ਅਸੀਂ ਹੁਣ ਖੁਰਾਕ ਲੈ ਕੇ ਆਏ ਆ 2 ਬੱਕਰੀਆਂ ਦੀ। ਕੀ ਖੁਰਾਕ ਜਿਹੜੀਆਂ ਤਾਜ਼ੀਆਂ ਸੂਈਆਂ ਵਾ। ਕੀ ਖੁਰਾਕ ਲਿਆਂਦੀ? ਉਹ ਖੁਰਾਕ ਉਹਨਾਂ ਦੀ ਜਿਹੜੀ ਆ ਤੁਸੀਂ ਫਾਰਮਾਂ ਦੇ ਵਿੱਚ ਪਾਉਂਦੇ ਆ ਦਾਣਾ ਪਾਣੀ, ਅੱਛਾ ਜਿਹਨੂੰ ਕਹਿੰਦੇ ਅਸੀਂ ਖੁਸ਼ਕ ਖੁਰਾਕ ਦਿੰਨੇ ਆ। ਹਾਂ ਅਸੀਂ ਉਹ ਖੁਰਾਕ ਹੁਣ ਬੱਕਰੀਆਂ ਆਪਣੀਆਂ 2 ਨੂੰ ਸੂਈਆਂ ਨੂੰ ਪਾ ਕੇ ਤੁਹਾਨੂੰ ਦਿਖਾਵਾਂਗੇ ਦੁੱਧ ਬੱਕਰੀ ਕਿੰਨਾ ਦਿੰਦੀ ਆ। ਲੇਕਿਨ ਜਿਹੜੀ ਤੁਸੀਂ ਲਿਆਉਂਦੇ ਆ ਬਣੀ ਬਣਾਈ ਉਹ ਨਹੀਂ, ਅਸੀਂ ਆਪ ਬਣਾਵਾਂਗੇ ਆਪਣੇ ਫਾਰਮੂਲੇ ਨਾਲ ਤਿਆਰ ਕਰਕੇ ਤੁਹਾਨੂੰ। ਜਿਹੜੀ ਅਸੀਂ ਉਹਦੇ ਵਿੱਚ ਮੇਥੇ ਵੀ ਆਉਣਗੇ, ਜੀਰੀ ਵੀ ਆਊਗੀ, ਮੱਕੀ ਵੀ ਆਊਗੀ, ਕਣਕ ਦੇ ਦਾਣੇ ਵੀ ਆਉਣਗੇ। ਵੀ ਜਿੱਦਾਂ ਦੀ ਵੀ ਹੋਈ ਨਾ ਵੰਡਾ ਤੁਸੀਂ ਆਪਣਾ ਵੰਡਾ ਤਿਆਰ ਕਰਨਾ ਵਾ। ਇਹ ਵੰਡਾ ਵੇਚਣ ਵਾਸਤੇ ਨਹੀਂ, ਤੇ ਤੁਹਾਨੂੰ ਦੱਸ ਰਹੇ ਅਸੀਂ ਵੇਚਣਾ ਵਾ। ਇਹ ਤੁਹਾਨੂੰ ਦੱਸ ਰਹੇ ਆ ਵੀ ਤੁਸੀਂ ਜਾਨਵਰ ਨੂੰ ਪਾਉਣਾ ਹੋਵੇ ਤੇ ਤੁਸੀਂ ਗੱਭਣ ਜਾਨਵਰ ਦੀ ਖੁਰਾਕ ਦੱਸੀ ਨਹੀਂ। ਇਹ ਅਸੀਂ ਜਾਨਵਰ ਜਿਹੜਾ ਸੂਪ ਆ ਵਾ ਉਹਦਾ ਦੁੱਧ ਜਿਹੜਾ ਅਸੀਂ ਤੁਹਾਨੂੰ ਹੁਣ ਚੋ ਕੇ ਵਿਖਾਉਣਾ ਵਾ, ਉਹ ਅਸੀਂ ਤੁਹਾਨੂੰ ਕਿਹਾ ਕਿ ਅਸੀਂ ਵੀਡੀਓ 'ਚ ਡੰਗੋ ਡੰਗ 2 ਟਾਈਮ ਦੁੱਧ ਚੋਵਾਂਗੇ ਤੇ ਤੁਹਾਨੂੰ ਦਿਖਾਵਾਂਗੇ ਕਿ ਸਾਡੀ ਆਹ ਜਿਹੜੀ ਚਰਾਈ 'ਚ ਕਿੰਨਾ ਫਰਕ ਆ ਤੇ ਤੁਹਾਡੇ ਵਾਲੀ ਖੁਰਾਕ 'ਚ ਕਿੰਨਾ ਫਰਕ ਆ ਜਾਨਵਰ ਦੇ ਦੁੱਧ ਦਾ। ਉਹ ਤੁਹਾਨੂੰ ਦੱਸਾਂਗੇ इंशाल्लाह। अस्सलाम वालेकुम वरहमतुल्लाहि वबरकातुह। दोस्तों की हाल चाल है? तुसी वेख रहे हो अब्दुल्ला फरीद गोट फार्म। मैं तुहाडा मेज़बान गुलाम फरीद। दोस्तों कुछ दिन पहले असी सलमान साहब दे नाल व्लॉग बनाया सीगा ते वो दोस्तां ने बड़ा पसंद किया सलमान साहब दा काम ते बड़े दोस्तां ने फोन भी कीते मैनूं कि यार उन्हां दा व्लॉग दोबारा बनाओ ते उन्हां दीयां गल्लां ज़्यादा सानूं सुणाओ, अपणियां घट सुणाओ ते उन्हां दीयां बहुतियां सुणाओ। ਤੇ ਮੈਂ ਅੱਜ ਫੇਰ ਸਲਮਾਨ ਭਾਈ ਕੋ ਆਇਆ ਵਾਂ। ਸਲਮਾਨ ਸਾਹਿਬ ਦਾ ਅੱਗੇ ਡੇਰਾ ਹੈ ਸੀਗਾ ਜੜ੍ਹਾਂ ਵਾਲੇ ਸ਼ਹਿਰੂਆਣੇ ਦੇ ਕੋਲ। ਹੁਣ ਇਹਨਾਂ ਨੇ ਲੈ ਆਂਦਾ ਵਾ ਇੱਥੇ ਚੁੱਕੇ ਹਮਾਦਕੇ ਚੱਕ। ਅਸੀਂ 378 ਗਾਬੇ ਹਮਾਦਕੇ ਚੱਕ ਅਸੀਂ ਇਸ ਟਾਈਮ ਖੜੇ ਆ ਤੇ ਇੱਥੇ ਹਵੇਲੀ ਹੈ। ਇੱਕ ਹਵੇਲੀ ਦੇ ਵਿੱਚ ਅਸੀਂ ਇਹਨਾਂ ਨੇ ਜਾਨਵਰ ਰੱਖੇ ਹੋਏ ਤੇ ਤੁਹਾਨੂੰ ਪੂਰਾ ਤਾਰਫ ਕਰਵਾਉਂਦੇ ਆ। ਤੇ ਮੈਂ ਇਹਨਾਂ ਨੂੰ ਵਜ੍ਹਾ ਪੁੱਛੀ, ਮੈਂ ਕਿਹਾ ਉੱਥੋਂ ਕਿਉਂ ਇੱਥੇ ਆ ਗਏ ਹੋ ਤੁਸੀਂ? ਇਹਨਾਂ ਨੇ ਮੈਨੂੰ ਇੱਕ ਵਜ੍ਹਾ ਦੱਸੀ ਬੜੀ, ਤੇ ਜਨਾਬ ਉਹ ਸਮਝਣ ਵਾਲੀ ਗੱਲ ਆ। ਉਹ ਕਹਿੰਦੇ ਆ ਕਿ ਯਾਰ ਇੱਥੇ ਨਾ ਮੇਰੇ ਕੋਲ ਚਰਾਈ ਜ਼ਰਾ ਪੱਤਿਆਂ ਛੱਤਿਆਂ ਦੀ ਕੋਈ ਹੋਰ ਚਰਾਈਆਂ ਘਟ ਗਈਆਂ ਸੀ ਜ਼ਰਾ, ਤੇ ਮੈਂ ਇਸ ਕਰਕੇ ਇੱਧਰ ਲੈ ਆਇਆ। ਦੇਖੋ ਮੈਨੂੰ ਇਹਦੇ ਵਿੱਚੋਂ ਇੱਕ ਗੱਲ ਪਤਾ ਕੀ ਨਜ਼ਰ ਆਈ ਆ? ਮੈਨੂੰ ਇਹ ਗੱਲ ਨਜ਼ਰ ਆਈ ਕਿ ਯਾਰ ਜਿਵੇਂ ਸਾਨੂੰ ਆਪਣੇ ਅਸੀਂ ਆਪਣੇ ਬੱਚਿਆਂ ਨਾਲ ਪਿਆਰ ਕਰਦੇ ਆ ਨਾ, ਤੇ ਮਾਂ-ਬਾਪ ਕਹਿੰਦਾ ਕਿ ਯਾਰ ਸਾਡਾ ਬੱਚਾ ਭੁੱਖਾ ਨਾ ਰਹਿ ਜਾਵੇ, ਉਹ ਨਾ ਹੋ ਜਾਵੇ, ਆਹ ਨਾ ਹੋ ਜਾਵੇ, ਠੀਕ ਆ ਨਾ। ਇਹ ਆਪਣੇ ਜਾਨਵਰਾਂ ਨਾਲ ਇਸ ਤਰ੍ਹਾਂ ਪਿਆਰ ਕਰਦੇ ਆ ਕਿ ਦੇਖੋ ਹਾਲਾਂਕਿ ਚਰਾਈ ਹਰ ਜਗ੍ਹਾ ਤੇ ਸੌਣ ਭਾਦਾ ਹੁਣ ਚਰਾਈ ਦਾ ਕੋਈ ਮਸਲਾ ਨਹੀਂ, ਲੇਕਿਨ ਇਹਨਾਂ ਨੂੰ ਉੱਥੇ ਨਹੀਂ ਅੱਛੀ ਲੱਗੀ। ਇਹ ਇੱਥੇ ਲੈ ਕੇ ਆ ਗਏ। ਇਹ ਆਪਣੇ ਬੱਚਿਆਂ ਤਰ੍ਹਾਂ ਜਾਨਵਰਾਂ ਨੂੰ ਪਿਆਰ ਕਰਦੇ, ਜਿਵੇਂ ਆਪਾਂ ਬੱਚੇ ਦਾ ਖਿਆਲ ਰੱਖੀਦਾ ਨਾ ਕਿ ਯਾਰ ਬੱਚਾ 10 ਮਿੰਟ ਰੋਟੀ ਨਾ ਖਾਵੇ ਤੇ ਵਾਲਿदैन ਪਰੇਸ਼ਾਨ ਹੋ ਜਾਂਦੇ। ਇਹ ਸਲਮਾਨ ਸਾਹਿਬ ਦਾ ਸ਼ੌਕ ਦੀ ਸ਼ਿੱਦਤ ਇੰਨੀ ਆ ਕਿ ਇਹਨਾਂ ਨੂੰ ਉੱਥੇ ਚਰਾਈ ਨਹੀਂ ਪਸੰਦ ਆਈ। ਇਹ ਇੱਥੇ ਲੈ ਕੇ ਯਾਰ ਮੇਰਾ ਜਾਨਵਰ ਸਹੀ ਨਹੀਂ ਰੱਜਦਾ ਪਿਆ। ਜਿਨ੍ਹਾਂ ਨੂੰ ਸ਼ੌਕ ਆ, ਜਿਨ੍ਹਾਂ ਨੇ ਜਾਨਵਰ ਪਾਲਨੇ ਹੋ ਇਦਾਂ ਸ਼ੌਕ ਨਾਲ ਪਾਲਦੇ ਆ। ਤੇ ਇਨਸ਼ਾਅੱਲਾ ਤਾਲਾ ਉਮੀਦ ਆ ਤੁਹਾਨੂੰ ਵੀਡੀਓ ਪਸੰਦ ਆਏਗੀ। ਅਗਰ ਤੁਹਾਨੂੰ ਸਾਡੀ ਵੀਡੀਓ ਪਸੰਦ ਆਉਂਦੀ ਹੈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਵੀਡੀਓ ਨੂੰ ਲਾਈਕ ਸ਼ੇਅਰ ਕਰੋ। ਤੇ ਅੱਜ ਤੁਹਾਨੂੰ ਫੇਰ ਅਸੀਂ ਸਾਰਾ ਟੋਟਲ ਨਾਗਰੇ ਮਾਲ ਦਾ ਸ਼ੌਕ ਕਰਵਾਵਾਂਗੇ ਤੇ ਇਨਸ਼ਾਅੱਲਾ ਸਲਮਾਨ ਭਾਈ ਦੀ ਆਪਾਂ ਗੁਫ਼ਤਗੂ ਸਾਰੀ ਸੁਣਾਂਗੇ ਤੇ ਇਨਸ਼ਾਅੱਲਾ ਤਾਲਾ ਤੁਹਾਨੂੰ ਗੁਫ਼ਤਗੂ ਸੁਣ ਕੇ ਮਜ਼ਾ ਆਏਗਾ। ਔਰ ਜਿਹੜੇ ਬੰਦੇ ਨਵੇਂ ਕੰਮ ਕਰਨ ਵਾਲੇ ਨੇ ਉਹਨਾਂ ਨੂੰ ਬੜਾ ਕੁਝ ਸਿੱਖਣ ਨੂੰ ਲੱਭੇਗਾ। ਤੇ ਸਾਰੀ ਵੀਡੀਓ ਤਵੱਜੋ ਨਾਲ ਦੇਖਿਆ ਜੇ, ਇਨਸ਼ਾਅੱਲਾ ਤੁਹਾਨੂੰ ਅੱਜ ਬੜਾ ਕੁਝ ਵੀਡੀਓ ਦੇ ਵਿੱਚੋਂ ਲੱਭੇਗਾ। ਤੇ ਆਓ ਬਗੈਰ ਵਕਤ ਜ਼ਾਇਆ ਕਰਨ ਤੋਂ ਤੇ ਆਪਾਂ ਇਨਸ਼ਾਅੱਲਾ ਅੰਦਰ ਚਲੀਏ, ਹਵੇਲੀ ਤੁਹਾਨੂੰ ਵਿਜ਼ਿਟ ਕਰਾਈਏ। अस्सलाम वालेकुम वरहमतुल्लाहि वबरकातुहू। सलमान भाई की हाल चाल है? ठीक हो? छा गए हो माशाल्लाह तुसी हैं। बड़ी पसंदीदगी का इजहार किया लोगों ने तुहाडा कि यार ने सलमान भाई का शौक बड़ा अच्छा वा, तुहाडीਆਂ ਗੱਲਾਂ ਬੜੀਆਂ ਲੋਕਾਂ ਨੇ ਪਸੰਦ ਕੀਤੀਆਂ। ਬਸ ਜੀ ਇਹ ਆਪਾਂ ਕਿਸੇ ਨਾਲ ਝੂਠ ਜਾਂ ਫਰਾਡ ਜਾਂ ਆਪਾਂ ਕਹਾਣੀ ਕਿਸੇ ਨੂੰ ਸੁਣਾਈ ਨਹੀਂ। ਹਾਂਜੀ ਹਾਂਜੀ, ਜੋ ਆਪਣੇ ਨਾਲ ਹੈ ਵਾ, ਜੋ ਦਿਲ 'ਚ ਸੀਗਾ ਉਹ ਹੀ ਭਰਾਵਾਂ ਨਾਲ ਸ਼ੇਅਰ ਕੀਤਾ ਵੀ ਆਹ ਕੁਛ ਹੈਗਾ। ਬਿਲਕੁਲ ਇਹ ਕੁਛ ਆਪਣੇ ਕੋਲ ਲੋਕਾਂ ਨੇ ਪਸੰਦ ਵੀ ਇਸੇ ਕਰਕੇ ਕੀਤਾ ਨਾ ਕਿ ਯਾਰ ਇਹਨਾਂ ਨੇ ਗੱਲ ਜਿਹੜੀ ਜੈਨੂਇਨ ਉਹੀ ਕੀਤੀ ਹੈ। ਆਪਾਂ ਕਿਹੜਾ ਕਿਸੇ ਕੁਛ ਲੈਣਾ ਵਾ। ਅੱਲਾਹ ਪਾਕ ਨੇ ਵੀ ਇਹ ਗੱਲ ਦੱਸੀ ਕਿ ਨਾਲੇ ਜੇ ਜਾਨਵਰ ਦੀ ਸਾਡੀ ਕੋਈ ਜ਼ੁਬਾਨ ਹਲਾਇਆ ਜਾਨ ਬਾਜੇ ਤੇ ਸਾਨੂੰ ਹੋਰ ਕੀ ਚਾਹੀਦਾ। ਕੀ ਬਾਤ, ਠੀਕ ਆ। ਤੇ ਇਹ ਬੇਜ਼ੁਬਾਨ ਆ। ਇਹ ਜਿਹੜੀਆਂ ਆਪਣਾ ਨਬੀਆਂ ਪੈਗੰਬਰਾਂ ਨੇ ਚਾਰੀਆਂ ਵਾ ਤੇ ਕਿਸੇ ਵਜ੍ਹਾ ਤੋਂ ਚਾਰੀਆਂ, ਕਿਸੇ ਵਜ੍ਹਾ ਤੋਂ ਅਸੀਂ ਤੇ ਉਹਨਾਂ ਨਾਲ ਨਹੀਂ ਰਲ ਸਕਦੇ ਨਾ। ਬੇਸ਼ੱਕ ਸਹੀ ਗੱਲ, ਜਾਨਵਰਾਂ ਦੀ ਪੈਰਾਂ ਦੀ ਖਾ ਕਰਕੇ ਵੀ ਨਿਗੇ। ਬਿਲਕੁਲ, ਲੇਕਿਨ ਇਹ ਆ ਵੀ ਅਸੀਂ ਆਪਣੇ ਰੋਟੀ ਨੂੰ ਜਿਹੜਾ ਨਾ ਸਿਆਣੇ ਕਹਿੰਦੇ ਆ ਵੀ ਉਹ ਰੋਟੀ ਨੂੰ ਫਾਈ ਲਾਈ। ਬਿਲਕੁਲ ਸਹੀ, ਉਹ ਇੰਨਾ ਕ ਆਪਣਾ ਸ਼ੌਕ। ਬਿਲਕੁਲ ਸਹੀ, ਠੀਕ ਹੈ। ਨਾਲ ਰੋਟੀ ਵੀ ਕਮਾਈ ਦਿੱਤਾ, ਆਪਣਾ ਸ਼ੌਕ ਵੀ। ਬੇਸ਼ੱਕ ਸਹੀ ਗੱਲ। ਤੇ ਆਪਣਾ ਉਹ ਤੁਹਾਨੂੰ ਠੀਕ ਜਿਹੜਾ ਨਾ ਠੀਕ ਠੀਕ ਹੈ ਜੀ, ਬਹੁਤ ਖੁਸ਼ੀ ਹੋਈ ਆ ਠੀਕ ਤੁਹਾਡੇ ਹੁਣ ਦੁਬਾਰਾ ਤੋਂ ਫਿਰ। ਬਹੁਤ ਤੁਹਾਡੀ ਮਿਹਰਬਾਨੀ ਹੈ ਜੀ, ਅਸੀਂ ਆਪ ਬੜੇ ਖੁਸ਼ ਹਾਂ ਕਿ ਯਾਰ ਲੋਕਾਂ ਨੇ ਤੁਹਾਨੂੰ ਪਸੰਦ ਬਹੁਤ ਕੀਤਾ ਤੇ ਅਸੀਂ ਕਿਹਾ ਚਲੋ ਤੁਹਾਡੀ ਮਿਹਰਬਾਨੀ, ਤੁਹਾਨੂੰ ਅੱਧੀ ਜ਼ਬਾਨ ਨਾਲ ਕਿਹਾ ਤੁਸੀਂ ਫੇਰ ਆਮੀਨ ਕੀਤੀ ਆ। ਇਹ ਬੜੀ ਗੱਲ ਹੁੰਦੀ ਆ ਜੀ। ਠੀਕ ਹੈ ਜੀ, ਕਿਸੇ ਨੂੰ ਕਿਸੇ ਚੀਜ਼ ਦੀ ਵੀ ਲੋੜ ਆ, ਤਲਬ ਆ, ਅਸੀਂ ਤਾਬੇਦਾਰ ਆ ਜਿੰਨੇ ਕਿ ਜੋਗੇ ਵੀ ਆਪਣੇ ਹੁਨਰ ਦੇ ਮੁਤਾਬਕ। ਬਿਲਕੁਲ ਸਹੀ ਹੈ, ਬਿਲਕੁਲ। ਜੇ ਕਿਸੇ ਭਰਾ ਨੂੰ ਕੋਈ ਸਾਡੇ ਨਾਲ ਵੱਧ ਪਤਾ ਵਾ ਤੇ ਸਾਨੂੰ ਵੀ ਦੱਸੇ। ਸਾਨੂੰ ਸਿਰਫ ਇੱਕ ਹੀ ਵਜ੍ਹਾ ਦਾ ਨਹੀਂ ਪਤਾ ਵੀ ਜਿਹੜੀ ਬੱਕਰੀ ਨੂੰ ਆਕੜ ਪੈ ਜਾਂਦੀ ਆ। ਆਕੜ ਕੀ? ਉਹ ਜਿਹੜੀ ਟਾਲੀ ਖਾ ਲਵੇ ਜਿਹੜਾ ਜਾਨਵਰ, ਅੱਛਾ, ਉਹਦੇ ਪੱਠੇ ਖਿੱਚੇ ਜਾਂਦੇ ਆ। ਅੱਛਾ,
ਤੇ ਉਹ 600 ਰੱਖ ਕੇ 12 ਤੱਕ ਹੀ ਆਕੜ ਪੈ ਜਾਂਦੀ ਆ। ਅੱਛਾ ਜੀ। ਸਾਡੇ 3 ਮਹੀਨੇ ਪਹਿਲੇ ਘੱਟ ਨੂੰ ਪਈ ਸੀ ਤੇ 7 ਸਾਲਾਂ ਬਾਅਦ ਇਹ ਬਿਮਾਰੀ ਫੇਰ ਜਾਨਵਰਾਂ ਨੂੰ ਪਈ ਆ। ਅੱਛਾ। ਤੇ ਤਕਰੀਬਨ 7-8 ਸਾਲਾਂ ਬਾਅਦ ਉਹ ਨਹੀਂ ਠੀਕ ਹੋਈ। ਬਾਕੀ ਅਲਹਮਦੁਲਿਲਾ ਅੱਲਾਹ ਪਾਕ ਤੋਂ ਡਰ ਕੇ ਆਨੇ ਆ ਹਾਂ ਵੀ ਐਸੀ ਕੋਈ ਬਿਮਾਰੀ ਜਾਂ ਕੋਈ ਸ਼ੈ ਹੈ ਨਹੀਂ ਕਿ ਰੱਬ ਤੋਂ ਇਲਾਵਾ ਜਿਹੜੀ ਸਾਡੇ ਮਾਲ ਨੂੰ ਅਟੈਕ ਕਰ ਸਕੇ। ਮਤਲਬ ਤੁਹਾਡਾ ਗੱਲ ਕਰਨ ਦਾ ਹੈ ਕਿ ਟਾਲੀ ਦੇ ਪੱਤੇ ਖਾ ਕੇ ਜਾਨਵਰ ਦੇ ਪੱਠੇ ਆਕੜ ਜਾਂਦੇ ਆ। ਹਾਂਜੀ। ਤੁਹਾਡੇ ਕੋਲ ਇਹਦਾ ਤੋੜ ਨਹੀਂ ਹੈਗਾ। ਤੁਸੀਂ ਕਹਿੰਦੇ ਕਿ ਅਗਰ ਕਿਸੇ ਬੰਦੇ ਕੋ ਹੈਗਾ ਤੇ ਉਹ ਸਦਕਾ ਜਾਰੀਆ ਸਮਝ ਕੇ ਕਮੈਂਟਾਂ ਦੇ ਵਿੱਚ ਜ਼ਰੂਰ ਦੱਸੇ ਕਿ ਯਾਰ ਇਹਦਾ ਤੋੜ ਆ ਵਾ। ਹਾਂਜੀ। ਦੇਖੋ ਬੜੀ ਅੱਛੀ ਤੁਸੀਂ ਗੱਲ ਕੀਤੀ। ਹਾਂਜੀ। ਕੀ ਬਾਤ ਹੈ। ਇਹ ਚੀਜ਼ ਆਪਣਾ ਆ ਮਾਲ ਆ ਜੀ ਆਪਣਾ ਫੇਰ ਜਿਹੜਾ ਤੁਸੀਂ ਮਾਸ਼ਾਅੱਲਾ ਮਾਸ਼ਾਅੱਲਾ ਉਦਾਂ ਮਾਸ਼ਾਅੱਲਾ। ਹੀ ਤੁਹਾਨੂੰ ਦੱਸਿਆ ਕਿ ਆ ਜਿਹੜੀ ਪਹਿਲੇ ਸੂਏ ਦੀ ਆ। ਹਾਂਜੀ ਹਾਂਜੀ ਦਿਖਾਓ ਦਿਖਾਓ। ਆਪਣਾ ਚਮਨ ਇਹਦਾ ਨਾਂ ਆ ਜੀ। ਇਹਦਾ ਨਾਂ ਚਮਨ ਆ ਜੀ। ਹਾਂਜੀ। ਆ ਜਿਹੜੀ ਆ ਅੱਛਾ ਇਹਦੀ ਪਹਿਲੇ ਸੂਏ ਦੀ ਪੱਠ ਆ ਵਾ। ਨਹੀਂ ਨਹੀਂ ਹਾਂ, ਹਾਂ। ਇਹ ਪਹਿਲੇ ਸੂਏ ਦੀ ਭੈਣ ਆ। ਅੱਛਾ ਇਹ ਦੀ ਭੈਣ। ਇਹ ਸੂਏ ਪਹਿਲੇ ਦੀ ਇਹਦੀ ਭੈਣ ਆ। ਉਸ ਤੋਂ ਬਾਅਦ ਆ ਦੂਸਰੇ ਦੀ। ਇਹ 3 ਭੈਣਾਂ ਇਕੱਠੀਆਂ ਆਪਣਾ ਜਿਹੜਾ ਦੂਜੇ ਸੂਏ ਬੱਕਰੀ ਸਾਡੇ ਕੋਲ ਪੁਰਾਣਾ ਘਰ ਅੱਛਾ ਸੱਪ ਲੜ ਗਿਆ ਸੀ। ਅੱਛਾ 1 2 ਤੇ 3 ਤਿੰਨੇ ਹੀ ਭੈਣਾਂ ਨੇ। ਤਿੰਨੇ ਭੈਣਾਂ ਜੀ। ਸੱਪ ਕਿਹਨੂੰ ਲੜ ਗਿਆ ਸੀ? ਇਹਨਾਂ ਦੀ ਮਾਂ ਨੂੰ ਜੀ ਅੱਛਾ ਫੇਰ ਲੱਗ ਗਿਆ ਸੀਗਾ। ਉਹ ਮਾਸ਼ਾਅੱਲਾ ਬੱਕਰੀ ਬਹੁਤ ਤਗੜੀ ਹੈ। ਤੇ ਡੈਥ ਹੋ ਗਈ ਉਹਦੀ ਕਿ ਬਚ ਗਈ ਸੀ? ਨਹੀਂ ਮਾਰ ਗਈ ਸੀ ਜੀ। ਅੱਛਾ ਅੱਛਾ ਬਹੁਤ ਇਲਾਜ ਕੀਤਾ ਬੜਾ ਭੱਜਣਾਸ ਕੀਤੀ ਅੱਛਾ ਤੇ ਕੋਈ ਕੀੜਾ ਹੀ ਆਦਾ ਦਰੀਲਾ ਲੱਗ ਗਿਆ ਸੀ। ਹਾਂ ਤੇ ਆ ਆਪਣਾ ਸ਼ੌਕ ਹੈ ਜੀ। ਮਾਸ਼ਾਅੱਲਾ ਸ਼ੌਕ ਤੁਹਾਡਾ ਚੰਗਾ ਵਾ। ਕੀ ਬਾਤ ਆ। ਮਜ਼ੀਦ ਲੋਕੇਸ਼ਨ ਚੇਂਜ ਕਰਨ ਦਾ ਮਤਲਬ ਸਿਰਫ ਇਹ ਸੀਗਾ ਜੀ ਹਾਂਜੀ ਸਾਨੂੰ ਉੱਥੇ ਮਾਲ ਦੀ ਚਰਾਈ ਨਹੀਂ ਸੀ ਮਿਲ ਰਹੀ। ਪਸੰਦ ਨਹੀਂ ਸੀ ਯਾਰ। ਢੇਲੇ ਸੀ ਲੱਭ ਰਹੇ। ਪੱਤੇ ਨਹੀਂ ਉਸ ਤੋਂ ਬਾਅਦ ਆਪਣਾ ਵੱਢ ਛੱਡ ਜਿਹੜੇ ਨਾ ਉੱਤਲੀ ਸਾਈਡ ਸਾਰੇ ਵਾਹ ਦਿੱਤੇ ਗਏ ਸੀ। ਹਾਂ ਇਸ ਕਰਕੇ ਅਸੀਂ ਇੱਥੇ ਪਤਾ ਕੀਤਾ ਤੇ ਇਹਨਾਂ ਦੇ ਇੱਧਰ ਜਿਹੜੇ ਨਾ ਇਹ ਲੋਕ ਸਿਆਲ ਲੋਕ ਆ ਜ਼ਮੀਨਾਂ ਵਾ ਖੁੱਲੀਆਂ। ਅੱਛਾ ਉਧਰ ਆਪਣੇ ਆ ਮਹਾਜਰ ਲੋਕ ਆਪਾਂ ਤੇ ਇਹ ਵੇਚ ਦਿੰਦੇ। ਵੇਚੀਆਂ ਕਲੋਨੀਆਂ ਘੱਟ ਹੋ ਗਈਆਂ ਸ਼ਹਿਰ ਦੀ ਵਜ੍ਹਾ ਨਾਲ ਜ਼ਮੀਨ ਘਟ ਗਈ ਹੈ। ਘਟ ਗਈ ਬਿਲਕੁਲ। ਇਸ ਕਰਕੇ ਇੱਧਰ ਜ਼ਮੀਨਾਂ ਖੁੱਲੀਆਂ ਵੱਢ ਤੱਕ ਵੀ ਚਾਰਨ ਨੂੰ ਲੱਭਦਾ ਵਾ। ਲੱਭਦਾ ਸਹੀ ਸਹੀ ਕਿਉਂਕਿ ਆਪਾਂ ਤੇ ਫਾਰਮਾਂ ਦੇ ਵਿੱਚ ਰੱਖੀਆਂ ਨੇਗੀਆਂ ਨਾ ਕੋਈ ਦਾਣਾ ਇਹਨਾਂ ਨੂੰ ਪਾਓ ਲਿਆ ਕੇ ਚੋਕਰ ਵੰਡਾ। ਜੇ ਬੱਕਰੀ ਸਾਡੀ ਕੋਈ ਚੋਕਰ ਖਾ ਗਈ ਤੇ ਅਸੀਂ ਭਾਈ ਬੱਕਰੀ ਤੁਹਾਨੂੰ ਵੇਚਾਂਗੇ। ਅਸੀਂ ਤੇ ਇਹ ਗੱਲ ਕਹਿ ਸਕਦੇ। ਅੱਛਾ ਮਤਲਬ ਕਿ ਤੋੜੀ ਵੰਡਾ ਨਹੀਂ ਖਾਣਗੇ ਚਰਾਈ 'ਚ ਖੁਸ਼ ਹੋਣਗੇ। ਚਰਾਈ ਜੀ ਖੁਸ਼ ਹੋਣਗੀਆਂ ਤੇ ਖਾਣਗੀਆਂ ਚਰਾਈ ਬਾਅਦ ਚੋਕਰ ਨਹੀਂ ਖਾਣਗੀਆਂ। ਕੀ ਬਾਤ ਅਸੀਂ ਇੱਥੇ ਲਿਆਂਦੀ ਵੀ ਹੈ ਕਿਤੇ ਚੋਕਰ ਦੀ ਗੋਲੀ ਵੀ ਅਸੀਂ ਕੋਈ ਆਣੀਆਂ ਸੁਈਆਂ ਇਹਨਾਂ ਨੂੰ ਪਾ ਕੇ ਰੱਖੀ ਵੀ ਬੜੇ ਫਾਰਮਰ। ਪਰ ਉਹ ਬਿਰਾਬੂ ਤਾਂ ਕਹਿੰਦਾ ਸੀ ਰਹਿਣ ਦੇ ਦਫਾਗਾ ਤੂੰ। ਸਲਮਾਨ ਭਾਈ ਮੈਂ ਵੈਸੇ ਇੱਕ ਹੋਰ ਚੀਜ਼ ਵੀ ਨੋਟ ਕੀਤੀ ਆ ਹਾਂਜੀ ਕਿ ਇਹ ਜਿਹੜਾ ਬੱਕਰੀ ਜਾਨਵਰ ਆ ਨਾ ਇਹ ਬੇਸਿਕਲੀ ਹੈ ਹੀ ਚਰਾਈ ਵਾਲਾ ਜਾਨਵਰ ਆ। ਹਾਂਜੀ ਯਾਨੀ ਕਿ ਜਿੰਨਾ ਇਹ ਚਰਾਈ ਤੇ ਖੁਸ਼ ਵਾ ਨਾ ਉਹਨਾਂ ਜਿਹੜੇ ਕਿਸੇ ਮਰਜ਼ੀ ਵੰਡੇ ਤੇ ਵੀ ਤੁਸੀਂ ਇਹਨੂੰ ਖੁਸ਼ ਨਹੀਂ ਕਰ ਸਕਦੇ ਹੈਗੇ। ਸਕਦੇ ਜੀ। ਬਿਲਕੁਲ ਸਹੀ ਗੱਲ ਹੈ ਤੁਹਾਡੀ। ਇਹ ਆਪਣਾ ਮਾਸ਼ਾਅੱਲਾ ਮਾਸ਼ਾਅੱਲਾ। ਅਸੀਂ ਬੱਲੇ 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 ਕੀ ਬਾਤ ਆ ਜੀ। ਇਹ ਸੂਈ ਹੋਈ ਹੈ ਇਸ ਟਾਈਮ? ਜੀ ਇੱਕ ਲੇਡੀ ਹੈ ਜੀ ਪਿਛਲੀ ਵੀਡੀਓ ਦੇ ਵਿੱਚ ਵੀ ਵਿਖਾਈ ਸੀ ਅੱਛਾ ਠੀਕ ਹੈ। ਤੇ ਉਹ ਤੁਹਾਨੂੰ ਝੋਲਾ ਲਾ ਕੇ ਦਿਖਾਉਣ ਦਾ ਮਤਲਬ ਇਹ ਆ ਵੀ ਉੱਥੋਂ ਦੀ ਚਰਾਈ 'ਚ ਇੱਥੋਂ ਦੀ ਚਰਾਈ 'ਚ ਸਾਡੀ ਬੱਕਰੀਆਂ 'ਚ ਤੁਹਾਨੂੰ ਵਾਕਈ ਅੱਜ ਦੁੱਧ ਜ਼ਿਆਦਾ ਵਾ। ਇਹਦੇ 'ਚ ਕੋਈ ਸ਼ੱਕ ਨਹੀਂ। ਉਸ ਦਿਨ ਨਾਲੋਂ ਅੱਜ ਦੁੱਧ ਜ਼ਿਆਦਾ ਇਸ ਬੱਕਰੀ ਦਾ ਥੱਲੇ ਦਿਸੇਗਾ ਤੁਹਾਨੂੰ। ਹਾਂਜੀ ਸਹੀ ਕਹਿ ਰਹੇ ਹੋ। ਉਦੋਂ ਬੱਕਰੀਆਂ ਦੀ ਚਰਾਈ ਨਹੀਂ ਸੀ ਉੱਥੇ ਹੈ ਹਾਂ ਸਾਡੇ ਸਹੀ ਸਹੀ ਬਿਲਕੁਲ ਵਾਕਈ ਫਰਕ ਹੈ ਯਾਰ। ਚਰਾਈ 'ਚ ਹਾਂਜੀ ਸਹੀ ਹੈ। ਇਹ ਬੱਕਰੀ ਕੀ ਹੈ ਮੂੰਹ? ਇਹ ਬੱਕਰੀ ਕੱਟ ਕੇ ਵੇਖ ਲੈਣੇ ਜੀ ਮੂੰਹ। ਅੱਛਾ ਠੀਕ ਹੈ ਜੀ। ਬਾਕੀ 6-8 ਹੋਣੀਆਂ। ਅੱਛਾ ਆਹੋ 8 ਕੀ ਪੂਰੀ ਜਵਾਨ ਹੀ ਲੱਗਦੀ ਆ। ਹਾਂਜੀ ਆਪਣਾ ਦੂਜੇ ਸਵੇਰ ਹੋਈਆਂ ਜੀ। ਮਾਸ਼ਾਅੱਲਾ ਮਾਸ਼ਾਅੱਲਾ ਬੱਲੇ 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 ਕੀ ਬਾਤ ਆ ਜੀ। ਦੇਖੋ ਜੀ ਦੋਸਤੋ ਇਹ ਹਲੇ ਤਕਰੀਬਨ ਦੁਪਹਿਰ ਦਾ ਟਾਈਮ ਆ। ਤਕਰੀਬਨ ਕੋਈ 2:30 ਪੌਣੇ 3 ਦਾ ਟਾਈਮ ਆ। ਹਲੇ ਸ਼ਾਮ ਪਈ ਹੈ ਯਾਨੀ ਕਿ ਅੱਧੀ ਦਿਹਾੜੀ ਹੋਈ ਆ। ਸੁਬਾਹ ਤੁਸੀਂ ਦੁੱਧ ਚੰਗਾਤਾ ਹੁਣ ਤੁਹਾਡਾ ਫੁੱਲ ਐ ਸਾਫ਼ ਕਰਾ ਬੱਕਰੀ ਲੈ ਤੇ ਫਿਰ ਜਿਹੜਾ ਦੁੱਧ ਬਚ ਜਾਂਦਾ ਵਾ ਉਹ ਆਪਾਂ ਹੁਣ ਚੋਲੀ ਦਾ। ਦੋਸਤੋ ਇੱਕ ਚੀਜ਼ ਨੋਟ ਕਰਨ ਵਾਲੀ ਹੈ। ਤੁਸੀਂ ਦੇਖੋ ਕਹਿੰਦੇ ਜਿਹੜਾ ਬਚ ਜਾਂਦਾ ਸੀ ਚੋਲੀ ਦਾ ਬਾਕੀ ਚੰਗਾ ਦੀ ਦਾ। ਸੁਬਾਹ ਇਹਨਾਂ ਨੇ ਚੰਗਾਇਆ ਵਾ। ਹੁਣ 2:30 ਵਜੇ ਆ। ਹਲੇ ਸ਼ਾਮ 5-6 ਵਜੇ ਤੱਕ ਤੁਸੀਂ ਦੇਖ ਲਓ ਹਵਾਨੇ ਦਾ ਕੀ ਹਾਲ ਹੋਏਗਾ। ਤੇ ਮਾਸ਼ਾਅੱਲਾ ਇਹ ਚਰਾਈ ਦਾ ਕਹਿੰਦੇ ਇੰਨਾ ਫਰਕ ਹੈ ਇੱਥੋਂ ਦੀ ਚਰਾਈ ਤੇ ਉੱਥੋਂ ਦੀ ਚਰਾਈ ਦਾ। ਯਾਨੀ ਕਿ ਜਾਨਵਰ ਨੂੰ ਕੁਝ ਖਾਣ ਨੂੰ ਲੱਭੇਗਾ ਤੇ ਉਹਨੇ ਫੇਰ ਹੀ ਪੈਦਾਵਾਰ ਦੇਣੀ ਹੈ। ਹਾਂਜੀ ਇਹ ਪਿਛਲੇ ਉਦੋਂ ਤੁਸੀਂ ਦੇਖਿਆ ਸੀ ਕਿ ਆਪਾਂ ਨਾਲ ਲੈਣੀਆਂ ਪਾਈਆਂ ਸੀ। ਹਾਂਜੀ ਫਿਰ ਭਰਾਵਾਂ ਨੇ ਦੇਖਿਆ ਸੀ ਜੀ ਸ਼ਾਮ ਨੂੰ। ਜੀ ਜੀ ਠੀਕ ਆ ਹੁਣ ਇਹ ਦੇਖ ਸਕਦੇ ਕਿਸੇ ਕਿਸਮ ਦੀ ਕੋਈ ਗੱਲਬਾਤ ਨਹੀਂ ਹੈ। ਬਿਲਕੁਲ ਸਹੀ ਕਿਸੇ ਕਿਸਮ ਦੀ ਵੀ ਬਿਲਕੁਲ ਸਹੀ ਖਾਣਾ ਦੇ ਵਿੱਚ ਬਿਲਕੁਲ ਸਹੀ ਦੂਜੇ ਸੂਏ ਦੋਵੇਂ ਬੱਕਰੀਆਂ ਸੀ। ਬਿਲਕੁਲ ਸਹੀ ਹੈ ਬਿਲਕੁਲ ਸਹੀ। ਨਾਲੇ ਇੱਕ ਹੋਰ ਭਰਾਵਾਂ ਦੀ ਡਾਊਟ ਕੱਢਣਾ ਵਾ। ਹਾਂਜੀ ਇਹ ਬਹੁਤ ਗੱਲ ਆਈ ਹੈ। ਮੈਂ ਪਿਛਲੀ ਵੀਡੀਓ 'ਚ ਨੰਬਰ ਵੀ ਦਿੱਤਾ ਸੀ ਤੇ ਉਹਨਾਂ ਨੇ ਮੈਨੂੰ ਫੋਨ ਬੜੇ ਕੀਤੇ ਅੱਛਾ ਕਿ 8 ਦੰਦ ਹੋ ਗਈ ਆ ਹਾਂ ਤੇ ਬਸ ਹੋ ਗਈ। ਨਹੀਂ ਬਸ ਹੋ ਗਈ। ਜਿੰਨਾ ਚਿਰ ਮਾਲਕ ਦੀ ਬਸ ਨਹੀਂ ਹੁੰਦੀ ਇਹ ਬੱਕਰੀ ਦੀ ਹਾਏ 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 ਬੜੀ ਗੱਲ ਕੀਤੀ ਤੁਸੀਂ।
ਜਿੰਨਾ ਚਿਰ ਮਾਲਕ ਦੀ ਬਸ ਨਹੀਂ ਹੋਣੀ ਇਹ ਬੱਕਰੀ ਜੀ ਡੰਗਰ ਕੋਈ ਵੀ ਆ ਸਹੀ ਕਹਿ ਰਹੇ ਹੋ ਮਾਲਕ ਖਤਮ ਉਹਨਾਂ ਚਿਰ ਡੰਗਰ ਖਤਮ ਬਿਲਕੁਲ ਸਹੀ ਕਹਿ ਰਹੇ ਹੋ ਮਾਲਕ ਸਿਰ ਤੇ ਖਲੋਤਾ ਜਿੰਦਾ ਉਹ ਨਾ ਮਾਲਕ ਥਾਪੀ ਮਾਰ ਕੇ ਦੱਸਦਾ ਵੀ ਮੈਂ ਜਿੰਦਾ ਬਿਲਕੁਲ ਸਹੀ ਤੇ ਡੰਗਰ ਵੀ ਕਹਿੰਦਾ ਮੈਂ ਜਿੰਦਾ ਇਹ ਭਾਈ ਤੁਹਾਡੀ ਗੱਲ ਬਿਲਕੁਲ ਸਹੀ ਮੈਂ ਤੁਹਾਡੀ ਗੱਲ ਨਾਲ ਇਤਫਾਕ ਕਰਾਂਗਾ ਅਸੀਂ 2.5 ਕਿਲੋ 3 ਕਿਲੋ ਦੁੱਧ ਮਸਲਾ ਇਸ ਟਾਈਮ 3 ਕਿਲੋ ਦੁੱਧ ਦੇ ਲਾਗੇ ਛਾਗੇ ਇੱਕ ਟਾਈਮ ਦਾ ਦੁੱਧ ਆ ਬੱਕਰੀ ਦਾ ਮਾਸ਼ਾਅੱਲਾ ਮਾਸ਼ਾਅੱਲਾ ਠੀਕ ਆ ਮਾਸ਼ਾਅੱਲਾ ਬੇਸ਼ੱਕ ਆ ਕੇ ਚੋ ਸਕਦਾ ਕਿਆ ਬਾਤ ਆ। ਭਰਾ ਜਿਹਨੂੰ ਕੋਈ ਡਾਊਟ ਹੋਵੇ ਬੱਲੇ 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 3 ਕਿਲੋ ਇਹਨੂੰ ਥਿੰਦਾ ਨਹੀਂ ਦੇਣਾ ਨਾ ਹਾਂ। ਇਹਨੇ ਟੁੱਟਣਾ ਹੀ ਟੁੱਟਣਾ ਹਾਂ ਇਹਨੇ ਘਟਣਾ ਹੀ ਘਟਣਾ ਘਟਣਾ ਹੀ ਘਟਣਾ ਕਿਉਂਕਿ ਰੋਜ਼ ਡੇਲੀ ਬੇਸ ਦੋਸਤੋ ਇਹ ਗੱਲ ਬੜੀ ਕੀਮਤੀ ਦੱਸਣ ਲੱਗੇ ਆ, ਜ਼ਰਾ ਧਿਆਨ ਨਾਲ ਸੁਣੋ। ਇਹ ਥਿੰਦੇ ਦੀ ਤੁਹਾਨੂੰ ਇੱਕ ਗੱਲ ਦੱਸਣਗੇ ਤੇ ਦੇਣਾ ਕੀ ਆ, ਬੜਾ ਸਸਤਾ ਫਾਰਮੂਲਾ, ਕੋਈ ਮਹਿੰਗਾ ਨਹੀਂ ਫਾਰਮੂਲਾ। ਉਹ ਤੁਸੀਂ ਇਹਨਾਂ ਦੀ ਗੱਲ ਸੁਣੋਗੇ ਤੁਹਾਨੂੰ ਬੜਾ ਉਹ ਇਹਦੇ ਵਿੱਚੋਂ ਇੱਕ ਚੀਜ਼ ਨਜ਼ਰ ਆਏਗੀ ਕਿ ਯਾਰ ਕੀ ਥਿੰਦਾ ਦੇਣਾ। ਇਹ ਗੱਲ ਜ਼ਰਾ ਇੱਥੋਂ ਨਾ ਜ਼ਰਾ ਥੋੜੀ ਗੌਰ ਨਾਲ ਸੁਣਨੀ, ਮੈਂ ਇਸ ਕਰਕੇ ਇਹਨਾਂ ਦੀ ਗੱਲ ਕੱਟ ਕੇ ਤੇ ਤੁਹਾਨੂੰ ਸਪੈਸ਼ਲ ਇਨਫੋਰਮ ਕਰਦਾ ਪਿਆ। ਇਹ ਗੱਲ ਜ਼ਰਾ ਧਿਆਨ ਨਾਲ ਸੁਣੋ ਥਿੰਦੇ ਵਾਲੀ। ਅੱਛਾ ਜੀ ਇਹ ਥਿੰਦਾ ਹੁਣ ਅਸੀਂ ਤੇਲ ਦੇਣਾ ਸਰੋਂ ਦਾ, ਜੀ ਤੇਲ ਸਰੋਂ ਦਾ ਨਹੀਂ ਕੋਈ ਦੇ ਸਕਦਾ, ਕੋਈ ਮਸਲਾ ਨਹੀਂ। ਤਾਰੇ ਮੀਰੇ ਦਾ ਬੀ ਲੈ ਲਵੇ, ਵੀ ਲੈ ਲਵੇ ਪਾਊਡਰ ਬਣਾ ਲਵੇ ਦਲੀਆ ਜਿੱਦਾਂ ਕਿ ਜੀ, ਜੀ, ਉਹਨੂੰ ਰਾਤ ਨੂੰ ਕਿਲੋ ਪਾਣੀ 'ਚ ਇੱਕ ਮੁੱਠ ਭੇਂ ਦਿੱਤੀ, ਸਵੇਰ ਨੂੰ ਕਿਲੋ ਪਾਣੀ ਉਹਨੂੰ ਦਿੱਤਾ। ਡੇਲੀ ਬੇਸ ਤੇ ਸਮਝ ਲੈ ਕੇ ਮੈਂ ਖੁਰਾਕ ਰੱਖ ਲਈ ਜਾਨਵਰ। ਕੀ ਬਾਤ ਆ। ਇੱਕ ਤੇ ਜਾਨਵਰ ਦੇ ਅੰਦਰ ਬਾਇਆ ਨਹੀਂ ਹੋਊਗੀ, ਬਾਇਆ ਨਹੀਂ ਹੋ ਤਾਰਾ ਮੇਰਾ ਕੋੜਾ ਹੁੰਦਾ ਵਾ, ਕੌੜਾ ਹੁਣ ਅੰਦਰੋਂ ਬਾਇਆ ਜ਼ਹਿਰ ਬਾਇਆਬਾਦੀ ਖਤਮ ਹੋ ਜਾਏਗਾ, ਖਤਮ ਕਰੇਗਾ। ਥਣ ਦਾ ਸਾੜੂ ਨਹੀਂ ਹੁੰਦਾ, ਕੋਈ ਵਾਧਾ ਘਾਟਾ ਨਹੀਂ ਹੁੰਦਾ। ਖਾਣ ਦਾ ਵੀ ਵਾਧਾ ਘਾਟਾ ਨਹੀਂ ਹੁੰਦਾ। ਜਦੋਂ ਭੇਂ ਕੇ ਸੁਬਾ ਨੂੰ ਵੇਖਣਗੇ ਆਪਣੇ ਆਪ ਹੀ ਬੂਹੋਂ ਬੋਲ ਕੇ ਦੱਸਣਗੇ ਕਿ ਵਾਕਿਆ ਹੀ ਥਿੰਦਾ ਹੈਗਾ ਵਾ। ਥਿੰਦਾ ਹੈਗਾ ਠੀਕ ਆ। ਬਾਕੀ ਲਾਜ਼ਮੀ ਇਹ ਜਾਨਵਰਾਂ ਨੂੰ ਭੇਡ ਆ, ਬੱਕਰੀ ਆ, ਮੱਝ ਆ, ਉਹਨੂੰ ਥਿੰਦਾ ਦੇਣਾ ਜ਼ਰੂਰੀ ਹੈ। ਸਲਮਾਨ ਭਾਈ ਮੇਰੇ ਹਿਸਾਬ ਨਾਲ ਸਰੋਂ ਦੇ ਤੇਲ ਨਾਲੋਂ ਅਗਰ ਤਾਰਾ ਮੀਰਾ ਦਿੱਤਾ ਜਾਵੇ ਉਹ ਜ਼ਿਆਦਾ ਫਾਇਦੇਮੰਦ ਆ। ਥਿੰਦਾ ਵੀ ਆ, ਠੰਡਾ ਵੀ ਆ, ਮਿਹਦਾ ਵੀ ਠੰਡਾ ਕਰਦਾ ਵਾ ਹਾਂਜੀ ਤੇ ਬਾਇਆਬਾਦੀ ਵੀ ਖਤਮ ਕਰਦਾ। ਬਾਦੀ ਵੀ ਜਿਹੜਾ ਤਾਰਾ ਮੀਰਾ ਉਹ ਸਸਤਾ ਪੈ ਜਾਂਦਾ ਨਾ, ਪਾਊਡਰ ਦਲੀਆ ਬਣਾ ਕੇ ਬਿਲਕੁਲ। ਜਾਨਵਰ ਦੇ ਉਹ ਵਿੱਚ ਕੋਈ ਲੂਣ ਦੀ ਮੁੱਠ ਸੁੱਟ ਦਿਆ ਕਰੋ ਰੋਜ਼, ਜੀ ਤੇ ਉਹ ਸਭ ਤੋਂ ਫਾਇਦੇਮੰਦ ਆ। ਬਿਲਕੁਲ ਜਾਨਵਰ ਬੜਾ ਖੁਸ਼ ਹੋ ਗਿਆ ਸੀ ਤੇ ਦਿੰਨੇ ਆ। ਸਹੀ ਚਲੋ ਕਿਸੇ ਦਿਨ ਸਵੇਰ ਨੂੰ ਵੀਡੀਓ ਬਣਾਵਾਂਗੇ ਨਾਲ ਉਹ ਦੇਵਾਂਗੇ ਤੇ ਜਾਨਵਰ ਬੜਾ ਖੁਸ਼ ਹੋ ਕੇ ਇਦਾਂ ਹੀ ਬੋਤਲ ਕਰੋ ਤੇ ਮੂੰਹ ਮਾਂ ਫੜਨ ਦੀ ਲੋੜ ਨਹੀਂ ਪੈਂਦੀ। ਸਹੀ ਹੋ ਗਿਆ। ਦੋਸਤੋ ਕਹਿੰਦੇ ਕਿ ਅਸੀਂ ਦੁਬਾਰਾ ਜਿਸ ਦਿਨ ਕਿਸੇ ਦਿਨ ਵੀਡੀਓ ਬਣਾਈ ਨਾ ਹੁਣ ਇਨਸ਼ਾਅੱਲਾ ਤਾਲਾ ਅਸੀਂ ਉਹ ਜਿਹੜਾ ਤਾਰਾ ਮੀਰਾ ਨਾ ਭੇਂਤਾ ਹੋਇਆ ਉਹਨੂੰ ਖਵਾ ਕੇ ਚੈੱਕ ਕਰਾਵਾਂਗੇ। ਇਹ ਬਹੁਤ ਸਸਤਾ ਵਾ। ਤੁਸੀਂ ਆਪਣੇ ਕਿਸੇ ਸਿਆਣਿਆਂ ਕੋਲੋਂ ਵੀ ਇਹ ਤਾਰੇ ਮੀਰੇ ਦੇ ਮੁਤਲਕ ਪੁੱਛੋਗੇ ਨਾ ਤੇ ਬੜੀ ਅੱਛੀ ਔਰ ਸਿਹਤਮੰਦ ਚੀਜ਼ ਹੈਗੀ ਆ। ਇਹ ਬੰਦੇ ਵੀ ਖਾਣ ਤੇ ਬੰਦਿਆਂ ਦੇ ਗਰਮੀਆਂ ਨੂੰ ਖਾਸ ਤੌਰ ਤੇ ਇਸਤੇਮਾਲ ਕਰਨਾ, ਸਰਦੀਆਂ ਨੂੰ ਨਹੀਂ। ਇਹ ਗਰਮੀਆਂ ਦੀ ਆਈਟਮ ਆ ਤੇ ਇਹ ਜਨਾਬ ਕਿਆ ਹੀ ਬਾਤ ਆ। ਬਸ ਥਿੰਦਾ ਕੋਈ ਵੀ ਹੈ ਨਾ ਜੀ ਜੀ ਉਹ ਗਰਮੀਆਂ ਹੀ ਦੇਣਾ ਚਾਹੀਦਾ ਵਾ ਤੇ ਜਿੰਨਾ ਦੇ ਹੋ ਜਾਏ 6 ਮਹੀਨਿਆਂ ਜੀ ਜੀ ਜਿੰਨਾ ਉਹ ਕਹਿੰਦਾ ਕਿ ਮੈਂ ਬੜਾ ਲੈ ਆਪਣਾ ਬੱਕਰੇ ਨੂੰ 10 ਕਿਲੋ ਚਾਰ ਸਕਦਾ ਵਾਂ, ਜੀ ਜੀ ਜੋ 10 ਕਿਲੋ ਚਾਰੇ ਜਿੰਨੀ ਪਸਲੀ ਆ ਉਹਨਾਂ ਦਵੇ ਨਾ ਦਵੇ ਉਹਨੂੰ। ਸਹੀ। ਕਿਲੋ ਚਾਰ ਦਾ ਕਿਲੋ ਚਾਰੇ ਖਾ ਕੇ ਜਦੋਂ ਹੀਟ ਦੇ ਵਿੱਚ ਨਿਕਲਣੀ ਹੈ ਨਾ, ਜੀ ਜੀ ਕਹਿੰਦੇ ਨੇ ਅੰਦਰੋਂ ਪੱਗਰਨਾ ਵਾ, ਹਾਂ ਖਲੋਣਾ ਨਹੀਂ, ਨਾੜ ਚ ਜਾਣਾ ਵਾ। ਕਿਆ? ਇਹਦੇ ਵਿੱਚ ਜਾਂ ਦੇਣਾ ਵਾ, ਥਿੰਦਾ ਜਾਂਦੇ ਹੀ ਨਾੜਾਂ ਚ ਖੁਸ਼ਕ ਹੋ ਜਾਂਦਾ ਵਾ, ਹਾਂ ਤੇ ਖੁਸ਼ਕ ਹੁੰਦਾ ਜੰਮ ਜਾਂਦਾ ਵਰਜਾ ਨਾਲ, ਫਿਰ ਜਾਨਵਰ ਕੋਈ ਜਿਹੜੇ ਨਾ ਬਰਦਾਸ਼ਤ ਨਹੀਂ ਕਰਦਾ ਤੇ ਡੈਥ ਹੋ ਜਾਂਦੀ ਹੈ। ਸਹੀ ਗੱਲ। ਤੇ ਸਰਦੀ ਦੇ ਵਿੱਚ ਥਿੰਦਾ ਨਾ ਦਵੋ। ਜਿੰਨਾ ਗਰਮੀ ਦੇ ਵਿੱਚ ਥਿੰਦਾ ਦੇ ਹੁੰਦਾ ਵਾ ਉਨਾ ਥਿੰਦਾ ਗਰਮੀ ਚ ਦੋ। ਬਿਲਕੁਲ ਸਹੀ। ਸਭ ਤੋਂ ਜ਼ਿਆਦਾ ਅਹਿਮੀਅਤ ਜਿਹੜੀ ਦਵੋ, ਚੋਕਰ ਖਤਮ ਕਰੋ ਗਰਮੀ ਦੇ ਵਿੱਚ। ਅੱਛਾ ਆ ਜਿਹੜਾ ਹੁਣ ਨਵਾਂ ਟ੍ਰੈਂਡ ਚੱਲਿਆ ਵਾ ਜੀ, ਮੂੰਗੀ ਦਾ ਪਾਉਂਦੇ ਆ ਮਿੱਸਾ ਪਾਉਂਦੇ, ਉਹ ਗਲਤ ਕਰਦੇ ਆ। ਗਲਤ। ਜਿਹੜਾ ਹੁਣ ਢੀਂਜਣ, ਇੱਕ ਮੈਂ ਭਰਾ ਦੇ ਕੋਲ ਗਿਆ ਸੀ, ਉਹਨਾਂ ਨੇ ਢੀਂਜਣ ਤੇ ਗਾਚਾ ਕੁੱਤਰ ਕੇ ਬੱਕਰੀਆਂ ਨੂੰ ਪਾਇਆ ਵਾ। ਅੱਛਾ ਇਹ ਵੀ ਜ਼ਿਆਦਤੀ ਆ। ਇਹ ਵੀ ਜ਼ਿਆਦਤੀ। ਹਾਂਜੀ, ਕਿਉਂਕਿ ਲੱਕੜ ਤੇ ਬੱਕਰੀ ਖਾਂਦੀ ਨਹੀਂ। ਹਾਂ ਹੁਣ ਤੁਸੀਂ ਜ਼ਿਆਦਤੀ ਹੈ ਨਾ ਵੀ ਉਹ ਖਾਵੇ ਨਾ ਤੇ ਤੁਸੀਂ ਪਾਓ ਨਾ ਹੋਰ ਕੁਛ ਤੇ ਫਿਰ ਭੁੱਖ ਮਾਰਦੀ। ਅੱਛਾ ਸਲਮਾਨ ਭਾਈ ਇੱਥੇ ਮੈਨੂੰ ਇੱਕ ਗੱਲ ਯਾਦ ਆ ਗਈ ਆ, ਉਹ ਵੀ ਮੈਂ ਪੁੱਛਣੀ ਤੁਹਾਡੇ ਕੋਲ ਜ਼ਰੂਰੀ ਸਮਝਦਾ ਵਾਂ ਕਿ ਆ ਜਿਹੜਾ ਲੂਸਣ ਆ, ਖੁਸ਼ਕ ਲੂਸਣ, ਇਹ ਗਰਮੀਆਂ ਵਾਸਤੇ ਠੀਕ ਆ ਜਾਂ ਨਹੀਂ ਠੀਕ ਤੁਹਾਡੇ ਹਿਸਾਬ ਨਾਲ? ਨਹੀਂ ਠੀਕ। ਨਹੀਂ ਠੀਕ। ਹੀਟ ਨਹੀਂ ਠੀਕ। ਇਹ ਵੀ ਗਰਮ ਆ? ਗਰਮ ਆ। ਲੂਸਣ ਗਰਮ ਆ। ਸਰਦੀਆਂ ਨੂੰ ਪਾਓ ਤੁਸੀਂ ਹਾਂ ਤੇ ਲਾਗੇ ਪਾਣੀ ਰੱਖ ਦੋ, 1 ਕਿਲੋ ਖਾਣੀਆਂ ਤੇ 2-2 ਕਿਲੋ ਪਾਣੀ ਨਾਲ। ਇੱਥੇ ਨਾ ਇੱਕ ਚੀਜ਼ ਹੋਰ ਦੱਸੋ। ਹਾਂਜੀ। ਜਿਹੜੇ ਬੰਦੇ ਕੋ ਪੈਲੀ ਨਹੀਂ ਹੈਗੀ, ਜਿਹਦੇ ਬੰਦੇ ਕੋ ਵਾਈ ਬੀਜੀ ਨਹੀਂ ਹੈਗੀ, ਜਿਹੜਾ ਤੇਰੇ ਮੇਰੇ ਵਰਗਾ ਵਾ, ਉਹ ਜਨਾਬ ਉਹਨੇ 2-4 ਜਾਨਵਰ 10 ਜਾਨਵਰ ਰੱਖੇ ਹੋਏ ਆ, ਉਹਨੂੰ ਜ਼ਰਾ ਤੁਸੀਂ ਪੱਠਿਆਂ ਦੀ ਵੰਡ ਦੱਸੋ, ਗਰਮੀਆਂ ਦੀ ਜਾਂ ਸਰਦੀਆਂ ਦੀ। ਉਹ ਕੀ ਵੰਡ ਰੱਖੇ, ਗਰਮੀਆਂ ਨੂੰ ਕਿਹੜਾ ਪੱਠਾ ਪਾਵੇ? ਸੁਣਾਣਾ ਜੀ, ਉਹਦੇ ਪਾਉਣ ਦਾ ਤਰੀਕਾ ਘਰ ਆ। ਜੀ। ਹੁਣ ਜੇ ਤੁਸੀਂ ਕਹੋ ਇਹ ਲੂਸਣਾ ਪਾ ਦਿੱਤਾ ਵਾ, ਪਾਣੀ ਰੱਖਤਾ, ਪੀ ਲਿਆ, ਖਾ ਲਿਆ ਤੇ ਜਾਨਵਰ ਬਹਿ ਗਏ ਆ, ਹਾਂਜੀ ਉਹ ਜ਼ਿਆਦਤੀ ਆ। ਜ਼ਿਆਦਤੀ। ਹੁਣ ਤੁਹਾਨੂੰ ਦੱਸਿਆ ਵਾ ਕਿ ਇਹਨੂੰ ਠੰਡਾ ਕਰੋ ਜਾਨਵਰ ਨੂੰ। ਅੱਛਾ। ਸ਼ੱਕਰ ਵਾਲਾ ਪਾਣੀ ਦਿਓ, ਸਤੂਆਂ ਦਾ ਪਾਣੀ ਬਣਾਓ। ਸਮਝ ਲਓ ਆਪਣੀ ਕੈਪੈਸਿਟੀ ਹੈ, ਜੋ ਅਸੀਂ ਖਾਣਾ ਪੀਣਾ ਉਹ ਇਹ ਖਾਂਦੇ ਪੀਂਦੇ। ਜੇ ਇਹਨਾਂ ਨੇ ਹੀਟ ਦੇਣੀ ਤੇ ਇਹਨਾਂ ਨੇ ਅਸੀਂ 4 ਦਿਨ ਪੱਠੇ ਖਾ ਲਈਏ, ਇਨਸਾਨ ਖਾ ਲਵੇ ਤੇ ਜ਼ਹਿਰ ਜਿਹਨੂੰ ਵੱਡੇ ਤੇ ਉਹ ਬੰਦਾ ਹਲ ਜਾਏ, ਇੰਨੀ ਜ਼ਹਿਰ ਆ ਪੱਠੇ ਦੇ ਵਿੱਚ। ਅੱਛਾ। ਤੇ ਬੱਕਰੀ ਨੂੰ ਜ਼ਿਆਦਾਤਰ ਜਿਹੜੇ ਵੀ ਭਰਾ ਜ਼ਿਆਦਾਤਰ ਬੱਕਰੀ ਨੂੰ ਲੂਣ ਮਿਰਚ ਮਸਾਲਾ ਨਹੀਂ ਦਿੰਦੇ। ਹਾਂ ਠੀਕ ਆ। ਇਹ ਮਾੜੀ ਗੱਲ ਆ। ਇਹ ਮਾੜੀ ਗੱਲ ਆ। ਇਹ ਸਾੜੂ ਸੂੜੂ ਵੀ ਇਹਦੀ ਵਜ੍ਹਾ ਤੋਂ ਹੀ ਪੈਂਦੀ। ਵਜ੍ਹਾ ਤੋਂ ਪੈਂਦਾ। ਲੂਣ ਮਿਰਚ ਮਸਾਲਾ ਦੇਣ ਭਰਾ ਜਿੰਨੇ ਵੀ ਆ,
ਦਾਦਰ ਮਿਰਚਾਂ ਦੇਣ, ਨਹੀਂ ਹੋਰ ਮਸਾਲੇ ਦੇ ਸਕਦੇ, ਦਾਦਰ ਮਿਰਚਾਂ ਦੇਣ। ਸਹੀ ਗੱਲ ਅੱਖੀਂ ਦਿਨੀ ਦਾਦਰ ਮਿਰਚਾਂ ਦੀ ਲੇਕਿਨ ਦੋਸਤੋ ਇਹਦੇ ਵਿੱਚ ਇਹਦਾ ਇੱਕ ਚੀਜ਼ ਦਾ ਬੈਲੈਂਸ ਰੱਖਣਾ ਬੜਾ ਜ਼ਰੂਰੀ ਹੈ। ਅਗਰ ਤੁਸੀਂ ਜਾਨਵਰ ਨੂੰ ਮਸਾਲਾ ਦਿੰਦੇ ਹੋ ਨਾ ਗਰਮ ਬਾਦੀ ਵਾਸਤੇ, ਲੂਣ ਮਿਰਚ ਮਸਾਲਾ ਦਾਦੜ ਉਰਾ ਪਰਾ, ਉਸ ਤੋਂ ਹਫਤਾ ਬਾਅਦ ਤੁਸੀਂ ਤੇਲ ਸਰੋਂ ਦਾ ਵੀ ਫਿਰ ਦਿਆ ਕਰੋ ਲਾਜ਼ਮੀ। ਹਾਂਜੀ, ਨਹੀਂ ਤੇਲ ਸਰੋਂ ਦਾ ਤੇ ਰੂਟੀਨ ਬਣਾਉਣ ਨਾ, ਖਾਸ ਬੱਕਰੀ ਵਾਸਤੇ। ਬਿਲਕੁਲ ਸਹੀ। ਬੱਕਰੀ, ਮੱਝ, ਗਾਈ, ਡਾਕਟਰ ਨੇ ਵੀ ਇਹ ਗੱਲ ਦੱਸੀ ਗਿਆ ਕਿ ਰੋਜ਼ ਥਿੰਦਾ ਚਾਹੁੰਦੇ ਆ, ਤੇ ਥਿੰਦਾ ਵਿੱਚ ਭੇਜਣ ਵਾਸਤੇ ਤੁਸੀਂ ਡੇਲੀ ਬੇਸ ਤੇ ਸੋਚਣਾ ਕਿ 10 ਸੀਸੀ ਥਿੰਦਾ ਬੱਕਰੀ ਨੂੰ ਖੁਰਾਕ ਦੇ ਤੌਰ ਤੇ ਸਹੀ ਉਹ ਖੁਰਾਕ ਦੇ ਤੌਰ ਤੇ ਡੇਲੀ ਬੇਸ ਤੇ ਤੁਸੀਂ ਦੋ, ਤੁਹਾਡਾ ਮੁੱਲ ਮੋੜਨਗੇ। ਸਹੀ ਦਿੱਤੇ ਦਾ ਮੁੱਲ ਮੋੜਨਗੇ। ਬਿਲਕੁਲ ਸਹੀ। ਠੀਕ ਹੈ, ਜੇ ਪਹਿਲਾ ਸੂਬਾ ਸੂਈ ਹੈ ਤੇ ਉਹਨੂੰ ਦੂਜੇ ਸੂਬੇ ਸੌਣ ਤੱਕ 4 ਕਿਲੋ ਤੇਲ ਚਾਰੋ, ਤਾਂ ਕਿ ਅਗਲੇ ਸੂਬੇ ਤੇ ਉਹ 4 ਕਿਲੋ ਤੇਲ ਦਾ 8 ਕਿਲੋ ਥਿੰਦਾ ਬਣਾ ਕੇ ਦੇਣ ਦਾ। ਬਿਲਕੁਲ ਸਹੀ। ਠੀਕ ਹੈ, ਤੇ ਜੇ ਤੁਸੀਂ ਉਹਦਾ 4 ਕਿਲੋ ਪਹਿਲੇ ਸੂਬੇ 'ਚ ਕੱਢ ਲਿਆ ਤੇ ਅਗਲੇ ਸੂਬੇ 'ਚ ਫੇਰ 4 ਕਿਲੋ ਕੱਢਣਾ, ਤੇ ਬੱਕਰੀ ਨੇ ਸਲਮਾਨ ਭਾਈ ਇੱਥੇ ਨਾ ਆਪਾਂ ਇੱਕ ਗੱਲ ਕਰਨੀ ਆ, ਹੁਣ ਮੇਰੇ ਦੇਨ ਚ ਆ ਗਈ ਆ। ਤੁਸੀਂ ਫਾਰਮ ਇੱਕ ਦਾ ਵਿਜ਼ਿਟ ਕਰਕੇ ਆਏ ਹੋ, ਆਪਾਂ ਨਾਮ ਨਹੀਂ ਲੈਣਾ ਬੰਦੇ ਦਾ, ਠੀਕ ਹੈ ਨਾ, ਚਲੋ ਉਹਦੇ ਨਾਲ ਸਾਡੀ ਫੇਸ ਟੂ ਫੇਸ ਜਿਹੜੀ ਗੱਲ ਆ ਉਹ ਲੈਦਾ ਵਾ। ਤੁਸੀਂ ਨਾਮ ਲਿਓ ਬਗੈਰ, ਬੰਦੇ ਦਾ ਨਾਮ ਦੱਸਿਓ ਬਗੈਰ, ਤਾਂ ਕਿ ਦੂਸਰੇ ਲੋਕਾਂ ਨੂੰ ਅਵੇਅਰਨੈਸ ਹੋਵੇ। ਇਹ ਗੱਲ ਅਸੀਂ ਇਸ ਕਰਕੇ ਇਹਦੇ ਵਿੱਚ ਸ਼ੇਅਰ ਕਰਨ ਲੱਗੇ ਆ ਕਿ ਦੂਸਰੇ ਲੋਕਾਂ ਨੂੰ ਅਵੇਅਰਨੈਸ ਹੋਵੇ ਕਿ ਯਾਰ ਸਿਰਫ ਪੈਸੇ ਨਾਲ ਕੰਮ ਨਹੀਂ ਬਣਦਾ। ਤੁਸੀਂ ਗਏ ਹੋ, ਤੁਸੀਂ ਕੀ ਵੇਖਿਆ ਵਾ ਉੱਥੇ, ਮਤਲਬ ਮਾਲਕ ਦਾ ਖਰਚਾ ਕਰਨ ਦਾ ਦਿਲ ਕਿੰਨਾ ਸੀਗਾ ਤੇ ਅੱਗੋਂ ਰਿਜ਼ਲਟ ਕੀ ਸੀਗਾ, ਤੁਸੀਂ ਇਸ ਗੱਲ ਤੇ ਜਰਾ ਥੋੜੀ ਰੋਸ਼ਨੀ ਪਾਓ। ਨਾਮ ਨਹੀਂ ਸ਼ੋਅ ਕਰਨਾ, ਇਹ ਪਰਦੇ ਦੀ ਗੱਲ ਰੱਖਣੀ। ਉੱਥੇ ਮੁਲਾਜ਼ਮਾਂ ਨੇ ਇਹ ਗੱਲ ਕਹੀ ਕਿ ਅਸੀਂ ਬਹੁਤ ਖੁਸ਼ ਹਾਂ, ਮਾਲਕਾਂ ਨੇ ਕੋਈ ਕਸਰ ਨਹੀਂ ਛੱਡੀ। ਤਾਂ ਮਾਲਕ ਮੁਲਾਜ਼ਮ ਇਹ ਗੱਲ ਕਹਿਣ ਨਾਲ ਤੇ ਫਿਰ ਮਾਲਕ ਦੇ ਦਿਲ ਦਾ ਇਹ ਹੁੰਦਾ ਕਿ ਉਹ ਜੋ ਕਹਿੰਦਾ ਵਾ ਉਹ ਮੁਲਾਜ਼ਮ ਮੰਗ ਰਿਹਾ ਦੇ ਰਿਹਾ ਵਾ। ਬਿਲਕੁਲ ਠੀਕ। ਲੇਕਿਨ ਉਹ ਅੱਗੇ ਨਹੀਂ ਰਿਜ਼ਲਟ ਨਹੀਂ ਸੀ ਨਜ਼ਰ ਆ ਰਿਹਾ ਤੁਹਾਨੂੰ ਕਿਸੇ ਦਾ ਵੀ। ਜੇ ਤੁਸੀਂ ਕਹਿੰਦੇ ਨਾ ਵੀ ਆਹ ਜਿਹੜੀ ਬੱਕਰੀ ਨਾ ਸਾਡੀ, ਜੀ ਇਹ ਇਸ ਟਾਈਮ ਅਸੀਂ ਮੰਨਦੇ ਆ ਵੀ ਇਹ ਜਿਹੜੇ ਰਾਜ ਸਾਹਿਬ ਜਿਹਨਾਂ ਦੇ ਫਾਰਮ ਤੇ ਅਸੀਂ ਆਏ ਆ, ਸਮਝ ਲਓ ਉਹਨਾਂ ਦੀ ਜੀ, ਠੀਕ ਆ। ਦੰਦ ਵੀ ਤੁਸੀਂ ਦੇਖ ਸਕਦੇ, ਇਹ ਪੂਰੀ ਆ, ਮੂੰਹ ਪੂਰੀ ਆ, ਤੇ ਦੰਦ ਥੋੜੇ ਘਸਾ ਵੀ ਗਈ ਆ। ਹੁਣ ਇਹ ਹਿਸਾਬ ਲਾ ਲਓ ਵੀ ਅਸੀਂ ਇਹਨੂੰ ਸਿਰਫ ਚਰਾਈ ਤੋਂ ਇਲਾਵਾ ਕੁਝ ਨਹੀਂ ਕਰਦੇ। ਇਹ ਬੱਕਰੀ ਉਹਨਾਂ ਦੇ ਜਾਨਵਰਾਂ ਨਾਲੋਂ ਵੀ ਥੋੜੀ ਆਪਣੇ ਆਪ 'ਚ ਦੱਸਦੀ ਆ ਕਿ ਮੈਂ ਭੋਰਾ ਮੇਰੇ ਤੇ ਚਮਕ ਹੈਗੀ ਆ। ਠੀਕ ਆ, ਪਰ ਉਹਨਾਂ ਦੀਆਂ ਬੱਕਰੀਆਂ ਖੁਸ਼ਕ ਬੜੀਆਂ। ਅੱਛਾ ਲੂਇੰਦੀਆਂ ਖੁਸ਼ਕ ਬੜੀਆਂ। ਇਹ ਹੁਣ ਤੁਹਾਡੇ ਕੋਲ ਹੋਰ ਬਿਹਤਰ ਹੋਏਗੀ, ਹਲੇ ਕੁਝ ਵੀ ਨਹੀਂ ਹੈਗੀ, ਹਲੇ ਹੋਰ ਬਿਹਤਰ ਹੋਏਗੀ। ਤੁਹਾਡੇ ਜਾਨਵਰ ਸਾਰੇ ਮੁਲਾਇਮ ਆ। ਜਿਹੜੀ ਬੱਕਰੀ ਆ ਅਸੀਂ ਰਾਜ ਸਾਹਿਬ ਨੂੰ ਦਿੱਤੀ ਆ, ਠੀਕ ਆ। ਪਹਿਲੇ ਸੂਬੇ ਸੂਈ, ਹੁਣ ਇਹਨੇ ਸੁਣਾ ਵਾ ਦੂਸਰੇ ਸੂਬੇ, ਠੀਕ ਆ। ਮੂੰਹ ਇਹ ਕੀ ਆ, ਪੂਰੇ 8 ਆ। ਸਹੀ, 8 ਦੀਆਂ ਦੰਦੀਆਂ ਕੱਢਣ ਦਈ, ਬਲਕਿ ਪੂਰੇ ਹੀ 8। ਠੀਕ ਆ, ਹੁਣ ਇਹਨੇ ਦੂਜੇ ਸੂਬੇ। ਸਲਮਾਨ ਭਾਈ ਤੁਸੀਂ ਮੈਨੂੰ ਇਹ ਦੱਸਣਾ ਵਾ ਕਿ ਆਪਾਂ ਉਹ ਗੱਲ ਕਰਦੇ ਪਏ ਸੀ ਫਾਰਮ ਦੀ, ਕਿ ਤੁਸੀਂ ਉਸ ਫਾਰਮ 'ਚ ਸਭ ਤੋਂ ਵੱਡਾ ਨੁਕਸ ਵੇਖਿਆ ਕੀ ਹੈ, ਕਿ ਜਿਹੜਾ ਤੁਹਾਨੂੰ ਕਿ ਲੱਗੀ ਯਾਰ ਕਿ ਇੰਨਾ ਪੈਸਾ ਖਰਚਣ ਦੇ ਬਾਵਜੂਦ ਵੀ ਸਵਾਦ ਕੋਈ ਨਹੀਂ ਆਇਆ? ਕੀ ਤੁਹਾਨੂੰ ਵੱਡਾ ਨੁਕਸ ਮੇਨ ਕੀ ਨਜ਼ਰ ਆਇਆ, ਕਮੀ ਕੀ ਨਜ਼ਰ ਆਈ? ਕਮੀ ਉੱਥੇ ਇਹ ਨਜ਼ਰ ਆਈ ਹੈ ਜੀ, ਜਾਨਵਰਾਂ ਦੀ ਜਿਹੜੀ ਕੇਅਰ ਬਣਦੀ ਹੈ ਨਾ ਆਪਣੀ ਇਨਸਾਨੀਅਤ ਤੌਰ ਤੇ, ਉਹ ਪੂਰੀ ਨਹੀਂ ਹੈਗੀ। ਠੀਕ ਆ ਜੀ। ਇੱਕ ਤੇ ਉਹਦੇ ਵਿੱਚ ਸੈਟਅਪ ਜਿਹੜਾ ਵਾ ਉਹ ਆਪਣਾ ਪਾਣੀ, ਹੁਣ ਅਸੀਂ ਆ ਰੱਖਿਆ ਪਾਣੀ। ਜੀ ਅਸੀਂ ਇਹ ਵੀ ਆ ਦੇਖੋ ਦੋਸਤੋ, ਆ ਤਸਲਿਆਂ 'ਚ ਪਾ ਕੇ ਪਾਣੀ ਰੱਖਿਆ ਆ। ਜਿਹੜਾ ਹੁਣ ਸਾਡਾ ਸੈਟਅਪ ਹੈ ਵੀ ਠੀਕ ਨਹੀਂਗਾ। ਹਾਂਜੀ, ਠੀਕ ਆ। ਪਾਣੀ ਜਿੱਦਾਂ ਹੁਣ ਆ ਖਾਲੀ ਆ, ਇਹਦੇ ਵਿੱਚ ਪਾਣੀ ਭਰਿਆ ਹੋਵੇ, ਚੱਲਦਾ ਹੋਵੇ ਪਾਣੀ, ਚੱਲਦਾ ਹੋਵੇ। ਸਾਡਾ ਤੇ ਮਾਲ ਬਾਹਰ ਜਾਂਦਾ ਨਾ, ਅਸੀਂ ਤਾਂ ਇੰਨਾ ਆ ਸਿਸਟਮ ਕੀਤਾ ਕਿ ਚਲੋ ਬਾਹਰੋਂ ਵੀ ਇਹਨਾਂ ਨੇ ਖਾ ਲਿਆ, ਖੋਲਿਆ ਤਾਂ ਪੀ ਲੈਣਾ। ਜਿੰਨੇ ਹੁਣ ਪੀਣਾ 10 ਮਿੰਟ ਬਹਿਣ ਆਈਆਂ, 2 ਘੰਟੇ ਤੇ ਬਹਿ ਕੇ ਫੇਰ ਇਹਨਾਂ ਚੱਲਣਾ, ਆਪੇ ਬਾਹਰੋਂ ਪਾਣੀ ਪੀ, ਚਰਾਈ ਤੇ ਚੱਲ ਜਾਣਾ ਹੁਣ ਇਹਨਾਂ ਨੇ। ਹਾਂਜੀ, ਇਹਨਾਂ ਦੀਆਂ ਘਰ ਦੇ ਵਿੱਚ ਬੈਠੀਆਂ ਨਾ ਬੱਕਰੀਆਂ, ਉਹ ਆਪਣਾ ਫਾਰਮਾਂ ਦੇ ਵਿੱਚ ਜੀ, ਉਹ ਇਹ ਟੱਪਾ ਵਾਲਾ ਸੈਟਅਪ ਨਾ ਕਰਨ। ਅੱਛਾ, ਉਹਨਾਂ ਦੇ ਜਾਨਵਰ ਨੂੰ ਸਭ ਤੋਂ ਜ਼ਿਆਦਾ ਮਾਰ ਪਾਣੀ ਦਿੰਦਾ ਉਹ। ਅੱਛਾ, ਪਾਣੀ ਉਹ ਸਹੀ ਨਹੀਂ ਹੈਗਾ, ਖੁਰਾਕ ਦਿੰਦੇ ਆ। ਅੱਛਾ, ਟੱਪ 'ਚ ਪਾਣੀ ਭਰ ਕੀ ਖੁਰਾਕ ਕੀ ਉਹ ਪਾਉਂਦੇ? ਪੱਠਾ ਦੱਸਾ ਕੀ ਪਾਉਂਦੇ ਹੋ? ਖੁਸ਼ਕ ਖੁਰਾਕ, ਮੂੰਗੀ ਦਾ ਮਿੱਸਾ। ਅੱਛਾ, ਉਸ ਤੋਂ ਬਾਅਦ ਢੀਆਂ ਤੇ ਗਾਚਾ ਕੁਤਰ ਕੇ। ਅੱਛਾ, ਇਹ ਤੇ ਕੋਈ ਖੁਰਾਕ ਨਹੀਂ, ਤੇ ਭੇਡਾਂ ਵਾਲੀ ਖੁਰਾਕ ਆ। ਤੇ ਭੇਡਾਂ ਅਲਹਮਦੁਲਿਲਾ ਉਹਨਾਂ ਦੀਆਂ ਠੀਕ ਠਾਕ ਜੀ। ਤੇ ਬੱਕਰੀਆਂ ਜਿੰਨੀਆਂ ਸੀ ਇਹ ਸਾਰੀਆਂ ਮਾਸ਼ਾਅੱਲਾ ਬੜੇ ਆ ਸਾਡੀਆਂ। ਤੇ ਆ ਜਿਹੜਾ ਬੱਕਰੀ ਆ ਇਹਦਾ ਕੱਦ ਥੋੜਾ, ਬੱਕਰੀ ਉਹਨਾਂ ਦਾ ਮਾਸ਼ਾਅੱਲਾ ਕੱਦ ਸੀ, ਇੱਥੇ ਕੱਦ ਸੀਗੇ ਜਿਹੜੇ ਤੁਸੀਂ ਉੱਥੇ ਬੱਕਰੇ ਵੇਖ ਕੇ, ਯਾਨੀ ਕਿ ਤੁਹਾਡਾ ਗੱਲ ਦਾ ਮਤਲਬ ਨਾਮੀ ਗ੍ਰਾਮੀ ਬੱਕਰੇ, ਨਸਲੀ, ਲੇਕਿਨ ਕੇਅਰ ਨਹੀਂ ਹੈਗੀ। ਠੀਕ ਆ। ਬੱਕਰੇ ਬਹੁਤ ਅੱਛੇ ਸੀ, ਕੱਦ ਕਾਠ ਬੜੇ ਜੀ, ਉਹਨਾਂ ਦੀ ਕੇਅਰ ਨਹੀਂ ਹੈ ਸੀ। ਕੇਅਰ ਦੀ ਵਜ੍ਹਾ ਤੋਂ ਜਾਨਵਰ, ਉਹਨਾਂ ਦੇ ਜਾਨਵਰਾਂ ਨੂੰ ਜੂਆਂ ਵੀ ਪਈਆਂ ਹੋਈਆਂ ਜਿਹਨੂੰ ਕਾਂਗੋ ਵਾਇਰਸ ਕਹਿੰਦੇ ਆ ਜੀ। ਤੇ ਜਿਹੜਾ ਡਾਕਟਰ ਆ ਉਹ ਕਹਿੰਦੇ ਜੀ ਅਸੀਂ ਵੈਕਸੀਨ ਕਰਦੇ ਆ, ਲੇਕਿਨ ਮੈਂ ਇਹ ਗੱਲ ਦੀ ਗਾਰੰਟੀ ਦਿੰਦਾ ਵੀ ਮੈਂ ਵੈਕਸੀਨ ਕਰ ਦਿੰਦਾ ਵਾ ਜਾਨਵਰਾਂ ਨੂੰ, ਕਿ 3 ਮਹੀਨਿਆਂ ਤੱਕ ਉਹਨਾਂ ਵਿੱਚ ਕੀੜਾ ਜਾਂ ਕੋਈ ਮਸਲੇ ਮਸਾਇਲ ਅੱਲਾ ਦੇ ਹੁਕਮ ਨਾਲ ਇਨਸ਼ਾਅੱਲਾ ਨਹੀਂ ਆ। ਠੀਕ ਹੋ ਗਿਆ ਦੋਸਤੋ। ਇਹ ਜੂਆਂ ਕਹਿ ਰਹੇ, ਚਿੱਚੜ ਜਿਹੜਾ ਲੱਗਾ ਹੁੰਦਾ, ਪੰਜਾਬੀ 'ਚ ਅਸੀਂ ਚਿੱਚੜ ਕਹਿੰਦੇ ਆ, ਲੇਕਿਨ ਉਹਨੂੰ ਇੰਗਲਿਸ਼ 'ਚ ਕਹਿੰਦੇ ਕਾਂਗੋ ਵਾਇਰਸ। ਉਹ ਕਹਿੰਦੇ ਉੱਥੇ ਫਾਰਮ 'ਚ ਬੜਾ ਸਾਨੂੰ ਨਜ਼ਰ ਆਇਆ ਵਾ, ਕਾਫੀ ਜਾਨਵਰਾਂ ਨੂੰ ਉਹੀ ਸੀਗਾ। ਤੇ ਇਹ ਜਾਨਵਰ ਦਾ ਨਾ ਖੂਨ ਚੂਸਦਾ ਵਾ, ਇਹਨੇ ਚਿੰਬੜ ਜਾਣਾ ਇੱਕ ਜਗ੍ਹਾ ਤੇ, ਉੱਥੇ ਜਾਨਵਰ ਦੇ ਇੱਥੇ ਜਿੱਥੇ ਵੀ ਇਹ ਚਿੰਬੜ ਗਿਆ, ਇਹਨੇ ਉਹ ਖੂਨ ਚੂਸੀ ਜਾਣਾ ਜਾਨਵਰ ਦਾ। ਮਿਸਾਲ ਦੇ ਤੌਰ ਤੇ ਅਗਰ ਤੁਸੀਂ ਉਹਨੂੰ 100% ਖੁਰਾਕ ਦਿੱਤੀ ਹੈ ਨਾ, ਤੇ 20% ਉਹਨੇ ਚੂਸ ਜਾਣੀ ਉਹਦਾ ਖੂਨ।
ਤੇ ਉਹਨੂੰ 80% ਲੱਗਣੀ। ਜਾਨਵਰ ਤੁਹਾਡਾ ਦਿਨ ਬ ਦਿਨ ਮਾੜਾ ਹੀ ਹੋਣਾ ਵਾ, ਤੇ ਫਿਰ ਇਹਦੀਆਂ ਬਿਮਾਰੀਆਂ ਬੜੀਆਂ ਖਤਰਨਾਕ ਆ, ਕਾਂਗੋ ਵਾਇਰਸ ਦੀਆਂ ਅੱਗੇ ਦੀ ਅੱਗੇ, ਫਿਰ ਡੈਥ ਹੋਣ ਦਾ ਵੀ ਖਤਰਾ ਹੁੰਦਾ ਜਾਨਵਰ ਦੀ। ਜਿਹੜੇ ਬੰਦੇ ਫਾਰਮਾਂ ਦੇ ਵਿੱਚ ਬੱਕਰੀ ਨੂੰ ਪਾਲ ਰਹੇ ਆ, ਲਾਜ਼ਮੀ ਸ਼ੱਕਰ ਦਾ ਪਾਣੀ ਦੇਣ, ਬੇਸਨ ਦਾ ਪਾਣੀ ਦੇਣ। ਠੀਕ ਹੋ ਗਿਆ। ਬੱਕਰੀ ਗਰਮੀ ਨਹੀਂ ਮੰਨਦੀ, ਹਾਂ ਬੱਕਰੀ ਨੂੰ ਲੂਣ ਮਿਰਚ ਮਸਾਲਾ ਲਾਜ਼ਮੀ ਦੇਣ, ਕਿਉਂਕਿ ਇਹ ਜਿੱਦਿਆ ਮੂੰਗੀ ਦਾ ਮਿੱਸਾ, ਢੀਂਜਣ, ਗਾਚਾ, ਇਹ ਸਾਰਾ ਬਾਇਆ। ਸਹੀ ਠੀਕ ਆ, ਜਿਹੜੇ ਮਰਜੀ ਬੰਦੇ ਨੂੰ ਪੁੱਛ ਲੋ, ਮੱਕੀ ਵੀ ਪਾਇਆ, ਹਾਂਜੀ, ਢੀਂਜਣ ਵੀ ਤੇ ਇਦਾਂ ਹੀ ਆ, ਕੋਈ ਸ਼ੱਕ ਨਹੀਂ ਇਹਦੇ ਪਾਇਆ, ਬਿਲਕੁਲ ਸਹੀ, ਮੂੰਗੀ ਦਾ ਮਿੱਸਾ ਵੀ ਪਾਇਆ। ਹਾਂਜੀ ਠੀਕ ਆ, ਖੁਸ਼ਕ ਖੁਰਾਕ ਜਿਹਨੂੰ ਕਹਿੰਦੇ ਆ। ਅਸੀਂ ਹਰਾ ਨਹੀਂ ਦਿੰਦੇ, ਤੇ ਹਰੇ ਦੇ ਮੁਤਾਬਕ ਫਿਰ ਅਸੀਂ ਉਹਨਾਂ ਨੂੰ ਪਾਣੀ ਤੇ ਪੂਰਾ ਦਈਏ ਨਾ। ਹੁਣ ਜੇ ਉਹ ਨਹੀਂ ਪਿੰਦੀਆਂ, ਉਹਨਾਂ ਨੂੰ ਧੱਕੇ ਨਾ ਪਿਆਓ, ਮੂੰਹ ਫੜੋ। ਜੇ ਕਈਆਂ ਭਰਾਵਾਂ ਨੂੰ ਪਤਾ ਨਹੀਂ ਮੂੰਹ ਫੜਨ ਦਾ, ਇੱਧਰ ਆਓ, ਆਵੇ ਇੱਥੋਂ ਮੂੰਹ ਫੜੋ ਤੁਸੀਂ। ਕਈਆਂ ਭਰਾਵਾਂ ਨੂੰ ਮੂੰਹ ਫੜਨ ਦਾ ਪਤਾ ਨਹੀਂ, ਇੱਥੇ ਹੱਥ ਪਾਓ ਤੇ ਆਪਣਾ ਜਿਹੜੀ ਵੀ ਸ਼ੈ ਤੁਸੀਂ ਜਾਨਵਰ ਨੂੰ ਦਵੋ। ਇੱਥੇ ਦੰਦ ਨਹੀਂ ਹੁੰਦਾ ਜਿੱਥੇ ਤੁਸੀਂ ਹੱਥ ਪਾਇਆ, ਹਨਾ? ਇੱਥੇ ਦੰਦ ਨਹੀਂ ਹੁੰਦਾ ਤੇ ਅੱਗੇ ਦਾੜ ਹੁੰਦੀ ਆ, ਤੇ ਤੁਸੀਂ ਆ ਜਿਹੜਾ ਗੂਠਾ ਇੱਥੇ ਗੱਲੀ ਦੇ ਨਾਲ ਰੱਖ ਲੈਣਾ ਹਾਂ, ਤੇ ਇਦਾਂ ਪਿੱਛੇ ਨੂੰ ਖਿੱਚ ਲੈਣਾ। ਬਿਲਕੁਲ ਸਹੀ। ਜਿੱਦੋਂ ਮਰਜ਼ੀ ਇੱਥੋਂ ਦੀ ਸੁੱਟੀ ਜਾਓ, ਕੋਈ ਮਸਲਾ ਮਸਾਇਲ ਨਹੀਂ ਹੈ। ਹਾਂ ਠੀਕ ਆ, ਤੇ ਲੇਕਿਨ ਨਹੀਂ ਪੀਂਦੀਆਂ ਪਾਣੀ ਤੇ ਧੱਕੇ ਨਾ ਪਿਆਓ। ਅੱਛਾ ਸਲਮਾਨ ਸਾਹਿਬ, ਮੈਂ ਨਾ ਇਹ ਚੀਜ਼ ਦੇ ਨਤੀਜੇ ਤੇ ਮੈਂ ਪਹੁੰਚਿਆ ਵਾਂ। ਮੈਂ ਜਿੰਨੇ ਵੀ ਫਾਰਮਾਂ ਦਾ ਵਿਜ਼ਿਟ ਕੀਤਾ, ਜਿੰਨੇ ਵੀ ਲੋਕਾਂ ਨੂੰ ਮੈਂ ਮਿਲਿਆ ਵਾਂ, ਤੁਹਾਡੇ ਵਰਗੇ ਬੰਦਿਆਂ ਨੂੰ, ਤਜਰਬੇ ਵਾਲੇ ਬੰਦਿਆਂ ਨੂੰ, ਕਿ ਤੁਸੀਂ ਇਹਨਾਂ ਨੂੰ ਸੋਨੇ ਦਾ ਕੁਸ਼ਤਾ ਵੀ ਬਣਾ ਕੇ ਖਵਾ ਦਿਓ। ਜੋ ਚਰਾਈ ਦਾ ਨਿਮਲ ਬਦਲ ਕੋਈ ਨਹੀਂ ਹੈਗਾ। ਨਹੀਂ ਹੈਗਾ ਜੀ, ਚਰਾਈ ਦਾ ਜੋ ਮਜ਼ਾ ਨਾ, ਉਹ ਕਿਸੇ ਸ਼ਾਇਦ ਨਹੀਂ ਹੈਗਾ। ਨਹੀਂ ਹੈਗਾ ਜੀ ਕਿਸੇ ਸ਼ਾਇਦ। ਇਹ ਹੁਣ ਅਸੀਂ ਅੱਗੇ ਤੋਂ ਅੱਗੇ ਥਾਂ ਜਿਹੜਾ ਜਿਹਨੂੰ ਕਹਿੰਦੇ ਆ ਵੀ ਗਾਂ ਤਿਆਰ ਕਰਨਾ। ਅੱਛਾ ਮਾਸ਼ਾਅੱਲਾ, 5 ਮਹੀਨੇ ਦੀ ਜਿਹੜਾ ਵਾ ਏਜ ਹੈ ਜੀ। ਅੱਛਾ ਠੀਕ ਆ, ਤੇ ਆਪਣਾ ਘਰ ਦੀਆਂ ਬੱਕਰੀਆਂ ਦੇ ਵਿੱਚ ਰੱਖਿਆ ਵਾ। ਸਹੀ ਸਹੀ। ਇਹ ਉਹ ਜਿਹੜੀ ਸਲਮਾਨ ਭਾਈ, ਆ ਕੀ ਇਹਦੀ ਅੱਖ ਤੇ ਨਿਕਲਿਆ ਆ? ਮੌਕਾ ਨਿਕਲਿਆ ਜੀ। ਇਹ ਕੀ ਕੱਟਣਾ ਵਾ ਜਾਂ ਕੀ ਕਰਨਾ, ਜਾਂ ਆਪੇ ਖਤਮ ਹੋ ਜਾ? ਆਪੇ ਖਤਮ ਹੋਣਾ ਵਾ। ਆਪਣਾ ਜੰਡ ਪੇਟ ਤੇ ਅਸੀਂ ਝਾੜੂ ਸੁੱਕ ਕੇ ਆਉਣਾ ਵਾ, ਅੱਛਾ, ਤੇ ਲੂਣ ਝਾੜੂ ਜਿੱਦਾਂ ਚੜਾਏ ਉਧਰ। ਹਾਂਜੀ 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 ਹਾਂਜੀ। ਆਹ 3 ਮਹੀਨੇ ਦਾ ਜੀ। ਅੱਛਾ, ਇਹ ਅੱਲਾ ਵਾਸਤੇ ਦਾ ਛੱਡਿਆ ਵਾ। ਅੱਛਾ, ਤੇ 1-2 ਮਾਲੀ ਲੈ ਕੇ ਤੇ ਫਿਰ ਜਿਹੜਾ ਆਪਾਂ ਇਹ ਕਰ, ਅੱਛਾ ਮਾਲੀ ਵੀ ਲੈਣੇ ਕੋਕ ਦੋ? ਜਾਂ ਇਹ ਵੇਚ ਲਾਂਗੇ ਤੇ ਕਿਸੇ ਧੀ ਭੈਣ ਨੂੰ। ਮੈਂ ਸਮਝ ਗਿਆ ਤੁਹਾਡੀ, ਕਿ ਅੱਲਾ ਦੇ ਰਾਹ ਤੇ ਕਰਨਾ ਵਾ, ਜਿੱਦਾਂ ਦਾ ਵੀ ਹੋ ਗਿਆ ਠੀਕ ਹੋ ਗਿਆ। ਇਹ ਬਾਕੀ ਇਹ ਆ ਵੀ ਭਰਾਵਾਂ ਨੂੰ ਪਿਛਲੇ ਦੀ ਵੀ ਕਿਹਾ ਸੀ ਵੀ ਬੱਕਰੇ ਦੂਜੇ ਵੱਡੇ ਲਿਆਵਾਂਗੇ, 3-4। ਹਾਂ, ਬਰੀਡਰ ਦਾ ਤੁਸੀਂ ਕਿਹਾ ਸੀਗਾ, ਬਿਲਕੁਲ ਸਹੀ ਗੱਲ ਆ। ਉਹ ਨਹੀਂ ਆਏ ਹੈਗੇ, ਕੋਈ ਨਹੀਂ, ਉਹ ਇਨਸ਼ਾਅੱਲਾ ਤਾਲਾ ਦੋਸਤੋ, ਇਹਨਾਂ ਕੋ ਬਰੀਡਰ ਐਸੇ ਆ, ਟੌਪ ਕੁਆਲਿਟੀ ਬਰੀਡਰ ਆ। ਉਹ ਹੁਣ ਫਾਰਮ ਦੇ ਵਿੱਚ ਇਸ ਟਾਈਮ ਵੀ ਨਹੀਂ ਹੈਗੇ, ਵਗਾਰ ਤੇ ਗਏ। ਪਿਛਲੀ ਵੀਡੀਓ ਤੇ ਵੀ ਦੱਸਿਆ ਸੀਗਾ। ਇਨਸ਼ਾਅੱਲਾ ਨੈਕਸਟ ਵੀਡੀਓ ਹੁਣ ਜਦੋਂ ਆਏਗੀ, ਬਰੀਡਰਾਂ ਦੇ ਨਾਲ ਆਏਗੀ, ਬਰੀਡਰ ਆਉਣਗੇ ਨਾ, ਫਿਰ ਸਲਮਾਨ ਭਾਈ ਨਾਲ ਅਸੀਂ ਕਰਾਂਗੇ ਰਾਬਤਾ, ਤੇ ਫਿਰ ਇਨਸ਼ਾਅੱਲਾ ਉਦੋਂ ਵੀਡੀਓ ਬਣਾਵਾਂਗੇ, ਤੁਹਾਨੂੰ ਬਰੀਡਰ ਦਿਖਾਵਾਂਗੇ, ਤੁਹਾਡੀ ਤਬੀਅਤ ਖੁਸ਼ ਹੋ ਜਾਏਗੀ ਇਨਸ਼ਾਅੱਲਾ। ਬਾਕੀ ਸਾਨੂੰ ਤੇ ਸ਼ੌਕ ਆ ਵੀ ਸਾਡੀ ਜਾਨਵਰ ਤੇ ਚਮਕ ਹੋਣੀ ਚਾਹੀਦੀ। ਹਾਂਜੀ ਹਾਂਜੀ ਹਾਂਜੀ। ਕੋਈ ਭਰਾ ਬਾਹਰੋਂ ਆਵੇ, ਕਿਸੇ ਨੂੰ ਵੀ ਫੜੇ ਤੇ ਉਹ ਹੱਥ ਲਾ ਕੇ ਕਹੇ ਕਿ ਯਾਰ ਮੈਨੂੰ ਸੱਚੀ ਲੱਗਦਾ ਵਾ, ਨਾਲ ਨਹੀਂ ਜੁੜਦਾ, ਘਟਾਵਾ ਜਾਨਵਰ ਵਿੱਚ ਤੇ ਕੋਈ ਰੌਲਾ ਨਹੀਂ। ਬਿਲਕੁਲ ਸਹੀ। ਠੀਕ ਆ, ਨਹੀਂ, ਜਾਨਵਰਾਂ ਨੂੰ ਵੇਖ ਕੇ ਪਤਾ ਲੱਗ ਜਾਂਦਾ ਕਿ ਜਾਨਵਰ ਕਿੰਨੇ ਕੁ ਚੁਸਤ ਹੈਗੇ ਆ, ਕਿੰਨੇ ਕੁ ਖੁਸ਼ ਹੈਗੇ ਆ। ਜਾਨਵਰਾਂ ਦੀ ਉਹ ਵੇਖ ਕੇ ਨਾ, ਚਿਹਰਿਆਂ ਤੋਂ ਵੇਖ ਕੇ ਪਤਾ ਲੱਗ ਜਾਂਦਾ ਕਿ ਯਾਰ ਜਾਨਵਰ ਜਗਾਲੀ ਕਰਦੇ ਪਏ ਸਾਰੇ, ਮਾਸ਼ਾਅੱਲਾ, ਛਾਜ ਵਿਛਾਜ ਆ, ਆਪਣੀ ਜਗ੍ਹਾ ਤੇ ਖੜੇ ਆ ਸਾਰੇ। ਅੱਛਾ ਸਲਮਾਨ ਭਾਈ, ਗੱਲ ਉਹੀ ਆ ਗਈ ਫੇਰ ਜਿਹੜੀ ਪਿਛਲੀ ਵੀਡੀਓ 'ਚ ਕੀਤੀ ਸੀਗੀ, ਕਿ ਬੜੇ ਬੜੇ دیਵਾਨੇ ਤੇ ਬੜੇ ਬੜੇ ਸ਼ੌਕ ਵਾਲੇ ਬੰਦੇ ਹੁੰਦੇ ਆ, ਤੇ ਅਗਰ ਕੋਈ ਸ਼ੌਕੀਨ ਭਰਾ ਤੁਹਾਨੂੰ ਤਰਲਾ ਮਾਰੇ ਕਿ ਯਾਰ ਤੁਹਾਡੀ ਮਿਹਰਬਾਨੀ, ਸਾਨੂੰ ਆ ਤੁਹਾਡਾ ਜਾਨਵਰ ਬੜਾ ਚੰਗਾ ਲੱਗਾ ਵਾ, ਸਾਨੂੰ ਆ ਜਾਨਵਰ ਦੇ ਦਿਓ, ਤੇ ਉਹ ਸ਼ੌਕੀਨ ਮੰਗੇ, ਤੇ ਕੋਈ ਤੁਸੀਂ ਉਹਨੂੰ ਕੋਈ ਕਰੋਗੇ ਤਾਵਨ ਉਹਦੇ ਨਾਲ? ਇਹ ਸਮਝ ਕੇ ਨਾ ਵੀ ਅਸੀਂ ਬੱਕਰੀ, ਬਸ ਇਹ ਵੀ ਬੱਕਰੀ ਆ ਕਿ ਬੱਕਰੀ ਲੈਣ ਚੱਲੇ ਆ। ਹਾਂ, ਅਸੀਂ ਜਿਹੜੀਆਂ ਗੱਲਾਂ ਦੱਸ ਕੇ ਤੋਰਾਂਗੇ, ਬੇਸ਼ੱਕ ਸਾਡੇ ਨਾਲ ਸ਼ਾਮ ਕਰ ਲੈਣ। ਜੇ ਅਸੀਂ ਉਹਨਾਂ ਗੱਲਾਂ ਤੇ ਉਹਨਾਂ ਅਸੂਲਾਂ ਤੇ ਸਾਡਾ ਮਾਲ ਪੂਰਾ ਨਾ ਉਤਰੇ, ਅਸੀਂ ਜਾਨਵਰ ਵਾਪਸ ਵੀ ਲਿਆਵਾਂਗੇ। ਉਹਨਾਂ ਦੇ ਲੈਣ ਦੇਣ ਦਾ ਖਰਚੇ ਤੱਕ ਅਸੀਂ ਉਹਦਾ ਪੂਰਾ ਕਰਕੇ ਉਹਨਾਂ ਨੂੰ ਛੱਡ ਕੇ ਆਵਾਂਗੇ। ਅੱਛਾ, ਠੀਕ ਆ। ਹਾਂ, ਸਾਡੀ ਬੱਕਰੀ ਆ, ਧਿਆਨ ਦੱਸਿਆ, ਦੂਜੇ ਸੂਏ ਸਹੀ ਆ। ਮਸਲਾ ਇਸ ਟਾਈਮ ਬਾਹਰ ਦੀ ਚਰਾਈ ਤੇ ਕੋਈ ਦਾਣਾ ਦੋਣਾ ਅਸੀਂ ਜਗ੍ਹਾ ਚੇਂਜ ਕੀਤੀ ਆ। ਕੀਤੀ ਦਾ ਫਾਇਦਾ ਇਹ ਹੋਇਆ, ਸਾਡੀਆਂ ਬੱਕਰੀਆਂ ਦਾ ਦੁੱਧ ਵਧ ਗਿਆ। ਸਾਰੀ ਹਵੇਲੀ ਦਾ ਵੀ ਵਧੇ, ਚਰਾਈ ਦੀ ਵਜ੍ਹਾ ਤੋਂ ਦੁੱਧ ਵਧ ਗਿਆ, ਕਿਉਂਕਿ ਚਰਾਈ ਠੀਕ ਠਾਕ ਲਾਉਂਦੇ ਆ ਇੱਥੇ। ਹਾਂ, ਇੱਥੇ ਭਖੜਾ ਵੀ ਲੱਭਦਾ ਬੱਕਰੀ, ਯਾਨੀ ਕਿ ਤੁਹਾਡੇ ਇੱਥੇ ਆਉਣ ਦਾ ਮੁੱਲ ਪੈ ਗਿਆ। ਸਾਡਾ ਸ਼ੌਕ ਜਿਹੜਾ ਸੀਗਾ ਉਹ ਸਾਨੂੰ ਉਹਨਾਂ ਨੇ ਸਾਡਾ ਮਾਲ ਦੇ ਵਿੱਚ। ਸਲਮਾਨ ਭਾਈ, ਇਹ ਤੁਸੀਂ ਕਿੰਨਾ ਅਰਸਾ ਇੱਥੇ ਰੱਖਣੇ ਜਾਨਵਰ? ਹੋਰ ਇਹ ਤਕਰੀਬਨ ਜਿੰਨਾ ਚਿਰ ਸਾਡੇ ਮਾਲ ਨੂੰ ਅੱਛੀ ਖੁਰਾਕ ਮਿਲਦੀ ਹੈ ਇੱਥੇ ਮਿਲਦੀ ਰਹੀ। ਹਾਂਜੀ, ਤੇ ਤੁਹਾਨੂੰ ਇੱਥੇ ਕੋਈ ਉੱਥੇ ਇੱਥੇ ਤੁਹਾਨੂੰ ਕੋਈ ਹਵੇਲੀ ਦਾ ਕਿਰਾਇਆ ਸ਼ਰਾਇਆ ਕੋ ਵਾਧਾ ਘੱਟ? ਨਹੀਂ, ਕੋਈ ਨਹੀਂ। ਜਿਹੜੇ ਰਾਜ ਸਾਹਿਬ ਆ ਬਹੁਤ ਅੱਛੇ ਬੰਦੇ ਆ। ਹਾਂ ਹਾਂ। ਤੇ ਇਹ ਕੀ ਨਾਮ ਆ ਰਾਜ ਸਾਹਿਬ ਦਾ ਜਿਨ੍ਹਾਂ ਦਾ ਇਹ ਹੈਗਾ? ਰਾਏ ਹਸਨ ਸਾਹਿਬ। ਤੇ ਅੱਛਾ, ਉਹਨਾਂ ਦੇ ਜਾਨਵਰ ਇੱਥੇ ਕਿੰਨੇ ਨੇ ਟੋਟਲ? ਉਹਨਾਂ ਦੇ ਤਕਰੀਬਨ 30-35 ਜਾਨਵਰ ਨੇ, ਜਿੰਨੇ ਵੀ ਚਿੱਟੇ ਟੀਨੇ ਵਿੱਚ ਤੁਰੇ ਫਿਰਦੇ ਆ। ਇਹ ਆਪਾਂ ਹੀ ਫਿਰ ਤੁਰ ਕੇ ਲੈ ਕੇ ਦਿੱਤੇ ਆ। ਅੱਛਾ 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 ਅੱਛਾ। ਕਾਲੀ ਡੱਬੀ ਬੱਕਰੀ ਜਿਹੜੀ ਇੱਕ ਹਾਂ ਹਾਂ ਹਾਂ। ਦੋਸਤੋ, ਆ ਚੀਨਾ ਮਾਲ ਜਿੰਨਾ ਵੀ ਤੁਹਾਨੂੰ ਨਜ਼ਰ ਆ ਰਿਹਾ ਨਾ, ਚੀਨਾ ਜਾਂ ਕਾਲਾ ਕਹਿ ਰਹੇ, ਕਾਲਾ ਡੱਬਾ ਜਾਂ ਚੀਨਾ, ਇਹ ਤਕਰੀਬਨ ਰਾਏ ਸਾਹਿਬ ਦਾ ਵਾ, ਤੇ ਬਾਕੀ ਇਹਨਾਂ ਦਾ ਆਪਣਾ ਮਾਲ ਹੈਗਾ ਵਾ। ਤੇ ਪੱਠਾਂ ਉਹਨਾਂ ਨੂੰ ਆਪਾਂ ਲੈ ਕੇ ਦਿੱਤੀਆਂ ਹੋਈਆਂ। ਹਾਂ, ਮਾਸ਼ਾਅੱਲਾ ਸੋਹਣੀ। ਇਹ ਗੱਭਣਾ ਪੱਠਾ ਵਾਲੀ?
ਹਾਂਜੀ ਲੱਗਦੀ ਪਈ ਆ ਗੱਬੜ। ਇਹ ਪਹਿਲੇ ਸੂਈ ਆ ਹਨਾ? ਹਾਂ, ਇਹ ਆਪਣੀ ਕਿ ਰਾਏ ਸਾਹਿਬ ਦੀ ਆ? ਕਰਕੇ ਕੋਈ ਯਾਰਾਂ ਨਾ ਬਣਾਉਂਦਾ। ਹਾਂ ਸਹੀ ਸਹੀ ਸਹੀ। ਰਾਏ ਸਾਹਿਬ ਵੀ ਸ਼ੌਕੀਨ ਬੰਦੇ ਲੱਗਦੇ ਮੈਨੂੰ। ਠੀਕ ਹੋ ਗਿਆ। ਪੀਣ ਉਹਨਾਂ ਨੇ ਹੁਣ ਹੀ ਸ਼ੌਕ ਸ਼ੁਰੂ ਕੀਤਾ ਵਾ। ਅੱਛਾ ਅੱਛਾ ਅੱਛਾ। ਹਾਂ ਸਹੀ ਸਹੀ ਸਹੀ। ਤੇ ਆ ਇਧਰਲਾ ਮਾਲ ਦੋਸਤੋ ਆ ਦੇਖੋ ਜਰਾ ਧਿਆਨ ਨਾਲ ਵਿਊ, ਸਾਰਾ ਵਿਊ ਦਿਖਾ ਯਾਰ। ਆਹ ਮਾਲ ਸਾਰਾ ਤਕਰੀਬਨ ਸਲਮਾਨ ਭਾਈ ਦਾ ਵਾ। ਤੇ ਆ ਜਿਹੜਾ ਇਧਰ ਬੈਕ ਸਾਈਡ ਤੇ ਮਾਲ ਹੈਗਾ ਆ ਵੀ ਦਿਖਾ ਯਾਰ ਬੱਚੇ। ਇਹ ਦੇਖੋ ਇਹ ਸਾਰਾ ਮਾਲ ਤਕਰੀਬਨ ਰਾਏ ਸਾਹਿਬ ਦਾ ਵਾ। ਤੇ ਇਹ ਆਇਆ ਵਾ ਇੱਥੇ, ਇਹ ਉਹਨਾਂ ਦੇ ਜਾਨਵਰਾਂ ਦੀ ਵੀ ਕੇਅਰ ਕਰਦਾ, ਆਪਣਿਆਂ ਦੇ ਵੀ ਕਰਦਾ ਵਾ। ਤੇ ਖਰਚਾ ਖੁਰਚਾ ਕੋਈ ਨਹੀਂ ਹੈਗਾ ਨਾ ਇਹਨੂੰ ਤੇ ਨਾ ਉਹਨਾਂ ਨੂੰ। ਨਹੀਂ ਕੋਈ ਖਰਚਾ ਨਹੀਂ, ਕੋਈ ਗੱਲ ਨਹੀਂ। ਉਹਨਾਂ ਨੇ ਹਾਲਾਂਕਿ ਨਾਲ ਤੁਹਾਡੇ ਮੁੰਡੇ ਵੀ 2 ਦਿੱਤੇ ਮਾਸ਼ਾਅੱਲਾ। ਅੱਛਾ। ਉਹ ਮੁੰਡਿਆਂ ਦੇ ਕੋਲ ਵੀ ਬੱਕਰੀਆਂ ਹੈਗੀਆਂ। ਜੀ ਜੀ ਅੱਛਾ ਠੀਕ ਆ। ਤੇ ਉਹ ਵੀ ਬੜਾ ਮੁਹੱਬਤ ਕਰਦੇ ਆ। ਹਾਂ ਬਹੁਤ ਜ਼ਿਆਦਾ ਹੀ ਸਾਡੇ ਵਾਲਾ ਸਾਹਿਬ ਨਾਲੋਂ ਵੀ ਇੱਜ਼ਤ ਕਰਦੇ ਆ, ਸਾਡੇ ਨਾਲੋਂ ਵੀ ਜ਼ਿਆਦਾ। ਹਾਂ ਤੇ ਉਹਨਾਂ ਨੇ ਬੜਾ ਪਿਆਰ ਕੀਤਾ ਸਾਨੂੰ ਇੱਥੇ ਆ ਕੇ। ਅੱਛਾ ਸਲਮਾਨ ਸਾਹਿਬ, ਹਾਂਜੀ ਯਾਰ ਅੱਗੇ ਮੈਂ ਹਰ ਵੀਡੀਓ 'ਚ ਤਕਰੀਬਨ ਇਹ ਸਵਾਲ ਪੁੱਛਦਾ ਹੁੰਦਾ ਵਾਂ, ਕਿਉਂਕਿ ਯਾਰ ਕਿਸੇ ਦਾ ਗਰੀਬ ਦਾ ਭਲਾ ਹੋ ਜਾਵੇ ਨਾ ਤੇ ਇਸ ਤੋਂ ਵੱਡਾ ਸਦਕਾ ਜਾਰੀਆ ਕੋਈ ਨਹੀਂ ਹੁੰਦਾ ਹੈਗਾ। ਠੀਕ ਹੈ ਨਾ? ਕੋਈ ਜਿਹੜੇ 1-2 ਜਾਨਵਰ ਰੱਖਣ ਵਾਲੇ ਬੰਦੇ ਹੈਗੇ ਉਹ ਕਿੱਦਾਂ ਕੰਮ ਸ਼ੁਰੂ ਕਰਨ ਤੇ ਕਿੱਥੋਂ ਕਰਨ ਤੇ ਕੀ ਲੈਣ, ਬੱਕਰਾ ਲੈਣ, ਬੱਕਰੀ ਲੈਣ, ਜਾਂ ਭੇਡ ਲੈਣ, ਜਾਂ ਛਤਰਾ ਲੈਣ, ਜਾਂ ਕਿ ਉਹ ਆਪਣਾ ਕਜਲੇ ਲੈਣ, ਕੀ ਲੈਣ, ਉਹ ਮਤਲਬ ਕਿੱਥੋਂ ਸ਼ੁਰੂ ਕਰਨ ਕੰਮ? ਜਰਾ ਥੋੜੀ। ਦੇਸੀ ਭੇਡਾਂ ਤੋਂ ਸ਼ੁਰੂ ਕਰਨੀ ਜੀ, ਇਹ ਕਾਰੋਬਾਰ ਵਾਸਤੇ ਚੱਲਣਾ ਵਾ। ਤੇ ਕਾਰੋਬਾਰ ਵਾਸਤੇ? ਅੱਛਾ ਸਿਰਫ ਦੇਸੀ ਭੇਡਾਂ। ਅੱਛਾ ਦੇਸੀ ਭੇਡਾਂ ਰੱਖ ਲੈਣ 4। ਅੱਛਾ। ਇੱਕ ਭੇਡੂ 5। ਅੱਛਾ। ਉਹਨਾਂ ਨੂੰ ਤੁਸੀਂ ਘਰ ਜੋ ਵੀ ਖਾ ਰਹੇ ਨਾ ਵਧਿਆ ਪੁੱਛਿਆ ਹੀ ਉਹਨਾਂ ਨੂੰ ਪਾ ਦੋ। ਬਾਹਰੋਂ ਘਾਹ ਤੇ 10 ਮਿੰਟ ਵੀ ਸਾਫਾ ਜਿਹੜਾ ਤੁਹਾਡੇ ਸਿਰ ਮੋਢੇ ਵਾਲਾ ਨਾ, ਇਹ ਘਾਹ ਤੇ ਸੁੱਟ ਲੈਣਾ। ਜੇ ਤੁਹਾਡੇ ਘਾਹ ਨੂੰ ਸਾਫਾ ਲੱਗ ਗਿਆ ਵੀ ਸਾਫੇ ਨਾਲ ਘਾਹ ਲੱਗਦਾ ਤੇ ਸਮਝ ਲਓ ਤੁਹਾਡੀਆਂ ਭੇਡਾਂ ਰੱਜ ਲੈਣਗੀਆਂ ਉੱਥੇ। ਉੱਥੇ 2 ਮਰਲੇ ਵੀ ਜਗ੍ਹਾ ਹੋਊਗੀ ਤੇ ਭੇਡਾਂ ਪਹਿਲੀ ਰੱਜ ਕੇ ਘਰ ਨੂੰ ਆ ਜਾਣਗੀਆਂ। ਅੱਛਾ ਕੈਸੀ ਟੈਕਨੀਕਲ ਗੱਲ ਦੱਸੀ ਯਾਰ। ਘਰ ਨਹੀਂ ਇਹ ਨਹੀਂ ਸੋਚਣਾ ਕਿ ਅਸੀਂ ਉਹਨਾਂ ਨੂੰ ਚੌਕਰ ਵੰਡੇ ਪਾਣੇ ਆ, ਖਰਚੇ ਬੜੇ ਹੋਣੇ ਨਹੀਂ। ਸਿਰਫ ਉਹਨਾਂ ਨੂੰ ਰਹਿਣ ਨੂੰ ਜਗ੍ਹਾ ਦੇਣੀ ਆ। ਬਾਕੀ ਉਹਨਾਂ ਨੇ ਤੁਹਾਡਾ ਢਿੱਡਾ ਪੇ ਭਰਨ ਲੱਗ ਪੈਣਾ। ਤਕਰੀਬਨ ਜੇ ਉਹ ਤੁਸੀਂ ਔਂਸਰਾਂ ਲਈਆਂ ਜਿਨ੍ਹਾਂ ਨੂੰ ਨਹੀਂ ਸੌਣ ਵਾਲੀਆਂ, ਉਹ ਲਈਆਂ ਤੇ 4 ਮਹੀਨੇ, ਯਾਨੀ ਕਿ ਸੂਆ ਜਿਹਨੇ ਨਹੀਂ ਦਿੱਤਾ ਹੁੰਦਾ ਪਹਿਲੇ ਸੂਏ ਵਾਲੀਆਂ ਜੀ, ਜਾਂ ਤੁਹਾਡੇ ਘਰ ਆ ਕੇ ਲੱਗਣਗੀਆਂ 5 ਮਹੀਨਿਆਂ ਬਾਅਦ ਲੇਲਾ ਜਾਂ ਲੇਲੀ। ਭੇਡ ਦਾ ਇਹ ਫਾਇਦਾ ਕਿ ਲੇਲਾ 6 ਮਹੀਨਿਆਂ ਦਾ ਕੁਰਬਾਨੀ ਲੱਗਦਾ। ਠੀਕ ਆ। ਆਊਟਪੁੱਟ ਛੇਤੀ ਲੱਭ ਜਾਂਦਾ। ਹਾਂਜੀ। ਦੋਂਦਾ ਹੋਵੇ ਚਾਹੇ ਨਾ, ਇਹ ਤੇ ਦੋਂਦੇ ਨਾ ਦੋ। ਸਹੀ ਗੱਲ ਆ। ਸਿਰਫ ਇਹਦਾ ਇਹ ਸਿਹਤਮੰਦ ਹੋਣਾ ਚਾਹੀਦਾ। 6 ਮਹੀਨਿਆਂ ਦਾ ਵੀ ਲੱਗਦਾ। ਬਿਲਕੁਲ ਸਹੀ ਗੱਲ। 4 ਮਹੀਨਿਆਂ 5 ਦਾ ਤੇ ਆਮ ਵਿਕਦਾ ਜਿਹੜਾ ਸਹੀ ਸਾਂਭਦੇ ਆ। ਬਿਲਕੁਲ ਸਹੀ ਤਰੀਕੇ ਨਾਲ। ਲੇਕਿਨ ਇਹ 6 ਮਹੀਨਿਆਂ ਦਾ। ਯਾਨੀ ਕਿ ਤੁਹਾਡਾ ਗੱਲ ਕਰਦਾ ਮਤਲਬ ਇਹ ਕਿ ਭੇਡ ਪਾਲੋ 3-4 ਮਹੀਨਿਆਂ ਬਾਅਦ ਹੀ ਮਾਲ ਵੇਚੋ ਜਨਾਬ, ਪੈਸੇ ਜੇਬ 'ਚ। ਹਾਂਜੀ ਦੇਸੀ ਭੇਡ ਜਿਹਨੂੰ ਕੀ ਬਾਤ ਹੈ। ਇਹ ਕੋ ਕਜਲੀਆਂ ਕੁਜਲੀਆਂ ਇਹ ਬਹੁਤ ਅਸੀਂ ਨਹੀਂ ਸਾਨੂੰ ਕਹਿੰਦੇ। ਇਹ ਤੇ ਇੱਕ ਮਹਿੰਗੀ ਫੀਡ 'ਚ ਆ ਜਾਂਦੀਆਂ ਵਾ। ਮਹਿੰਗਾ ਫੀਡ, ਸਸਤੀ ਫੀਡ ਲਵੋ, ਖਰਚਾ ਵੀ ਜ਼ਿਆਦਾ ਨਾ ਕਰੋ ਤੇ ਕਮਾਈ ਵੀ ਜ਼ਿਆਦਾ ਕਰੋ। ਜ਼ਿਆਦਾ ਕਰੋ। ਬਿਲਕੁਲ ਠੀਕ। ਉਹ ਆਪਣਾ ਇਸ ਵਾਸਤੇ ਆ। ਤੇ ਦੂਸਰੀ ਗੱਲ, ਜਿਹੜੇ ਭਰਾ ਨੇ ਨਸਲ ਬਣਾਉਣੀ ਆ, ਹਾਂਜੀ, ਉਹ ਨਸਲ ਜ਼ਰੂਰੀ ਨਹੀਂ ਕਿ ਜਿਹੜੀ ਹੁਣ ਮੇਰੇ ਕੋਲ ਆ ਇਹ ਹਰ ਭਰਾ ਕੋ ਹੋਵੇ। ਨਹੀਂ, ਨਸਲ ਹੀ ਹੁੰਦੀ ਆ, ਟੈਡੀ ਦੀ ਹੋਵੇ ਤੇ ਭਾਵੇਂ ਦੇਸੀ ਦੀ। ਕੀ ਬਾਤ ਆ, ਬੜੀ ਗੱਲ ਕੀਤੀ ਆ ਬੱਕਰੀ ਹੈ ਨਾ ਜੀ। ਹਾਂਜੀ ਹਾਂਜੀ। ਇਹ ਕਿਸੇ ਨੂੰ ਵੀ ਨਹੀਂ ਪਤਾ ਵੀ ਇਹ ਪਿੱਛੋਂ ਇਹਦਾ ਮਾਂ ਕਿਹੜੀ ਆ ਪਿਓ ਕਿਹੜਾ। ਜਿੰਨਾ ਚਿਰ ਤੁਸੀਂ ਘਰੋਂ ਤਿਆਰ ਨਹੀਂ ਕਰ। ਠੀਕ ਆ। ਸਹੀ ਗੱਲ। ਫਾਰਮਾਂ 'ਚ ਜਾਂਦੇ ਆ, ਬੜੇ ਬੜੇ ਤਗੜੇ ਨਾਮੀ ਛੇੜੂਆਂ ਕੋ ਬੱਕਰੀਆਂ ਵਾਲਿਆਂ ਕੋ ਜਾਂਦੇ ਆ, ਉਹ ਬੱਕਰੀ ਕੱਢ ਕੇ ਵਿਖਾਉਂਦੇ ਆ ਜੀ ਇਹਦੀ ਮਾਂ ਬੜੀ ਚੰਗੀ ਸੀ, ਪਿਓ ਬੜਾ ਚੰਗਾ ਸੀ। ਜਦੋਂ ਤੁਸੀਂ ਵੇਖੀ ਨਹੀਂ, ਤੁਸੀਂ ਕੀ ਗਾਰੰਟੀ ਦੇ ਸਕਦੇ? ਕੀ ਗਾਰੰਟੀ ਦੇ ਸਕਦੇ? ਸਹੀ ਗੱਲ। ਅਗਲੇ ਦੀਆਂ ਕਹਾਣੀਆਂ ਤੇ ਹੀ ਆ। ਮੈਂ ਇਹ ਗੱਲ ਵੀ ਭਰਾਵਾਂ ਨੂੰ ਕਹੂੰਗਾ, ਜਾਨਵਰ ਲੈਣ ਚੱਲੇ 10 ਲੱਖ ਦਾ ਵੀ ਲਿਆਓ ਪੈਸਾ, ਮੈਂ ਹੱਥਾਂ ਦੀ ਮੈਲ ਆ। ਬਿਲਕੁਲ ਸਹੀ। ਅੱਜ ਮੇਰੇ ਕੋਲ, ਕੱਲ ਤੁਹਾਡੇ ਕੋਲ। ਸਹੀ ਜੀ। ਕਿਉਂ? ਤੁਸੀਂ ਸ਼ੌਕ ਪੂਰਾ ਕਰਨਾ, ਸ਼ੌਕ ਦਾ ਮੁੱਲ ਕੋਈ ਨਹੀਂ। ਮੁੱਲ ਕੋਈ 10 ਲੱਖ ਵੀ ਭਰਨਾ ਪੈਂਦਾ, ਪਰ ਉਹ ਸਟਾਮ ਕਰੋ ਵੀ ਸਾਨੂੰ ਇਹ ਜੋ ਤੁਸੀਂ ਕਹਿ ਰਹੇ ਆ ਇਹ ਪੂਰਾ ਕਰਕੇ ਦੇਗੀ। ਕੀ ਬਾਤ ਆ, ਕੀ ਬਾਤ ਆ, ਕੀ ਬਾਤ। ਮੈਂ ਜ਼ਿੰਦਗੀ ਦੀ ਨਹੀਂ ਦੇਖ ਕੇ। ਵਪਾਰੀ ਅੱਜ ਕੱਲ ਇਹੀ ਕੁਛ ਕਰਦੇ ਆ, ਕੋ ਐਵੇਂ ਹੀ ਉਹਦੇ ਨਾਲ ਦੇ ਦੇਣਗੇ ਵੀ ਇੰਨੇ ਸਾਲ ਜੀਵ। ਨਹੀਂ, ਮੈਂ ਇਹ ਗੱਲ ਦੀ ਗਾਰੰਟੀ ਤੇ ਇਹ ਗੱਲ ਉਹਦੇ ਕੋਲ ਬਸ ਪੁੱਛ ਲੈਣੀ ਵੀ ਜਿੱਦਣ ਸਾਡੇ ਘਰ ਸੂਗੀ, ਜੋ ਤੇਰੇ ਘਰ ਕਰਨ ਦਈ ਆ ਤੇਰੇ ਘਰ ਕਰੂਗੀ। ਕੀ ਬਾਤ ਆ। ਵਪਾਰੀ ਇਹੀ ਕਰਦੇ, ਜਦੋਂ ਵੇਚਣਾ ਹੁੰਦਾ ਨਾ ਜਾਨਵਰ ਤੇ ਉਹ 50 ਡਿਗਰੀਆਂ ਨਾਲ ਲਾ ਦਿੰਦੇ ਉਹਦੀ ਨਸਲ ਦੀਆਂ, ਕਿ ਲੈ ਵੀ ਇਹ ਪਿੱਛੋਂ ਏਦਾਂ ਅੱਗੋਂ ਏਦਾਂ ਫਲਾਣੀ ਟਮਕਾਣੀ ਹੈ। ਉਹ ਪੈਸੇ ਵਟਣ ਦੀ ਗੱਲ, ਸਿਰਫ ਗੱਲ ਆਪਣੇ ਰੋਜ਼ੀ ਚਲਾਉਣ ਵਾਸਤੇ ਬਿਲਕੁਲ ਮਾਰਨੇ ਪੈਂਦੇ ਆ ਨਾ। ਹਾਂਜੀ। ਤੇ ਬਾਕੀ ਆਪਾਂ ਨਾ ਤੇ ਕੋਈ ਝੂਠ ਮਾਰਿਆ ਵਾ ਤੇ ਨਾ ਆਪਾਂ ਨੂੰ ਲੋੜ ਆ। ਬਿਲਕੁਲ ਸਹੀ ਗੱਲ। ਜਿੰਨਾ ਡਾਕਟਰਾਂ ਕੋ ਬਚ ਹੁੰਦਾ ਵਾ। ਹਾਂਜੀ। ਖਾਸ ਕਰ ਬੇਨਸਲੇ ਜਿਹੜੇ ਐਵੇਂ ਬਿਲਾ ਵਜ੍ਹਾ ਪੈਸੇ, ਕਈ ਐਸੇ ਮੈਂ ਭਰਾ ਆਇਆ ਹੁਣ ਵੀਡੀਓ ਮੈਂ ਪਹਿਲੇ ਜਿਹੜੀ ਪਾਈ ਉਹ ਪਹਿਲੀ ਵਾਰੀ ਸਾਡੀ ਵੀਡੀਓ ਸੀਗੀ। ਲੇਕਿਨ ਬੜੇ ਭਰਾਵਾਂ ਨੇ ਰਾਬਤਾ ਕੀਤਾ ਜੀ, ਡਾਕਟਰ ਕੋ ਇੰਜ ਵੀ ਕਰਾਇਆ ਉਂਝ ਵੀ ਕਰਾਇਆ, ਸੂਤ ਨਹੀਂ ਆਇਆ। ਕਿਉਂ ਨਹੀਂ ਆਇਆ? ਕਿਉਂਕਿ ਉਹ ਡਾਕਟਰ ਨੇ ਓਰੀਜਨਲ ਤਰੀਕਾ ਕੀਤਾ ਹੀ ਨਹੀਂ। ਉਹਨਾਂ ਨੇ ਆਪਣੀ ਸਿਰਫ ਦਿਹਾੜੀ ਤੱਕ ਧਿਆਨ ਰੱਖਿਆ ਵੀ ਜੇ ਜਾਨਵਰ ਸਹੀ ਹੋ ਗਿਆ ਤੇ ਫਿਰ ਅਗਲੀ ਦਿਹਾੜੀ ਉਹਨਾਂ ਦੀ ਲੱਗਣੀ ਕਿੱਦਾਂ। ਠੀਕ ਆ। ਤੁਹਾਡੀ ਮਿਹਰਬਾਨੀ ਆ ਭਰਾਵਾਂ ਦੀ, ਜਿੰਨਾ ਵੀ ਸਾਡੇ ਕੋਲ ਪੁੱਛਣ ਦੀ ਜ਼ਰੂਰਤ ਨਹੀਂ ਆ।
ਤੁਹਾਡੇ ਵੱਡਿਆਂ ਦਾਦਿਆਂ ਬਾਬਿਆਂ ਕਿਸੇ ਪਿੰਡ ਦੇ ਵਿੱਚ ਕਿਸੇ ਨਾ ਕਿਸੇ ਨੇ ਜਾਨਵਰ ਰੱਖੇ ਸੀ। ਬੜੀ ਗੱਲ ਆ, ਬੜੀ ਗੱਲ। ਠੀਕ ਆ, ਉਹਨੂੰ ਪੁੱਛੋ ਵੀ ਯਾਰ ਸਾਡੇ ਜਾਨਵਰ ਨੂੰ ਬੁਖਾਰ ਆ, ਇਹਨੂੰ ਕੀ ਦਈਏ। ਕੀ ਬਾਤ। ਠੀਕ ਆ, ਉਹ ਚੀਜ਼ ਤੇ ਇਤਮਾਦ ਕਰਕੇ ਉਹ ਚੀਜ਼ ਨੂੰ ਅੱਗੇ ਚਲਾਓ। ਬਿਲਕੁਲ ਸਹੀ। ਠੀਕ ਆ, ਹੁਣ ਤੱਕ ਅਸੀਂ ਵੀ ਜੰਮੇ ਪਲੇ ਆ ਤੇ ਆਪਣੇ ਘਰਦਿਆਂ ਨੁਕਸਿਆਂ ਤੇ ਏਡੇ ਏਡੇ ਮਾਲ ਵੀ ਸਾਂਭਿਆ ਵਾ। ਹੁਣ ਤੱਕ ਅੱਜ ਜੇ ਥੋੜੀਆਂ ਤੇ ਕੋਈ ਗੱਲ ਨਹੀਂ, ਅੱਲਾ ਨੇ ਬਹੁਤੀਆਂ ਕਰਨੀਆਂ। ਹਾਂ ਨਹੀਂ ਮਾਸ਼ਾਅੱਲਾ, ਹੁਣ ਵੀ ਜਾਨਵਰ ਠੀਕ ਆ। ਠੀਕ ਆ, ਬਾਕੀ ਆ ਸਾਡੇ ਕੋਲ 100 ਬੱਕਰੀ ਵੀ ਰਹੀ ਆ। ਹਾਂਜੀ ਅਲਹਮਦੁਲਿਲਾ। ਤੇ ਅੱਜ 30-35 ਆ ਤੇ ਕੋਈ ਸ਼ੁਕਰ ਆ ਅੱਲਾ ਪਾਕ ਦੀ ਜ਼ਾਤ ਦਾ, ਕੋਈ ਮਸਲਾ ਨਹੀਂ ਹੈ। ਅਲਹਮਦੁਲਿਲਾ, ਸ਼ੁਕਰ ਆ ਮਾਲਕ ਦੀ ਜ਼ਾਤ ਦਾ। ਸਹੀ ਸਹੀ। ਅੱਲਾ ਪਾਕ ਨੇ ਬੜਾ ਸ਼ੌਕ ਹੈ ਜਿਹੜਾ ਨਾ, ਸੋਹਣਾ ਕਾਰੋਬਾਰ ਵੀ ਆ ਤੇ ਸ਼ੌਕ ਵੀ ਆ। ਬਿਲਕੁਲ ਤੇ ਸਹੀ। ਅੱਜ ਤੱਕ ਬੱਕਰੀ ਵਿੱਚ ਲਿਆ ਕੇ ਛੱਡ ਕੇ ਇਹ ਨਹੀਂ ਕਿਹਾ ਕਿ ਸਾਡੀ ਆਪਣੀ ਘਰ ਦੀ ਨਸਲ ਦੀ ਆ। ਹਾਂ ਉਹਨਾਂ ਨੂੰ ਇਹ ਕਿਹਾ ਕਿ ਸਾਡੀ ਨਸਲ ਬੱਕਰੀਆਂ ਦੀ ਨਸਲ ਦੀ ਨਹੀਂਗੀ। ਠੀਕ ਆ, ਤੁਹਾਨੂੰ ਅੱਛੀ ਲੱਗਦੀ ਤਾਂ ਤੁਸੀਂ ਲੈ ਜਾਓ। ਲੈ ਲਵੋ, ਝੂਠ ਬੋਲ ਕੇ ਨਹੀਂ ਵੇਚਿਆ ਸੌਦਾ। ਜਿਹੜੀ ਆਪਣੀ ਨਸਲ ਦੀ ਉਹਦਾ ਦੱਸਣਾ ਵਾ, ਜਿਹੜੀ ਨਹੀਂ ਉਹਦਾ ਰੇਟ ਵੀ ਮੂੰਹੋਂ ਮੰਗ ਕੇ ਲੈਣਾ ਵਾ। ਹਾਂ ਵੀ ਇੰਨੇ ਰੁਪਏ ਲੈਣੇ, ਲੈ ਜਾ, ਇੰਨੀਆਂ ਗਰੰਟੀਆਂ ਵੀ ਦਵਾਂਗੇ। ਹਾਂ ਸਾਡੇ ਕੋਲ ਆਓ ਭਰਾ, ਆਉਣ ਸਾਂਭ ਸਾਡੀ ਕਰਕੇ ਫੀਡ, ਅਸੀਂ ਜਿਹੜੀ ਖੁਰਾਕ ਕਹਾਂਗੇ ਉਹ ਖੁਰਾਕ ਦੇਣ ਜਾਨਵਰ ਨੂੰ। ਠੀਕ ਆ, ਜਾਨਵਰ ਸਾਡਾ ਲੈ ਜਾਣ, ਰਿਜ਼ਲਟ ਨਾ ਦੇਵੇ ਅਸੀਂ ਜ਼ਿੰਮੇਦਾਰ ਨਾ ਦੇਣ ਤੇ ਅਸੀਂ ਜ਼ਿੰਮੇਦਾਰ ਆ। ਹੁਣ ਜਾ ਕੇ ਪਾ ਦੇਵੇ ਰੱਸਾ ਤੇ ਕਹਿ ਦੇਵੇ ਘਰ ਦੀ ਨੂੰ ਵੀ ਕਰਮਾਂ ਵਾਲੀਆਂ ਨੂੰ ਸਵੇਰੇ ਵੀ ਪੱਠੇ ਪਾਈ ਜਾਣ, ਸ਼ਾਮ ਨੂੰ ਵੀ ਪਾਈ ਜਾਣ, ਤੇ ਉਹਦਾ ਮੂੰਹ ਸਿੱਧਾ ਨਾ ਹੋਇਆ ਹੋਵੇ ਆਪਣੇ ਕੰਮਾਂ ਤੋਂ, ਤੇ ਉਹਨੇ ਸ਼ਾਮ ਨੂੰ ਇਹਨੂੰ ਬਾਂਤਾ ਪਾ ਕੇ ਪੱਠੇ ਪਾਉਣੇ, ਤੇ ਇਹਦੇ ਕੋਲੋਂ ਮੁੜ ਕੇ ਕੀ ਲੈਣਾ? ਕੁਝ ਵੀ ਨਹੀਂ ਲੈਣਾ। ਇਦਾਂ ਹੀ। ਠੀਕ ਆ, ਦਿਲੋਂ ਖੁਸ਼ ਹੋ ਗਏ ਇਹਨਾਂ ਨੂੰ ਇੱਕ ਮੁੱਠ ਵੀ ਪਾਓ ਨਾ ਹਾਂਜੀ, ਤੇ 2 ਮੁੱਠਾਂ ਕਰਕੇ ਦਿੰਦੀਆਂ। 2 ਮੁੱਠਾਂ ਤੇ ਜੇ ਦਿਲੋਂ ਰੋ ਕੇ ਇਹਨਾਂ ਨੂੰ ਮੁੱਠ ਪਾਉਣੀ ਤੇ 2 ਮੁੱਠਾਂ ਖੋਲ ਲੈਂਦੀਆਂ। ਬਿਲਕੁਲ ਸਹੀ ਗੱਲ। ਯਾ ਅੱਲਾ ਸਾਡੀ ਸਾਨੂੰ ਮਾਰਦੇ ਜੇ ਇਹਨੂੰ ਨਹੀਂ ਮਾਰਨਾ। ਠੀਕ ਆ, ਇਹ ਕਰਮਾਂ ਵਾਲੀਆਂ ਜਿਹੜਾ ਮਾਲ ਆ ਬੱਕਰੀਆਂ ਵਾ, ਹਾਂ ਇੱਕ ਸਫਾਈਮੰਦ ਬੜੀ ਚੀਜ਼ ਆ। ਬਿਲਕੁਲ ਸਹੀ। ਤੁਸੀਂ ਆ ਪਾਣੀ ਪੀ ਲਿਆ ਪੀਤਾ, ਜਿਹੜੇ ਇੱਕ ਖਾਸ ਕਰ ਜਿਹੜੀਆਂ ਬੱਕਰੀਆਂ ਦੇ ਵਿੱਚ ਭੇਡ ਰਹਿੰਦੀਆਂ ਨਾ, ਹਾਂਜੀ ਹਾਂਜੀ। ਇਹ ਭੇਡ ਨੂੰ ਬਹੁਤ ਨਫ਼ਰਤ ਕਰਦੀਆਂ। ਅੱਛਾ, ਭੇਡ ਨੂੰ ਪਾਣੀ ਪਿਆ ਕੇ ਬੱਕਰੀਆਂ ਛੱਡ ਦਿਓ। ਕੋਈ ਬੱਕਰੀਆਂ ਜਿਹੜੀਆਂ ਬਹੁਤ ਧਿਆਈਆਂ ਹੋਣਗੀਆਂ ਉਹ ਪਾਣੀ ਪੀਣਗੀਆਂ, ਨਹੀਂ ਤਾਂ ਕੋਸ਼ਿਸ਼ ਭੇਡ ਦਾ ਜੂਠਾ ਨਹੀਂ ਪੀਂਦੀਆਂ। ਨਹੀਂ ਪੀਣਾ। ਇਹ ਵੀ ਮੈਨੂੰ ਨਵੀਂ ਗੱਲ ਦਾ ਪਤਾ ਲੱਗਾ ਤੁਹਾਡੇ ਕੋਲ। ਜੂਠਾ ਨਹੀਂ ਪੀਣਗੀਆਂ। ਭੇਡਾਂ ਵਿੱਚ ਛੱਡੀਆਂ ਵੀ ਹੋਣਗੀਆਂ ਤੇ ਭੇਡਾਂ ਲਹਿਦਾ ਬਹਿਣਗੀਆਂ, ਬੱਕਰੀਆਂ ਲਹਿਦਾ ਬਹਿਣਗੀਆਂ। ਤੁਹਾਡਾ ਮਤਲਬ ਇਹ ਹੈ ਕਿ ਬੱਕਰੀਆਂ 'ਚ ਭੇਡ ਨਹੀਂ ਰੱਖਣੀ ਚਾਹੀਦੀ? ਨਹੀਂ ਰੱਖਣੀ ਚਾਹੀਦੀ। ਭੇਡਾਂ ਦੇ ਵਿੱਚ ਬੱਕਰੀ ਨਹੀਂ ਰੱਖਣੀ ਚਾਹੀਦੀ। ਭੇਡ ਦੀ ਹੀਟ ਬਹੁਤ ਜ਼ਿਆਦਾ ਹੁੰਦੀ ਆ। ਭੇਡ ਨੂੰ ਖੁਦ ਹੀਟ ਘੱਟ ਕਿਉਂ ਲੱਗਦੀ ਆ? ਉਹਦੀ ਉੱਨ ਦੇ ਅੰਦਰ ਆ ਜਾਂਦਾ ਮੁੜਕਾ। ਮੁੜਕਾ ਉਹਨਾਂ ਉਹਦੀ ਉੱਨ ਹੋ ਜਾਂਦੀ ਠੰਡੀ, ਇਸ ਵਜ੍ਹਾ ਕਰਕੇ ਉਹਨੂੰ। ਲੇਕਿਨ ਸਲਮਾਨ ਭਾਈ, ਜਦੋਂ ਆਪਾਂ ਪਿਛਲਾ ਵਲੌਗ ਬਣਾਇਆ ਸੀ ਤੁਹਾਡਾ, ਉੱਥੇ ਉਹਦੇ ਵਿੱਚ ਤੁਹਾਡੇ ਭੇਡਾਂ ਵਿੱਚ ਫਿਰਦੀਆਂ ਨਜ਼ਰ ਆਈਆਂ ਮੈਨੂੰ। 3 ਵਿੱਚ ਫਿਰਦੀਆਂ ਐਸੇ ਤੇ, ਲੇਕਿਨ ਉਹ ਵੀ ਤੁਸੀਂ ਵੀਡੀਓ ਵੇਖਿਓ, ਸਾਈਡ ਤੇ ਫਿਰਦੀਆਂ ਹੋਣਗੀਆਂ। ਸਾਈਡ ਤੇ ਫਿਰਦੀਆਂ। ਠੀਕ ਆ, ਹੁਣ ਅਸੀਂ ਭੇਡਾਂ ਕੱਢ ਦਿੱਤੀਆਂ ਵਾ। ਅਸੀਂ ਵੀ ਤੁਹਾਨੂੰ ਦੱਸਿਆ ਕਿ ਅਸੀਂ ਵੀ ਆਪਣੀ ਰੋਟੀ ਚਲਾਉਣੀ ਹੁੰਦੀ ਆ। ਹਾਂ ਸਹੀ। ਆਪਣੀ ਰੋਟੀ ਚਲਾਉਣ ਉਹ ਕਿ ਵੇਚ ਦਿੱਤੀਆਂ ਵਾ? ਨਹੀਂ ਜੀ, ਵੇਚੀਆਂ ਨਹੀਂ, ਉੱਥੇ ਹੀ ਆ ਭੇਡਾਂ। ਅੱਛਾ ਅੱਛਾ, ਭੇਡਾਂ ਯਾਨੀ ਕਿ ਲਹਿਦਾ ਕਰਤੀਆਂ। ਹਾਂਜੀ, ਲਹਿਦਾ ਕਰ ਦਿੱਤੀਆਂ। ਉਹ ਤਕਰੀਬਨ ਕੋਈ 5-6 ਮਹੀਨੇ ਹੋਏ ਸੀ ਸਾਨੂੰ ਲਿਆ ਕੇ ਰੱਖੀਆਂ ਨੂੰ। ਠੀਕ। ਲੇਕਿਨ ਅਲਹਮਦੁਲਿਲਾ ਸਾਨੂੰ 5-6 ਮਹੀਨਿਆਂ ਦੇ ਵਿੱਚ ਉਹਨਾਂ ਨੇ ਅੱਛੀ ਰੋਟੀ ਦਿੱਤੀ ਆ। 90,000 ਰੁਪਏ ਦੇ ਸੀ ਉਹਨਾਂ ਦੇ 2 ਛਤਰੇ ਵਿੱਚ। ਮਾਸ਼ਾਅੱਲਾ 2 ਛਤਰੀਆਂ ਹੋ ਗਈਆਂ, ਇੱਕ ਫੇਰ ਮਗਰ ਛਤਰਾ। ਉਹ ਭੇਡਾਂ ਫੇਰ ਮਾਸ਼ਾਅੱਲਾ ਅੱਗੋਂ ਸੂਣ ਵਾਲੀਆਂ। ਮਾਸ਼ਾਅੱਲਾ ਵੀ 5 ਭੇਡਾਂ ਨੇ ਸਾਨੂੰ ਇੱਕ ਸੂਆ ਦੇ ਕੇ ਫੇਰ ਅੱਗੋਂ ਹੁਣ ਮਾਸ਼ਾਅੱਲਾ ਅੱਗੇ ਸੂਣ ਵਾਲੀਆਂ। ਸਹੀ ਸਹੀ ਸਹੀ। ਤੇ ਬਰੀਡਰ ਵੀ ਉਹ ਭੇਡਾਂ ਵਾਲਾ ਆਪਣਾ ਹੀ ਆ? ਹਾਂਜੀ, ਆਪਣਾ ਉਹਨਾਂ ਨੇ ਵੇਚੀ। ਤੇ ਆਪਣੇ ਕੋਲ ਆ ਜਿਹੜੇ ਬਰੀਡਰ ਹੈਗੇ ਆ, ਬੱਕਰੀਆਂ ਵਾਲੇ ਬਰੀਡਰ, ਇਹ ਕਿੰਨੇ ਹੈਗੇ ਆ? ਇਹ ਹੁਣ ਇਸ ਟਾਈਮ ਆਪਣੇ ਕੋਲ 2 ਤੇ ਵੇਚੀ ਆ, ਛੋਟੇ ਬੱਚੇ। ਨਹੀਂ, ਜਿਹੜੇ ਸਹੀ ਬਰੀਡਰ ਜਿਹੜੇ ਵਕਾਰ ਤੇ ਗਏ ਹੋਏ ਆ? ਉਹ 4 ਆ ਜੀ। 4 ਕਿਹੜੀ ਨਸਲ ਦੇ ਆ? ਉਹ ਇਸੇ ਨਸਲ ਦੇ ਇਹ ਖੂ। ਹਾਂ, ਜ਼ਿਆਦਾ ਨਹੀਂਗਾ। ਅੰਮ੍ਰਿਤਸਰੀ ਆ ਸਾਰੇ? ਅੰਮ੍ਰਿਤਸਰੀ ਆ ਸਾਰੇ। ਵੀਡੀਓ ਹੈਗੀ ਆ ਮੇਰੇ ਕੋਲ, ਜੇ ਭਰਾਵਾਂ ਨੇ ਦੇਖਣੀ ਹੋਵੇ ਤਾਂ ਕੋਈ ਮਸਲਾ ਨਹੀਂ। ਨਹੀਂ, ਉਹ ਫੋਨ ਤੁਹਾਡਾ ਦੇ ਦਾਂਗੇ ਨਾ, ਜਿਹਨੂੰ ਕਿਸੇ ਨੂੰ ਚਾਹੀਦੀ ਹੋਵੇ ਵੀਡੀਓ, ਅਗਲਾ ਫੋਨ ਤੇ ਮੰਗਵਾ ਸਕਦਾ ਵਾ। ਮੰਗਵਾ ਸਕਦਾ। ਸਲਮਾਨ ਭਾਈ, ਆਪਣਾ ਇੱਕ ਵਾਰੀ ਫੋਨ ਨੰਬਰ ਸ਼ੇਅਰ ਕਰੋ ਜ਼ਰਾ। ਮੇਰਾ ਫੋਨ ਨੰਬਰ ਆ ਜੀ 0326 47 19 19 5। ਇਹਦੇ ਤੇ WhatsApp ਵੀ ਹੈਗਾ ਵਾ? ਹਾਂਜੀ, ਇੱਥੇ WhatsApp ਵੀ। WhatsApp ਤੇ ਵੀ ਕੋਈ ਰਾਬਤਾ ਕਰ ਸਕਦੇ? ਬਹੁਤ ਭਰਾਵਾਂ ਨੇ ਰਾਬਤੇ ਕੀਤੇ WhatsApp ਤੇ ਵੀ। ਠੀਕ ਹੋ ਗਿਆ। ਤੇ ਕੋਈ ਜਿੰਨੂੰ ਵੀ ਨੰਬਰ ਦੁਬਾਰਾ ਬੋਲ ਦਿਓ ਜ਼ਰਾ ਇੱਕ ਵਾਰੀ। 0326 47 19 19 5। ਠੀਕ ਇਹ ਆਪਣਾ 4 ਦੰਦ ਬਰੀਡਰ ਹੈ ਜੀ। ਮਾਸ਼ਾਅੱਲਾ। ਇਹ ਆਪਣਾ ਚਾਚਾ ਬਾਬਾ ਮੰਗਤਾ ਫੌਤ ਹੋ ਗਿਆ, ਫਕੀਰ ਬਾਬਾ ਮੰਗਤਾ ਫਕੀਰ ਆ ਉਹਦਾ ਨਾਂ, ਤੇ ਮੰਨਿਆ ਤੰਨਿਆ ਛੇੜੂ ਆ। ਕਿੱਥੋਂ ਦਾ? ਉਹ ਆਪਣਾ ਇੱਥੇ ਦਾ ਗਰਮੋਲੇ ਦਾ। ਹੈ? ਗਰਮੋਲਾ ਕਿੱਧਰਲੀ ਸਾਈਡ ਤੇ? ਗਰਮੋਲਾ ਮੰਡੀ ਢਾਬਾਂ ਦੇ ਕੋਲ। ਅੱਛਾ, ਮੰਡੀ ਢਾਬਾ। ਠੀਕ। ਉਹ ਮਸ਼ਹੂਰ ਤਰੀਨ ਬੰਦਾ ਵਾ ਬਾਬਾ ਮੰਗਤਾ। ਹਾਂ ਠੀਕ ਆ। ਬਾਕੀ ਭਰਾਵਾਂ ਨੂੰ ਸ਼ੌਕ ਹੋਵੇ ਬੱਕਰੀਆਂ ਮੇਲਿਆਂ ਮੂਲਿਆਂ ਤੇ ਚਾਉਣ ਦਾ, ਅੱਛਾ, ਉਹ ਵੀ ਆਪਾਂ ਭਰਾਵਾਂ ਦੇ ਪੂਰੇ ਕਰਾਂ। ਹਾਏ ਆ ਗਏ। ਬਾਕੀ ਤੇ ਪੱਲਿਓਂ ਭਰਾਵਾਂ ਨਾਲ ਚੱਲਣ ਨੂੰ ਤਿਆਰ ਆ ਜੇ ਭਰਾ ਸ਼ੌਕ ਪੂਰੇ ਕਰਦੇ ਆ। ਬਿਲਕੁਲ ਸਹੀ, ਬਿਲਕੁਲ ਸਹੀ। ਉਸ ਤੋਂ ਬਾਅਦ ਇੱਕ ਆ ਬਰੀਡਰ ਆ। ਹਾਂ, ਠੀਕ ਆ। ਕੀ ਬਾਤ ਹੈ। ਆਪਣੇ ਕੋ ਮਾਸ਼ਾਅੱਲਾ ਜਿੰਨੇ ਇਹ ਹੁਣ ਤੁਹਾਡੇ ਕੋਲ ਬਰੀਡਰ ਆਉਣੇ ਕਿਦਾਂ? ਆਪਾਂ ਉਦੋਂ ਵੀਡੀਓ ਹੁਣ ਬਣਾਉਣੀ ਜਿੱਦਣ ਆ
ਕਿਹਾ ਜਿਨ੍ਹਾਂ ਜਿਹੜੇ ਲਗੇ ਆ ਉਹਨਾਂ ਤੇ ਇੱਕ ਸਮੁੰਦਰੀ ਜਿਹੜਾ ਖਲੋਤਾ ਉਹਨਾਂ ਨੇ ਵੀ ਕਿਹਾ ਕਿ ਯਾਰ ਤੁਸੀਂ ਲੈ ਜਾਓ। ਹਾਂ ਅਸੀਂ ਚਾਹੁੰਦੇ ਆ ਕਿ ਅਸੀਂ ਅਗਸਤ ਦੇ ਵਿੱਚ ਲਿਆ ਕੇ ਨਾ ਜਾਨਵਰ ਬਰੀਡ ਵਿੱਚ ਛੱਡੀਏ, ਸਹੀ। ਤਾਂ ਕਿ ਸਾਨੂੰ ਤੁਹਾਡਾ ਮਤਲਬ ਇਹ ਆ ਕਿ ਜਿੰਨੀ ਦੇਰ ਤੱਕ ਤੁਸੀਂ ਇਹ ਦੋਸਤੋ ਇੱਕ ਗੱਲ ਬੜੀ ਇਹਨਾਂ ਨੇ ਅਹਿਮ ਕੀਤੀ, ਪਿਛਲੀ ਵੀਡੀਓ 'ਚ ਵੀ ਕੀਤੀ ਸੀ, ਮੈਂ ਥੋੜੀ ਜਿਹੀ ਉਹਦੀ ਡਿਟੇਲ ਸ਼ੇਅਰ ਕਰ ਦਵਾਂ। ਇਹ ਕਹਿੰਦੇ ਅਸੀਂ ਬੱਕਰੀਆਂ ਦੀ ਕ੍ਰਾਸਿੰਗ ਆ ਜਿਹੜੀ ਕਰਵਾਈ ਦੀ ਅਗਸਤ ਦੇ ਵਿੱਚ ਆ, ਤਾਂ ਕਿ ਜਿਹੜਾ ਉਹਦਾ ਮਕਸਦ ਇਹਨਾਂ ਦਾ ਇਹ ਅਗਸਤ 'ਚ ਕਰਾਉਣ ਦਾ ਕਿ ਜਿਹੜਾ ਜਾਨਵਰ ਆ ਨਾ ਉਹ ਫਿਰ ਚੜ੍ਹਦੀ ਗਰਮੀ 'ਚ ਸੂੰਦਾ ਵਾ, ਸਰਦੀਆਂ ਕੱਢ ਜਾਂਦਾ ਵਾ, ਸਰਦੀਆਂ ਨੂੰ ਜਿਹੜੇ ਜਾਨਵਰ ਸੂੰਦੇ ਆ ਉਹਨਾਂ ਦੇ ਬੱਚੇ ਬਚਦੇ ਨਹੀਂ, ਮਰ ਜਾਂਦੇ। ਇਹਨਾਂ ਦਾ ਮਕਸਦ ਇਹ ਆ, ਇਹਨਾਂ ਨੇ ਅਗਸਤ ਦੇ ਵਿੱਚ ਇਸ ਕਰਕੇ ਲਿਆਉਣੇ ਆ ਤਾਂ ਕਿ ਫਿਰ ਇੱਜੜ 'ਚ ਛੱਡਣਗੇ ਤੇ ਕ੍ਰਾਸਿੰਗ ਸ਼ੁਰੂ ਹੋ ਜਾਏਗੀ ਤੇ ਫਿਰ ਉਹ ਜਾਨਵਰ ਚੜ੍ਹਦੀ ਸਰਦੀ 'ਚ ਸੂਗਾ, ਚੜ੍ਹਦੀ ਗਰਮੀ 'ਚ ਸੂਗਾ ਤੇ ਫਿਰ ਨਾ ਉਹ ਜਾਨਵਰ ਡੈਡ ਹੋਣ ਦਾ ਖਤਰਾ ਘੱਟ ਹੁੰਦਾ ਵਾ। ਇਸ ਕਰਕੇ ਇਨਸ਼ਾਅੱਲਾ ਤੁਹਾਨੂੰ ਉਹ ਜਿਹੜੇ ਆ ਨਾ ਆਪਣਾ ਇਹਨਾਂ ਦੇ ਬਰੀਡਰ ਉਹਨਾਂ ਦੀ ਆਪਾਂ ਅਗਸਤ 'ਚ ਵੀਡੀਓ ਲਾਵਾਂਗੇ ਤੇ ਇਨਸ਼ਾਅੱਲਾ ਤੁਹਾਨੂੰ ਜ਼ਰੂਰ ਦਿਖਾਵਾਂਗੇ ਇਨਸ਼ਾਅੱਲਾ। ਅੱਲਾ ਜ਼ਿੰਦਗੀ ਰੱਖੇ। ਮਰਦੇ ਬਸ ਕੁਝ ਕੇਅਰ ਹੁੰਦੀ ਆ ਬੰਦੇ ਦੀ ਜਿਹੜੀ ਬੰਦਾ ਪੂਰੀ ਨਹੀਂ ਕਰਦਾ। ਹਾਂਜੀ ਹਾਂਜੀ। ਹੁਣ ਅਸੀਂ ਤੇ ਜੇ 2 ਬੱਚੇ ਨੇ, 2 ਬੱਚਿਆਂ ਵਾਸਤੇ ਇੱਕ ਬੰਦਾ ਘਰ ਹੋਣਾ ਜ਼ਰੂਰੀ ਆ। ਬਿਲਕੁਲ। ਹੁਣ ਹਵੇਲੀ ਦੇ ਵਿੱਚ ਕੋਈ ਸਾਡਾ ਫੈਮਿਲੀ ਮੈਂਬਰ ਤੇ ਹੈ ਨਹੀਂ। ਹਾਂਜੀ। ਅੱਬੂ ਨੇ ਤੇ ਮੁੰਡੇ ਆ ਬੱਕਰੀਆਂ ਲੈ ਕੇ ਚਲੇ ਗਏ, ਮਗਰ ਉਹਨਾਂ ਦੀ ਕੇਅਰ ਕਰਨੀ, ਸਰਦੀ 'ਚ ਠੰਡ ਤੋਂ ਬਚਾਉਣਾ। ਉਸ ਤੋਂ ਬਾਅਦ ਆਪਣਾ ਬੁਖਾਰ ਹੋ ਗਿਆ ਤਾਂ ਵੀ ਗਿਆ। ਕੋਈ ਸਰਦੀ ਦੇ ਵਿੱਚ ਸਭ ਤੋਂ ਔਖਾ ਬੱਚਾ ਬਚਾਉਣਾ। ਸਲਮਾਨ ਭਾਈ ਆ ਤੁਸੀਂ ਇੱਕ ਗੱਲ ਕੀਤੀ, ਮੇਰੇ ਵੀ ਜ਼ਿਹਨ 'ਚ ਆਈ ਗੱਲ ਇੱਕ ਕਿ ਤੁਹਾਡਾ ਸਰਦੀਆਂ ਦਾ ਜਿਹੜਾ ਸ਼ੈੱਡ ਆ ਉਹ ਕਿਹੜਾ ਵਾ, ਕਿੱਥੇ ਤੁਸੀਂ ਰੱਖਦੇ ਸਰਦੀਆਂ 'ਚ? ਸਰਦੀਆਂ ਦਾ ਸ਼ੈੱਡ ਇਹ ਹੀ ਆ, ਆਹ ਵਾਲਾ। ਹਾਂਜੀ। ਤੁਸੀਂ ਬਸ ਅਸੀਂ ਇਹਨਾਂ ਨੇ ਰਾਜ ਸਾਹਿਬ ਹੋਣਾ ਦਾ ਸ਼ੈੱਡ ਇਹ ਹੀ ਆ, ਲੇਕਿਨ ਆਹ ਜਿਹੜਾ ਅਸੀਂ ਹਰ ਭਰਾ ਨੂੰ ਸਲਾਹ ਦਾਂਗੇ ਥੱਲੇ ਬੱਕਰੀਆਂ ਦੇ ਫਰਸ਼ ਨਾ ਪਾਵੇ। ਇਹਨਾਂ ਨੂੰ ਵੀ ਕਿਹਾ, ਇਹਨਾਂ ਨੇ ਵੀ ਪੱਟ ਦੇਣਾ ਤੇ ਉਸ ਤੋਂ ਬਾਅਦ ਕੱਚਾ ਰੱਖਣ। ਹਾਂਜੀ। ਉਸ ਤੋਂ ਬਾਅਦ ਅਗਲੇ ਪਾਸੇ ਇਹਨਾਂ ਨੇ ਹੋਰ ਸ਼ੈੱਡ ਵਧਾਉਣਾ। ਠੀਕ ਆ। ਨਹੀਂ ਇਹਨੂੰ ਹਵਾ ਹਾਰੇ ਤੋਂ ਠੰਡ ਤੋਂ ਇਹਨੂੰ ਕੱਜੋਗੇ ਤੁਸੀਂ? ਇਹ ਕੱਜਣ ਦੀ ਜ਼ਰੂਰਤ ਨਹੀਂ ਆ। ਕਿਉਂ ਨਹੀਂ ਆ? ਬੱਕਰੀ ਦੇ ਅੰਦਰ ਹੀਟ ਬੜੀ ਆ। ਅੱਛਾ, ਜਦੋਂ ਜਾਨਵਰਾਂ ਨੇ ਇਕੱਠਿਆਂ ਨੇ ਬਹਿਣਾ ਫੇਰ ਨਹੀਂ, ਇੱਕ ਅੱਧਾ ਜਾਨਵਰ ਹੋਵੇ ਫਿਰ ਖਤਰਾ ਫੇਰ ਖਤਰਾ ਵਾ। ਸਹੀ। ਤੇ ਜਿੰਨਾ ਛੱਤ ਨੀਵੀਂ ਹੋ ਗਏ ਸਰਦੀਆਂ ਵਾਸਤੇ, ਜਿੰਨੀ ਛੱਤ ਨੀਵੀਂ ਹੋਵੇ ਉਨੀ ਬੈਸਟ ਆ। ਹਾਂ, ਜਿੰਨੀ ਛੱਤ ਨੀਵੀਂ ਹੋਵੇ ਹਵਾ ਘੱਟ ਪੈਂਦੀ, ਹਵਾ ਘੱਟ ਪੈਂਦੀ। ਠੀਕ ਆ। ਤੇ ਛੱਤ ਜਿੰਨੀ ਰੇੜ ਵਾਲੀ ਹੋਵੇ ਉਨਾ ਫਾਇਦਾ ਵਾ। ਕੋਸ਼ਿਸ਼ ਕਰਨ ਭਰਾ ਜਿੰਨਾ ਕੋਈ ਜਗ੍ਹਾ ਖੁੱਲੀ ਆ, ਉਹਨਾਂ ਇੱਟਾਂ ਦੀਆਂ ਢੇਰੀਆਂ ਲਾਈਆਂ ਵਾ, ਏਦਾਂ ਹੀ ਮਿੱਟੀ ਦੀਆਂ ਢੇਰੀਆਂ ਲੱਗੀਆਂ ਹੋਣ। ਠੀਕ ਆ। ਜਾਨਵਰ ਰਾਤ ਨੂੰ ਮਿੱਟੀ ਦੀਆਂ ਢੇਰੀਆਂ ਤੇ ਸੁੱਕੀ ਜਗ੍ਹਾ ਲਿਟੇ ਲੁਟੇ ਜ਼ਰਾ ਆਪਣਾ ਖੁਸ਼ ਹੁੰਦਾ ਵਾ। ਜਿੱਦਾਂ ਆਪਣਾ ਬੈੱਡ ਵਾ ਸਕੂਨ, ਏਦਾਂ ਇਹਦਾ ਉਹ ਬੈੱਡ ਆ। ਬਿਲਕੁਲ ਸਹੀ। ਜਿਹਨੇ ਵੀ ਗਰਮੀ ਤੇ ਜਾਨਵਰ ਰਾਤ ਨੂੰ ਬਹੁਤ ਖੁਸ਼ ਹੁੰਦਾ। ਦੋਸਤੋ ਇਹ ਗੱਲ ਇਹਨਾਂ ਦੀ ਬੜੀ ਅਹਿਮ ਆ ਤੇ ਕੋਸ਼ਿਸ਼ ਕਰੋ ਜਿਹੜੀ ਮਿੱਟੀ ਦੀ ਢੇਰੀਆਂ ਬਣਾਉਣੀਆਂ ਨਾ, ਮਿੱਟੀ ਰੇਤਲੀ ਹੋਵੇ ਤੇ ਉਹ ਜ਼ਿਆਦਾ ਬਿਹਤਰ ਹੈ। ਇਦਾਂ ਹੀ ਹੈ ਜੀ। ਹਾਂਜੀ, ਭਾਵੇਂ ਇਹ ਵੀ ਹੋਵੇ, ਬਾਕੀ ਇਹ ਵੀ ਢੇਰੀਆਂ ਬਣੀਆਂ, ਵਿਛਾਣ ਵੀ ਮਿੰਗਣਾ ਵੀ ਕਰਨਾ, ਰੇੜ ਕੇ ਥੱਲੇ ਆ ਤੇ ਬੱਕਰੀ ਉੱਤੇ ਜਾਨਵਰ ਜਿਹੜਾ ਸਾਫ ਸੁਥਰੀ ਜਗ੍ਹਾ 'ਚ ਬੈਠਾ ਹੋਵੇ। ਤੇ ਬਾਕੀ ਇਨਸ਼ਾਅੱਲਾ ਮਜ਼ੀਦ ਅੱਗੇ ਤੋਂ ਅੱਗੇ ਚੇਂਜਿੰਗ ਲਿਆਵਾਂਗੇ ਹਰ ਚੀਜ਼ ਵਾਸਤੇ। ਆਹ ਰਾਜ ਸਾਹਿਬ ਜੀ ਸਾਡੇ, ਇਹਨਾਂ ਨੇ ਫਾਰਮ ਬਣਾਇਆ। ਅੱਛਾ। ਇਹਨਾਂ ਨੇ ਸਟਾਰਟਿੰਗ ਕੀਤੀ ਆ, ਹੌਲੀ ਹੌਲੀ ਆਪਣਾ ਚੇਂਜ ਕਰ ਰਹੇ। अस्सलाम वालेकुम वरहमतुल्लाहि वबरकातुहू। राय साहब क्या हाल चाल है जी? ਇਹ ਭਾਈਜਾਨ ਨੇ ਜੀ, ਇਹਨਾਂ ਦੇ ਦੋਸਤ ਨੇ ਆਪਣਾ ਸਲਮਾਨ ਭਾਈ ਦੇ, ਤੇ ਉਹ ਇਹ ਫਿਰ ਇਹਨਾਂ ਦਾ ਆਪਸ ਚ ਇਸ ਟਾਈਮ ਕੰਪੈਰੀਜ਼ਨ ਆ। ਫਾਰਮ ਇਕੱਠਾ ਹੀ ਆ, ਜਗ੍ਹਾ ਇਹਨਾਂ ਦੀ ਆ, ਲੇਕਿਨ ਇਸ ਟਾਈਮ ਰਿਸਪੌਂਸਿਬਿਲਿਟੀ ਜਾਨਵਰ ਸੰਭਾਲਣ ਦੀ ਵਗੈਰਾ ਸਾਰੀ ਇਹਨਾਂ ਦੀ ਆ। ਹਾਂਜੀ, ਖਰੀਦਣਾ, ਲੈਣਾ, ਦੇਣਾ, ਜਿਹੜਾ ਰੱਖਣਾ, ਬਿਲਕੁਲ ਸਹੀ, ਟੋਟਲ ਸੁਲੇਮਾਨ ਦੀ ਜ਼ਿੰਮੇਵਾਰੀ। ਬਿਲਕੁਲ ਸਹੀ। ਸਾਡਾ ਬਸ ਇਹ ਹੈ ਕਿ ਇਹਨਾਂ ਜੋ ਕਹਿਣਾ ਉਹ ਅਸੀਂ ਇਹਨਾਂ ਨੂੰ ਕਰਦੇ। ਬਿਲਕੁਲ ਸਹੀ, ਬਿਲਕੁਲ ਸਹੀ। ਤੇ ਰਾਏ ਸਾਹਿਬ, ਤਾਂ ਆਪਣਾ ਇਸ ਤੋਂ ਇਲਾਵਾ ਕੀ ਜੌਬ ਵਗੈਰਾ, ਕੋਈ ਕਾਰੋਬਾਰ, ਬਿਜ਼ਨਸ ਕੋਈ ਕਰਦੇ ਹੋ? ਸਰ ਇਸ ਤੋਂ ਇਲਾਵਾ ਬਿਜ਼ਨਸ ਪੈਸਟੀਸਾਈਡ ਦਾ ਆਪਣਾ। ਪੈਸਟੀਸਾਈਡ ਜ਼ਰਈ ਅਦਵੀਆ। ਅੱਛਾ, ਜ਼ਰਈ ਅਦਵੀਆ। ਬਿਲਕੁਲ ਠੀਕ ਹੋ ਗਿਆ, ਬਿਲਕੁਲ ਠੀਕ ਹੋ ਗਿਆ। ਉਸ ਦੇ ਅੰਦਰ ਮੈਂ ਇੱਕ ਕੰਪਨੀ ਦੇ ਅੰਦਰ ਜੌਬ ਕਰ ਰਿਹਾ। ਸਹੀ। ਫੈਸਲਾਬਾਦ ਜ਼ੋਨ ਦਾ ਮੈਨੇਜਰ ਹਾਂ। ਗ੍ਰੀਨ ਪਲਾਂਟਸ ਕੰਪਨੀ ਹੈ। ਸਹੀ ਸਹੀ ਸਹੀ, ਠੀਕ ਹੋ ਗਿਆ। ਬਾਕੀ ਫਾਰਮ ਵਗੈਰਾ ਜਿਹੜਾ ਉਹ ਇਹਨਾਂ ਦੇ ਸੀ ਨੇ। ਤੇ ਅਗਰ ਕੋਈ ਦੋਸਤ ਤੁਹਾਡੇ ਕੋਲ ਜ਼ਰਾਇਤ ਦੇ ਮੁਤਲਕ ਮਸ਼ਵਰਾ ਲੈਣਾ, ਮੈਡੀਸਨ ਦੇ ਮੁਤਲਕ ਮਸ਼ਵਰਾ ਲੈਣਾ ਚਾਹਵੇ ਤੇ ਫੋਨ ਤੇ ਜਾਂ ਤੁਸੀਂ ਆਪਣਾ ਨੰਬਰ ਸ਼ੇਅਰ ਕਰਨਾ ਪਸੰਦ ਕਰੋਗੇ? ਆਪਣਾ YouTube ਚੈਨਲ ਹੈ ਐਗਰੀਰੀਅਨ ਨੈਟਵਰਕ, ਜਿਸ ਨੂੰ ਅਸੀਂ 2 ਬੰਦੇ ਡੀਲ ਕਰਦੇ ਹਾਂ, ਰਾਏ ਵਸੀਮ ਸਾਹਿਬ ਨੇ ਜੀ ਉਕਾੜੇ ਤੋਂ, ਔਰ ਇਸ ਟਾਈਮ ਗ੍ਰੀਨਲੈਟ ਦੇ ਅੰਦਰ ਐਜ਼ ਅ TSO ਟੈਟਰੀ ਮੈਨੇਜਰ ਕੰਮ ਕਰ ਰਹੇ ਨੇ ਕਸੂਰ ਦੇ ਅੰਦਰ ਜੀ। ਦੂਸਰਾ ਮੈਂ ਉਹਨੂੰ ਡੀਲ ਕਰਦਾ ਆਪਣਾ ਉਸ ਚੈਨਲ ਤੇ ਤੁਹਾਡੀ ਸਾਰੀ ਡਿਟੇਲ ਹੈ ਜੀ, ਹਰ ਤਰ੍ਹਾਂ ਦੀ ਜੀ, ਹਰ ਆਉਣ ਵਾਲੀ ਫਸਲ ਦੀ, ਹਰ ਪੁਰਾਣੀ ਫਸਲ ਦੀ ਉਸ ਚੈਨਲ ਤੇ ਮੁਤਲਕ ਹਰ ਤਰ੍ਹਾਂ ਦੀ ਜੀ। ਨੰਬਰ ਆਪਣਾ ਸ਼ੇਅਰ ਕਰ ਦਿਓ। 0300 ਜੀ 78755847। ਠੀਕ ਹੈ ਜੀ। 0300 78755847। ਤੇ ਨਾਮ ਆਪਣਾ ਵੀ ਦੱਸੋ ਜੀ। ਮੇਰਾ ਨਾਮ ਰਾਏ ਸ਼ਹਿਜ਼ਾਦ ਹੈ ਜੀ, ਨਿਕਨੇਮ ਮੇਰਾ ਰਾਏ ਹਸਨ। ਠੀਕ ਹੈ ਜੀ, ਠੀਕ ਹੈ ਜੀ, ਸ਼ੁਕਰੀਆ ਰਾਏ ਸਾਹਿਬ, ਬਹੁਤ ਮਿਹਰਬਾਨੀ। ਆਓ ਜੀ। ਅੱਛਾ,
ਅੱਛਾ ਜੀ ਸਲਮਾਨ ਭਾਈ, ਹਾਂਜੀ ਹੋਰ ਕੋਈ ਬਾਕੀ ਮਸ਼ਵਰਾ ਦੇਣਾ ਚਾਹੋ ਤੁਸੀਂ? ਮਸ਼ਵਰਾ ਭਰਾਵਾਂ ਨੂੰ ਕਿਸੇ ਚੀਜ਼ ਦੀ ਵੀ ਲੋੜ ਆ ਆਪਣਾ ਹਾਲਾਤ ਦੇ ਮੁਤਾਬਕ ਜੀ 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 ਜਾਨਵਰ ਦੇ ਹਿਸਾਬ ਨਾਲ ਜੀ ਜੀ ਉਹ ਅਸੀਂ ਆਪਣਾ ਕੋਈ ਵੀ ਚੀਜ਼ ਦੀ ਲੋੜ ਹੋਵੇ ਭਰਾਵਾਂ ਨੂੰ ਤੇ ਅਸੀਂ ਲਾਜ਼ਮੀ ਦਿਆਂਗੇ। ਬਿਲਕੁਲ ਤੇ ਲੋਸ ਅੱਗੇ ਵੀ ਦੱਸਿਆ ਜੀ ਫੀਸ ਵੀ ਲਿਲਾ ਫੀਸ ਵੀ ਤੇ ਇਨਸ਼ਾਅੱਲਾ ਜਾਵਾਂਗੇ ਵੀ। ਬਸ ਇੰਨਾ ਕੁ ਥੋੜਾ ਖਿਆਲ ਨਹੀਂ ਜਵਾਬ ਨਹੀਂ ਦੇ ਹੁੰਦਾ ਜਦੋਂ ਕੋਈ ਭਰਾ ਰਾਬਤਾ ਕਰਦਾ ਵਾ ਜੀ ਵੀ ਜਾਵਾਂਗੇ ਅਸੀਂ ਕਹਿ ਦਿੰਨੇ ਆ ਜੀ ਲੇਕਿਨ ਫਿਰ ਥੋੜਾ ਜਿਹਾ ਅਸੀਂ ਕਤਰਾਉਂਦੇ ਆ ਵੀ ਸਾਡਾ ਆਪਣਾ ਵੀ ਮਾਲ ਕਲੀਅਰ ਕਰਨੀ ਬਿਲਕੁਲ ਸਹੀ। ਦੇਖੋ ਹਾਂ ਤੇ ਆਪਣਾ ਕੰਮ ਸ਼ਾਮ ਦੋਸਤੋ ਆ ਗੱਲ ਇਹਨਾਂ ਦੀ ਮੈਨੂੰ ਬੜੀ ਪਿਆਰੀ ਲੱਗੀ ਆ ਕਿ ਇਹਨਾਂ ਨੇ ਪਿਛਲੀ ਵੀਡੀਓ ਦੇ ਵਿੱਚ ਵੀ ਕੀਤੀ ਸੀ ਗੱਲ। ਦੋਸਤੋ ਅੱਜ ਕੱਲ ਦਾ ਦੌਰ ਉਹ ਦੌਰ ਜਾ ਰਿਹਾ ਵਾ ਕਿ ਕੋਈ ਕਿਸੇ ਵਾਸਤੇ 1 ਮਿੰਟ ਵੀ ਕੱਢਣ ਨੂੰ ਤਿਆਰ ਨਹੀਂ, ਲੇਕਿਨ ਇਹਨਾਂ ਨੇ ਪਿਛਲੀ ਵੀਡੀਓ 'ਚ ਵੀ ਆਫਰ ਕਰਾਈ ਆ ਤੇ ਫੀਸ ਸਬੀਲੀਲਾ ਆਫਰ ਕਰਵਾਈ ਆ। ਅੱਜ ਵੀ ਇਹਨਾਂ ਦੀ ਉਹੀ ਆਫਰ ਆ ਕਿ ਕਿਸੇ ਦੋਸਤ ਨੂੰ ਅਗਰ ਕੋਈ ਐਮਰਜੈਂਸੀ ਸੂਰਤ ਜਾਂ ਕੋਈ ਹੋਰ ਸੂਰਤ ਹਾਲ ਐਸੀ ਕਿ ਵਾਕਈ ਇਹਨਾਂ ਦੀ ਜ਼ਰੂਰਤ ਆ ਉੱਥੇ, ਤੇ ਉਹ ਇਹਨਾਂ ਨੂੰ ਕਾਲ ਕਰਨ ਤੇ ਇਹ ਉੱਥੇ ਜਾ ਕੇ ਵੀ ਉਹਨਾਂ ਦੀ ਖਿਦਮਤ ਕਰਨ ਨੂੰ, ਉਹਨਾਂ ਨੂੰ ਮਸ਼ਵਰਾ ਦੇਣ ਨੂੰ, ਉਹਨਾਂ ਨੂੰ ਕੋਈ ਸਲਾਹ ਦੇਣ ਵਾਸਤੇ ਇਹ ਕਹਿੰਦੇ ਮੈਂ ਬੇਲੌਸ ਹਾਜ਼ਰ ਹਾਂ ਬਗੈਰ ਕਿਸੇ ਖਰਚੇ ਤੋਂ। ਇਹ ਦੇਖੋ ਇਹ ਇੱਕ ਅੱਛੇ ਇਨਸਾਨ ਦੀ ਨਿਸ਼ਾਨੀ ਆ ਕਿ ਪਤਾ ਲੱਗ ਜਾਂਦਾ ਕਿ ਯਾਰ ਬੰਦਾ ਕੌਣ ਕਿੰਨਾ ਮੁਖਲਸ ਆ। ਝੋਲਾ ਲਾ ਕੇ ਵਿਖਾਇਆ ਸੀਗਾ ਜੀ ਸਿਰਫ ਇਸੇ ਵਜ੍ਹਾ ਤੋਂ ਦਿਖਾਇਆ ਸੀ ਕਿ ਸਾਡੀਆਂ ਜਿਹੜੀਆਂ ਲੈਲੀਆਂ ਹਾਂਜੀ ਹਾਂਜੀ ਝੋਲੇ ਅਸੀਂ ਪਾਏ ਆ ਸਾਨੂੰ ਸ਼ੌਕ ਨਹੀਂਗਾ। ਲੇਕਿਨ ਸਲਮਾਨ ਭਾਈ ਵੈਸੇ ਨਾ ਇੱਕ ਗੱਲ ਹੈ ਵਾ ਕਿ ਮੈਨੂੰ ਵਾਕਿਆ ਹੀ ਤੁਹਾਡੀ ਗੱਲ ਦੇ ਮੁਤਾਬਕ ਨਾ ਫਰਕ ਨਜ਼ਰ ਆ ਰਿਹਾ ਚਰਾਈ ਦਾ, ਕਿਉਂਕਿ ਹਲੇ ਦਿਨ ਦੇ ਆਪਾਂ 3 ਕੀ ਟਾਈਮ ਹੋਇਆ ਅਬਦੁੱਲਾ? ਟਾਈਮ ਦੇਖੀ ਤੇਰਾ ਮੋਬਾਈਲ ਤੇ ਟਾਈਮ ਇਤੋਂ ਨਹੀਂ ਸ਼ੋਰ ਹੈ ਆਪਣੀ ਜੇਸ ਮੋਬਾਈਲ। ਇਹ ਬੱਕਰੀ ਦਾ ਥਾਣ ਉੱਚਾ ਨੀਵਾ ਮਾ ਜੀ, ਇਹ ਵਜ੍ਹਾ ਵਾ ਇਹਦੀ ਦੋਸਤੋ 3:30 ਤਕਰੀਬਨ ਹੋ ਗਏ ਸੀ ਪਾਇਆ ਜੀ। ਅੱਛਾ ਲੈਲੀ ਚੁੰਗਦੀ ਰਹਿੰਦੀ ਸੀ, ਅੱਛਾ, ਐਸ ਦੁੱਧ ਰਹਿੰਦਾ ਸੀ, ਐਸ ਸਾਂਝ ਲੈਲੀ ਚੁੰਗਦੀ ਸੀ। ਅੱਛਾ ਥਾਣ ਇੱਕ ਚ ਦੁੱਧ ਦੇ ਪ੍ਰੈਸ਼ਰ ਦੀ ਵਜ੍ਹਾ ਨਾਲ ਥਾਣ ਵੱਧ ਗਿਆ, ਅੱਛਾ ਇੱਕ ਛੋਟਾ ਰਿਹਾ ਵਾ। ਅੱਛਾ ਕਿ ਮਾਲੂਮ ਨਹੀਂ ਹੁੰਦਾ ਹੈ। ਹਾਂਜੀ ਮਾਲੂਮ ਨਹੀਂ ਹੁੰਦਾ, ਲੇਕਿਨ ਇਹ ਆ ਵੀ ਥਾਣ ਨੂੰ ਫਰਕ ਉੱਤੇ ਚੱਡੇ ਨੂੰ ਨਹੀਂ ਫਰਕ ਹੋਊਗਾ। ਹਾਂ ਜੇ ਇਸ ਬੱਕਰੀ ਦੇ ਚੱਡੇ ਨੂੰ ਫਰਕ ਨਹੀਂ ਆ, ਹਾਂ ਥਾਣ ਇੱਕੋ ਜਿਹਾ ਹੁੰਦਾ ਸਿਰਫ ਥਣਾ ਦਾ। ਬਿਲਕੁਲ ਸਹੀ। ਬਾਕੀ ਜਿਹਨਾਂ ਭਰਾਵਾਂ ਦੀਆਂ ਬੱਕਰੀਆਂ ਨੂੰ ਸਾੜੂ ਪਿਆ ਵਾ, ਔਲੀ ਪਈ ਆ, ਹਾਂ ਉਹ ਚੱਡੇ 'ਚ ਫਰਕ ਪਾਉਣਗੀਆਂ। ਹਾਂ ਠੀਕ ਆ ਤਕਰੀਬਨ ਸਾਡੀਆਂ ਨਾ ਪਿੱਛੇ ਚਾੜ ਦੀ ਇਹਨਾਂ ਬੱਕਰੀਆਂ ਸੂਈਆਂ ਨੂੰ ਪਹਿਲੇ ਸਵੇ ਪੱਠਾ ਸੀਆਂ, ਇਹਨਾਂ ਦਾ ਤਕਰੀਬਨ 4-5 ਮਹੀਨੇ ਹੋ ਗਏ। ਤੇ ਅਲਹਮਦੁਲਿਲਾ ਇਹਨਾਂ ਦੇ ਵਿੱਚ ਫਰਕ ਕਿਉਂ ਨਹੀਂ ਆਇਆ ਕਿਸੇ ਕਿਸਮ ਦਾ, ਸਹੀ ਕਿ ਅਸੀਂ ਇਹਨਾਂ ਦੀ ਖੁਰਾਕ ਜਿੰਨੇ ਜੋਗੇ ਵੀ ਹੈਗੇ ਆ ਅਸੀਂ ਬਰਾਬਰ ਰੱਖਦੇ ਆ। ਹੁਣ ਸਾਡੇ ਜਿਹੜੇ ਆ ਬੱਕਰੀਆਂ ਦੇ ਬੱਚੇ ਆ ਜੀ, ਇਹ ਕਹਿੰਦੇ ਜੀ 3-3 ਮਹੀਨੇ 4-4 ਮਹੀਨੇ ਨਾਲ ਨਹੀਂ ਜਾਂਦੇ। ਹਾਂ ਸਾਡੀ ਬੱਕਰੀ ਦਾ ਬੱਚਾ ਜਿਹੜਾ ਵਾ ਤਕਰੀਬਨ ਕੋਈ 15 ਦਿਨਾਂ ਬਾਅਦ ਬੇਸ਼ੱਕ ਨਾਲ ਤੋਰ ਲਵੋ ਤੁਰ ਪੈਂਦਾ ਵਾ। ਹਾਂਜੀ ਹਾਂ ਬੇਫਿਕਰ ਜਾਂਦਾ। ਸਲਮਾਨ ਭਾਈ ਗੱਲ ਜਿੱਧਰੋਂ ਮਰਜ਼ੀ ਘੁਮਾ ਕੇ ਕਰ ਲਵੋ ਨਤੀਜਾ ਇੱਕੋ ਹੀ ਨਿਕਲਦਾ ਵਾ ਕਿ ਚਰਾਈ ਵਾਲੇ ਜਾਨਵਰ ਦਾ ਤੇ ਕਿੱਲੇ ਤੇ ਬੰਨੇ ਹੋਏ ਜਾਨਵਰ ਦਾ ਬੜਾ ਫਰਕ ਆ। ਬਹੁਤ ਫਰਕ ਆ ਜੀ, ਬਹੁਤ ਜ਼ਿਆਦਾ ਫਰਕ ਆ। ਬਿਲਕੁਲ ਕਿੱਲੇ ਤੇ ਬੰਨਣ ਨਾਲ ਵੀ ਜਾਨਵਰ ਨੂੰ ਇੱਕ ਤੇ ਬਹੁਤ ਆਪਣੇ ਜਾਨਵਰ ਘਟ ਜਾਂਦਾ ਵਾ। ਹਾਂਜੀ ਦੂਸਰਾ ਤੁਹਾਨੂੰ ਫੇਰ ਦੱਸਿਆ ਕਿ ਜਿਹੜੀ ਖੁਰਾਕ ਆ ਨਾ, ਜੀ ਜੀ ਜਿਹੜੀ ਜਾਨਵਰ ਦੀ ਖੁਰਾਕ ਉਹੀ ਉਹਨੂੰ ਦੇਣੀ ਚਾਹੀਦੀ ਹੈ। ਹਾਂ ਸਹੀ। ਇਸ ਟਾਈਮ ਅਸੀਂ ਭਰਾ ਜਿੰਨੇ ਵੀ ਆ ਮਾੜੇ ਬੰਦੇ ਦੀ ਗੱਲ ਨਹੀਂ ਮੰਨਦੇ ਜੀ ਵੀ ਕਹਿਣਾ ਯਾਰ ਇਹ ਤੇ ਭੈਣ ਚੋਦ ਆਪ ਜਿਹੜਾ ਵਾ ਮਾੜਾ ਵਾ, ਹਾਂ ਭੁੱਖਾ ਨੱਚਣ ਦੇ ਹੀ ਇਹਦੇ ਘਰ, ਜੀ ਜੀ ਇਹਨੇ ਕੀ ਕਿਸੇ ਨੂੰ ਸਲਾਹ ਦੇਣੀ ਆ। ਹਾਂ ਲੇਕਿਨ ਬਾਅਦ ਦੇ ਟਾਈਮ ਤੇ ਉਹ ਬਹੁਤ ਅੱਛੀ ਗੱਲ ਕਰ ਜਾਂਦਾ ਵਾ, ਹਾਂ ਲੇਕਿਨ ਫਿਰ ਸਾਨੂੰ ਉਦੋਂ ਪਤਾ ਲੱਗਦਾ ਉਹਦੀ ਗੱਲ ਦਾ ਜਦੋਂ ਅਸੀਂ ਨੁਕਸਾਨ ਕਰ ਲੈਂਦੇ ਹਾਂ। ਬਿਲਕੁਲ ਸਹੀ। ਠੀਕ ਆ, ਅਸੀਂ ਬੇਸ਼ੱਕ ਵੰਡੇ ਨਹੀਂ ਵੇਚਦੇ, ਪਹਿਲੇ ਨਹੀਂ ਆਪਾਂ ਧਿਆਨ ਕਰਦੇ ਗੱਲ ਦੇ। ਹਾਂਜੀ ਸਹੀ। ਅਸੀਂ ਵੰਡੇ ਨਹੀਂ ਵੇਚਦੇ, ਅਸੀਂ ਭਰਾਵਾਂ ਨੂੰ ਇਹ ਨਹੀਂ ਕਹਾਂਗੇ ਕਿ ਵੰਡੇ ਵੀ ਖਰੀਦੋ, ਹਾਂ ਦਾਣਾ ਖਰੀਦੋ। ਤੁਸੀਂ ਜਿਹੜਾ ਵੰਡੇ ਤੇ ਲੱਖ ਰੁਪਈਆ ਲਾਉਣਾ ਜਾਨਵਰਾਂ ਵਾਸਤੇ, ਉਹੀ ਲੱਖ ਰੁਪਈਆ ਤੁਸੀਂ ਕਿਸੇ ਗਰੀਬ ਨੂੰ ਦਵੋ। ਠੀਕ ਆ, ਨਾ ਲੱਖ ਦਵੋ ਉਹਨੂੰ 40 ਦਵੋ, ਉਹਨੂੰ ਆਪਣੇ ਮਾਲ ਵਾਸਤੇ ਰੱਖੋ, ਉਹਦੇ ਘਰ ਦੀ ਮਜਬੂਰੀ ਪੂਰੀ ਕਰੋ। ਤੁਹਾਡਾ ਉਹ ਲੱਖ ਰੁਪਈਆ ਨਾ ਬਚਾਵੇ ਤੇ ਤੁਸੀਂ ਗੱਲ ਕਰੇ। ਬਿਲਕੁਲ ਸਹੀ ਗੱਲ ਕੀਤੀ। ਇਹ ਪੱਠਿਆਂ ਦੀ ਸ਼ਕਲ ਦੇ ਵਿੱਚ ਬਚ ਜਾਂਦਾ ਕਿ ਜਿੰਨੇ ਤੁਸੀਂ ਪੱਠੇ ਉਹਨੂੰ ਖਵਾਣੇ ਆ ਨਾ, ਉਹ ਤੁਹਾਡੇ ਲੱਖ ਰੁਪਏ ਦੇ ਪੱਠੇ ਜਿਹੜੇ ਆ ਨਾ ਉਹ ਤੁਹਾਡੇ 40,000 ਚ ਪੂਰੇ ਹੋਏ ਨੇ ਤੇ ਜਾਨਵਰ ਵੀ ਜ਼ਿਆਦਾ ਖੁਸ਼। ਜਾਨਵਰ ਵੀ ਜ਼ਿਆਦਾ। ਅੱਛਾ ਸਲਮਾਨ ਭਾਈ ਆ ਜਿਹੜੇ ਤੁਸੀਂ ਆ ਕੱਟ ਕੇ ਪਾਏ ਹੋਏ ਆ ਬੂਟੇ, ਹਾਂਜੀ ਇੱਕ ਕੀ ਚੀਜ਼ ਕੀ ਹੈਗੀ, ਕਿਹੜਾ ਬੂਟਾ ਵਾ? ਇਹ ਧਰੇਕ ਆ ਜੀ। ਨਹੀਂ ਇਹ ਧਰੇਕ ਨਹੀਂ ਹੈਗੀ, ਕੋਈ ਹੋਰ ਹੀ ਲੱਗਦਾ ਮੈਨੂੰ। ਹਾਂ ਪਾਪੂਲਰ ਹੈ ਵਾਲਾ, ਇਹ ਧਰੇਕ ਤੂਤ ਅੱਛਾ ਅੱਛਾ ਕੁਛ ਵੀ ਲੱਭੇ, ਦੇਸੀ ਕਿੱਕਰ ਲੱਭ ਜੇ। ਹਾਂ ਇੱਕ ਜੰਤਰ ਜਿਹਾ ਵਾ ਜੰਗਲੀ ਢਿੰਜਣ ਜਿਹਾ ਜਿਹਨੂੰ ਹਾਂਜੀ 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 ਪਲੀ ਅਸੀਂ ਸੱਦਦੇ ਆ। ਹਾਂ ਹਾਂ ਇਹ ਸਾਨੂੰ ਤੇ ਜਾਨਵਰ ਦੇ ਖਾਣ ਵਾਸਤੇ ਕੁਛ ਵੀ ਅੱਛਾ ਲੱਗੇ। ਇਹ ਵਾ ਬੂਟਾ, ਇਹ ਆ ਜੀ। ਹਾਂ ਇਹ ਖਾਂਦੇ ਜਾਨਵਰ ਸ਼ੌਕ ਨਾਲ? ਬਹੁਤ ਖੁਸ਼ ਹੋ ਕੇ ਖਾਂਦੇ ਜਾ। ਹਾਂ ਤੇ ਬਾਕੀ ਇਹ ਆ ਜੀ ਜਿੰਨਾ ਵੀ ਕੋਸ਼ਿਸ਼ ਕਰੋ ਕਿ ਹਰਿਆਲੀ ਜਾਨਵਰ ਨੂੰ ਪਾਉਣ ਦੀ ਕੋਸ਼ਿਸ਼ ਕਰੋ। ਇਹ ਨਹੀਂ ਗਾਚਾ ਨਹੀਂ ਜਿਹੜੀ ਇਹਦੀ ਬਣਦੀ ਆ। ਹੁਣ ਗਾਚਾ ਮੱਝਾਂ ਦਾ ਖਾਣਾ, ਮੱਝਾਂ ਜਿਹੜੀਆਂ ਵਾ ਉਹ ਇੱਕ
ਜਾਨਵਰ ਇਹ ਸਭ ਤੋਂ ਵੱਡੀ ਗੱਲ ਮੈਂ ਤੁਹਾਨੂੰ ਦੱਸਦਾ, ਮੈਂ ਪੜਿਆ ਲਿਖਿਆ ਨਹੀਂਗਾ, ਹਾਂਜੀ, ਮੈਂ ਅਨਪੜ੍ਹ ਲੇਕਿਨ ਤੁਹਾਡਾ ਤਜਰਬਾ ਹੈ ਵਾ। ਗੋਰਾ ਮੱਝ ਦਾ ਦੁੱਧ ਨਹੀਂ ਪੀਂਦਾ। ਹਾਂਜੀ, ਕਿਉਂ ਨਹੀਂ ਪੀਂਦਾ? ਕਿਉਂ ਨਹੀਂ ਪੀਂਦਾ? ਇਹ ਊਤ ਜਾਨਵਰ ਆ। ਹਾਂ, ਪੀਓ ਤੁਸੀਂ। ਪੀਓ ਪੀਓ। ਹਾਂ, ਇਹ ਊਤ ਜਾਨਵਰ ਆ, ਗੋਰਾ ਜਿਹੜੀ ਮੱਝ ਆ। ਹਾਂਜੀ, ਇਹਨੂੰ ਤੁਸੀਂ ਗਾਰੇ 'ਚ ਛੱਡ ਦੋ, ਇਹਨੇ ਗਾਰੇ 'ਚ ਲਿਟਣ ਲੱਗ ਪੈਣਾ। ਹਾਂ, ਇਸ ਤੋਂ ਗੋਰਾ ਮੱਝ ਦਾ ਦੁੱਧ ਨਹੀਂ ਪੀਂਦਾ ਵੀ, ਇਹ ਤੇ ਆਪ ਡੰਗਰ ਆ। ਮੱਝ ਦਾ ਦੁੱਧ ਵੈਸੇ ਵੀ ਸੁਸਤ ਹੁੰਦਾ ਵਾ ਤੇ ਗਾਏ ਦਾ ਚੁਸਤ ਹੁੰਦਾ ਵਾ। ਹਾਂਜੀ, ਬਿਲਕੁਲ ਠੀਕ ਸਹੀ। ਆ। ਬਿਸਮਿਲ੍ਲਾ। ਆਪਣਾ ਤੁਸੀਂ ਕੋਸ਼ਿਸ਼ ਕਰੋ ਸਾਰੇ ਭਰਾ ਵੀ ਹੁਣ ਮੱਝਾਂ ਵਾਲੇ ਜਿਹੜੇ ਪੱਠੇ ਆ ਉਹ ਬੱਕਰੀਆਂ ਨੂੰ ਪਾਉਣੇ ਘੱਟ ਕਰੋ। ਬਿਲਕੁਲ ਸਹੀ। ਇਹਨਾਂ ਨੂੰ ਘਾਹ ਦਾ ਚਾਰਾ ਕਰਾਓ, 2 ਘੰਟੇ ਸਵੇਰ ਨੂੰ, ਬੇਸ਼ੱਕ 2 ਘੰਟੇ ਸ਼ਾਮ ਨੂੰ ਕੱਢਣ। ਹਾਂਜੀ, ਤੇ ਫਾਰਮੀ ਭਰਾ ਜਿੰਨੇ ਵੀ ਆ ਲਾਜ਼ਮੀ ਇਹਨਾਂ ਨੂੰ ਫੇਰਨ ਤੋਰਨ, ਸ਼ੱਕਰ ਦਾ ਪਾਣੀ ਦੇਣ, ਵੇਸਣ ਦਾ ਦੇਣ। ਠੀਕ ਆ। ਗਰਮੀਆਂ ਦੇ ਵਿੱਚ ਤਾਰੇ ਮੀਰੇ ਦਾ ਪਾਣੀ, ਜਿੱਦਾਂ ਭਰਾਵਾਂ ਨੇ ਦੱਸਿਆ ਵੀ ਦਲੀਆ ਬਣਾ ਕੇ ਰਾਤ ਨੂੰ ਭੇਣ ਹਾਂਜੀ, ਦੇ ਦੇਣ। ਉਹ ਸਭ ਤੋਂ ਬਗੈਰ ਕਿਸੇ ਮਿਹਨਤ ਤੋਂ, ਬਗੈਰ ਕਿਸੇ ਲੋਸ ਤੋਂ, ਇਹ ਝੰਡਾ ਬਹੁਤ ਲੈ ਬੇਟੇ, ਸ਼ੁਕਰੀਆ। ਨਹੀਂ, ਜਾਨਵਰ ਸਹੀ ਵਾਸਤੇ, ਸਹੀ ਸਹੀ। ਜਾਨਵਰ ਵਾਸਤੇ, ਜਾਨਵਰ ਨੂੰ 15 ਦਿਨ ਦੇ ਦੇਣ ਜਿਹੜਾ ਜਾਨਵਰ ਮੂੰਹ ਬੰਦ ਨਹੀਂ ਕਰਦਾ, ਹਾਂਜੀ, ਉਹਨੂੰ ਤਾਰਾ ਮੀਰਾ 15 ਦਿਨ ਦੇ ਦੇਣ, ਰਾਤ ਨੂੰ ਭੇਜ ਕੇ ਸਵੇਰ ਨੂੰ ਉਹਨੂੰ ਦੇ ਦੇਣਾ। ਕਿਲੋ ਪਾਣੀ ਦੇ ਦੇਣ, 2 ਕਿਲੋ ਦੇ ਦੇਣ। ਸਹੀ। 15 ਦਿਨਾਂ 'ਚ ਜਾਨਵਰ ਮੂੰਹ ਬੰਦ ਵੀ ਕਰ ਜੂਗਾ, ਚਰਾਈ ਵੀ ਵਧਾ ਜੂਗਾ। ਕੀ ਬਾਤ ਆ, ਕੀ ਬਾਤ ਆ। ਸਲਮਾਨ ਭਾਈ ਦੇ ਵਾਲ ਸਾਹਿਬ ਆਏ ਨੇ ਤੇ ਤੁਹਾਡੀ ਉਹਨਾਂ ਦੇ ਵਾਲ ਸਾਹਿਬ ਨਾਲ ਗੱਲ ਕਰਵਾਨੇ ਆ। ਉਹ ਸਿਆਣੇ ਕਹਿੰਦੇ ਆ ਕਿ ਬੱਚਾ ਬੱਚਾ ਹੀ ਹੁੰਦਾ ਵਾ, ਜਿੰਨਾ ਮਰਜ਼ੀ ਵੱਡਾ ਹੋਵੇ ਮਾਂ ਪਿਓ ਵਾਸਤੇ ਉਹ ਬੱਚਾ ਹੀ ਆ। ਠੀਕ ਹੋ ਗਿਆ ਜੀ। ਤੇ ਇਹ ਤੁਸੀਂ ਇਹ ਕਹਿ ਸਕਦੇ ਹੋ ਕਿ ਇਹ ਸਾਰੇ ਕੰਮ ਦੇ ਖਲੀਫਾ ਜਿਨ੍ਹਾਂ ਨਾਲ ਤੁਹਾਡੀ ਮੁਲਾਕਾਤ ਕਰਵਾਉਣ ਲੱਗੇ। ਆ ਜਾਓ ਤੁਸੀਂ ਵੀ ਅੱਗੇ ਆ ਜਾਓ। ਠੀਕ ਹੈ। ਤੁਸੀਂ ਸਲਮਾਨ ਸਾਹਿਬ ਦੀਆਂ ਗੱਲਾਂ ਸੁਣੀਆਂ ਹੋਣੀਆਂ, ਮਾਸ਼ਾਅੱਲਾ ਤੁਹਾਡਾ ਬੜਾ ਦਿਲ ਖੁਸ਼ ਹੋਇਆ ਹੋਵੇਗਾ, ਬੜੀਆਂ ਨੌਲੇਜ ਵਾਲੀਆਂ, ਤਜਰਬੇ ਵਾਲੀਆਂ ਗੱਲਾਂ। ਲੇਕਿਨ ਹੁਣ ਜਿਹੜੀਆਂ ਇਹਨਾਂ ਨੇ ਦੱਸਣੀਆਂ ਵਾ ਉਹ ਕੀ ਬਾਤ ਆ, ਮਾਸ਼ਾਅੱਲਾ, ਉਹ ਤੁਹਾਡਾ ਆਪ ਹੀ ਦਿਲ ਖੁਸ਼ ਹੋਏਗਾ। ਤੁਹਾਡਾ ਲਾਤਾ ਮੈਂ। ਅੱਛਾ ਜੀ। ਹਾਂਜੀ, अस्सलाम वालेकुम जी। वालेकुम अस्सलाम। ਕੀ ਹਾਲ ਚਾਲ ਹੈ ਜੀ? कर अल्लाह दा जनाब। ਬਜ਼ੁਰਗੋ ਆਪਣਾ ਨਾਮ ਫੇਰ ਇੱਕ ਵਾਰੀ ਦੱਸ ਦਿਓ ਜਰਾ ਵੇਖਣ ਵਾਲਿਆਂ। नसीर है जी। ਨਸੀਰ ਸਾਹਿਬ। हाँ जी। ਠੀਕ ਹੋ ਗਿਆ ਜੀ। ਤੇ ਦੋਸਤੋ ਪਿਛਲੇ ਵੀਡੀਓ ਦੇ ਵਿੱਚ ਵੀ ਇਹਨਾਂ ਦਾ ਸ਼ੁਰੂ ਦੇ ਵਿੱਚ ਛੋਟਾ ਜਿਹਾ ਕਲਿੱਪ ਮੈਂ ਲਾਇਆ ਸੀਗਾ हाँ। ਤੇ ਉਹ ਨਾ ਹੁਣ ਫੇਰ ਮੈਂ ਕਿਹਾ ਦੋਸਤਾਂ ਨੇ ਬੜੀ ਪਸੰਦ ਕੀਤੀ ਸੀ ਇਹਨਾਂ ਦੀ ਗੁਫ਼ਤਗੂ, ਤੇ ਮੈਂ ਕਿਹਾ ਚਲੋ 2 ਮਿੰਟ ਤੁਹਾਡੇ ਨਾਲ ਇਹਨਾਂ ਦੀ ਵੀ ਗੁਫ਼ਤਗੂ ਕਰਵਾ ਦਈਏ। ਤੇ ਹੋਰ ਹਾਈ ਸਾਹਿਬ ਸਿਹਤ ਵੀ ਹੈ, ਸਭ ਠੀਕ ਹੈ? अल्लाह दी रहमत है, शुक्र है। ਕੀ ਤੁਹਾਡੀ ਮਾਲ ਦੇ ਬਾਰੇ ਚ ਰਾਏ ਆ? ਕੀ ਦੱਸੋਗੇ ਤੁਸੀਂ ਲੋਕ? राय है कि ਅਸੀਂ ਆਪਣਾ ਮਾਲ ਦੇ ਉੱਤੇ ਕੇਅਰ ਕਰਨੇ ਆ, ਪੂਰੀ ਕਰਨਾ ਹੈ ਜੀ। ਜੋ ਵੀ ਕਰਨਾ ਅਸੀਂ ਆਪਣੇ ਹੱਥ ਨਾਲ ਕਰਨਾ। ਹਾਂਜੀ, ਡਾਕਟਰ ਅਸੀਂ ਨਹੀਂ ਸੱਦਣਾ। ਹਾਂਜੀ, ਤੇ ਆਪਣੀ ਦੇਸੀ ਦਵਾਈ ਕਰੀਏ ਜਾਂ ਦੂਸਰੀ ਕਰੀਏ, ਆਪ ਲਿਆ ਕੇ ਕਰਨੀ। ਹਾਂ। ਟੀਕਾ ਦਵਾਈ ਜਿਹੜੀ ਵੀ ਕਰਨੀ, ਟੀਕਾ ਦੋਸਤੋ ਚੀਜ਼ ਇੱਕ ਚੈੱਕ ਕਰੋ ਤੁਸੀਂ ਇੱਧਰ। ਇਹ ਬੱਕਰੀ ਨਾ ਜਿਸਮ ਦੇ ਨਾਲ ਖਹਿ ਰਹੀ ਹੈ ਚਾਚੇ ਹੋਣਾ ਦੇ, ਮੇਰੇ ਵੀ ਜਿਸਮ ਨਾਲ ਖਹਿੰਦੀ, ਇਹਨਾਂ ਦੇ ਵੀ। ਇਹ ਸਲਮਾਨ ਭਾਈ ਦੱਸਦੇ ਨੇ, ਕਹਿੰਦੇ ਕਿ ਇਹ ਜਾਨਵਰ ਲਾਡ ਕਰਦੇ, ਰੱਜੇ ਹੁੰਦੇ, ਰਾਜ਼ੀ ਜਾਨਵਰ ਦੀ ਨਿਸ਼ਾਨੀ ਹੈ। ਅੱਛਾ ਜੀ। ਬਾਕੀ ਇਹ ਮਾਲ ਨਾਲ ਪਿਆਰ ਕਰੋ ਤੇ ਪਿਆਰ ਕਰਦਾ, ਜੇ ਨਾ ਪਿਆਰ ਨਾ ਕਰੋ ਤੇ ਪਿੱਛੇ ਵੀ ਹਟ ਜਾਣਾ। ਇਹ ਦੇਖੋ, ਹਾਲਾਂਕਿ ਮੈਂ ਦੇਖੋ ਇਹਨਾਂ ਜਾਨਵਰਾਂ ਵਾਸਤੇ ਨਵਾਂ ਆ, ਲੇਕਿਨ ਉੱਥੇ ਮੈਂ ਖੜਾ ਸੀ ਵਿੱਚ ਵਾੜੇ ਦੇ, ਉੱਥੇ ਵੀ ਇਦਾਂ ਹੀ ਆ ਦੇਖੋ ਕਿਸ ਤਰ੍ਹਾਂ ਨਾਲ ਲੱਗਦੀਆਂ ਪਈਆਂ। ਇਹ ਜਾਨਵਰ ਜਿਹੜਾ ਰਾਜ਼ੀ ਹੁੰਦਾ ਨਾ, ਉਹ ਇਦਾਂ ਕਰਦਾ। ਰਾਜੀ ਨਹੀਂ ਹੁੰਦਾ, ਪਿਆਰ ਜਿਹਦੇ ਨਾਲ ਹੁੰਦਾ, ਜਿਹਨੂੰ ਡਾਂਗ ਫੇਰਨੀ ਉਹਨੇ ਤੇ ਪਰਾਂ ਹੀ ਜਾਣਾ। ਪਰਾਂ ਜਾਣਾ ਵਾ, ਬਿਲਕੁਲ ਠੀਕ ਆ। ਤੇ ਤੁਸੀਂ ਇਹਦੇ ਤੇ ਹੱਥ ਫੇਰੀਓ, ਪਿਆਰ ਕਰੀਓ, ਇਹਨੇ ਤੇ ਮਗਰ ਮਗਰ ਤੁਰੀ ਫਿਰਨਾ। ਬਿਲਕੁਲ ਸਹੀ। ਮੈਂ ਅੱਜ ਤੋਂ ਨਹੀਂ, ਮੈਂ ਅੱਜ ਤੋਂ 40 ਸਾਲ ਪਹਿਲੇ ਜਿਹੜੀਆਂ ਚਾਰੀਆਂ ਕੱਲੇ ਨੇ 35-40 ਬੱਕਰੀਆਂ ਚਾਰੀਆਂ, ਜੁੱਤੀ ਰੱਖ ਕੇ ਸਾਫਾ ਰੱਖ ਕੇ ਢਾਂਗੀ ਛੱਡ ਕੇ ਉੱਥੇ ਆਪ ਸ਼ਾਹਕੋਟ ਨਹੀਂ ਤੁਰ ਪਿਆ ਤੇ ਬੱਕਰੀਆਂ ਨੂੰ ਆਖਿਆ ਇੱਥੇ ਬੈਠੀਆਂ ਰਹੋ। ਹਾਂ, ਤੇ ਬੈਠੀਆਂ ਰਹਿਣਾ। ਅੱਛਾ, ਇੰਨੀਆਂ ਕਹਿਣੀ ਕਾਰ ਸੀ। ਇੰਨੇ ਕਹਿਣੇ ਘਰ ਚ। ਹਾਂ, ਬਾਕੀ ਪਿਆਰ ਹੋਣਾ ਜਿਹੜਾ ਨਾ ਜ਼ਰੂਰੀ ਆ, ਉਹ ਜ਼ਰੂਰੀ ਆ। ਸਹੀ ਗੱਲ ਆ। ਸਲਮਾਨ ਸਾਹਿਬ ਤੁਸੀਂ ਕੋਈ ਗੱਲ ਕਰਨੀ ਚਾਹੁੰਦੇ ਸੀਗੇ? ਅਸੀਂ ਗੱਲ ਕਰਨੀ ਚਾਹੁੰਦੇ ਸੀਗੇ ਵੀ ਜਿਹੜੇ ਭਰਾਵਾਂ ਦੇ ਸ਼ਹਿਰਾਂ ਦੇ ਵਿੱਚ ਜਾਨਵਰ ਆ ਨਾ, ਕੋਸ਼ਿਸ਼ ਕਰਨ ਉਹਨਾਂ ਨੂੰ ਪਿੰਡ ਥਾਂ ਤੇ ਲਿਆਉਣ ਦੀ, ਤੇ ਪੈਲੀ ਆਪ ਵੇਚ ਕੇ ਉਹਨਾਂ ਨੂੰ ਸਬੂਤੇ ਪੱਠੇ ਪਾਉਣ ਦੀ ਕੋਸ਼ਿਸ਼ ਕਰਨ। ਤੇ ਦੂਸਰੀ ਗੱਲ ਇਹ ਕਿ ਅਗਲੀ ਵਾਰੀ ਇਨਸ਼ਾਅੱਲਾ ਕਿਤੋਂ ਵੀ ਆਪਣਾ ਤੁਹਾਡਾ ਟਾਈਮ ਲੱਗਿਆ ਤੇ ਸਾਨੂੰ ਥੋੜਾ ਜਿਹਾ ਫਸਟ ਟਾਈਮ ਜਿੱਦਾਂ ਮਾਰਨਿੰਗ ਟਾਈਮ ਦੇ ਉੱਤੇ ਨਾ ਸੁਬਾ ਕੰਟੈਕਟ ਕਰੋ, ਟਾਈਮ ਦਿਓ। ਅਸੀਂ ਹੁਣ ਖੁਰਾਕ ਲੈ ਕੇ ਆਏ ਆ 2 ਬੱਕਰੀਆਂ ਦੀ, ਕੀ ਖੁਰਾਕ ਜਿਹੜੀਆਂ ਤਾਜ਼ੀਆਂ ਸੂਈਆਂ ਵਾ। ਕੀ ਖੁਰਾਕ ਲਿਆਂਦੀ? ਉਹ ਖੁਰਾਕ ਉਹਨਾਂ ਦੀ ਜਿਹੜੀ ਆ ਤੁਸੀਂ ਫਾਰਮਾਂ ਦੇ ਵਿੱਚ ਪਾਉਂਦੇ ਆ, ਦਾਣਾ ਪਾਣੀ, ਜਿਹਨੂੰ ਕਹਿੰਦੇ ਅਸੀਂ ਖੁਸ਼ਕ ਖੁਰਾਕ ਦਿੰਦੇ ਆ। ਅਸੀਂ ਉਹ ਖੁਰਾਕ ਹੁਣ ਬੱਕਰੀਆਂ ਆਪਣੀਆਂ 2 ਨੂੰ ਸੂਈਆਂ ਨੂੰ ਪਾ ਕੇ ਤੁਹਾਨੂੰ ਦਿਖਾਵਾਂਗੇ ਦੁੱਧ ਬੱਕਰੀ ਕਿੰਨਾ ਦਿੰਦੀ ਆ। ਲੇਕਿਨ ਜਿਹੜੀ ਤੁਸੀਂ ਲਿਆਉਂਦੇ ਆ ਬਣੀ ਬਣਾਈ, ਉਹ ਨਹੀਂ, ਅਸੀਂ ਆਪ ਬਣਾਵਾਂਗੇ ਆਪਣੇ ਫਾਰਮੂਲੇ ਨਾਲ ਤਿਆਰ ਕਰਕੇ ਤੁਹਾਨੂੰ। ਜਿਹੜੀ ਅਸੀਂ ਉਹਦੇ ਵਿੱਚ ਮੇਥੇ ਵੀ ਆਉਣਗੇ, ਜੀਰੀ ਵੀ ਆਊਗੀ, ਮੱਕੀ ਵੀ ਆਊਗੀ,
ਕਣਕ ਦੇ ਦਾਣੇ ਵੀ ਹੋਣਗੇ ਵੀ ਜਿੱਦਾਂ ਦੀ ਵੀ ਹੋਈ ਨਾ ਵੰਡਾ ਤੁਸੀਂ ਆਪਣਾ ਵੰਡਾ ਤਿਆਰ ਕਰਨਾ ਵਾ। ਇਹ ਵੰਡਾ ਵੇਚਣ ਵਾਸਤੇ ਨਹੀਂ ਤੇ ਤੁਹਾਨੂੰ ਦੱਸ ਰਹੇ ਵੀ ਅਸੀਂ ਵੇਚਣਾ ਵਾ। ਇਹ ਤੁਹਾਨੂੰ ਦੱਸ ਰਹੇ ਆ ਵੀ ਤੁਸੀਂ ਜਾਨਵਰ ਨੂੰ ਪਾਉਣਾ ਹੋਵੇ ਤੇ ਤੁਸੀਂ ਗੱਭਣ ਜਾਨਵਰ ਦੀ ਖੁਰਾਕ ਦੱਸੀ ਨਹੀਂ, ਇਹ ਅਸੀਂ ਜਾਨਵਰ ਜਿਹੜਾ ਸੂਪ ਆ ਵਾ ਉਹਦਾ ਦੁੱਧ ਜਿਹੜਾ ਅਸੀਂ ਤੁਹਾਨੂੰ ਹੁਣ ਚੋ ਕੇ ਵਿਖਾਉਣਾ ਵਾ, ਉਹ ਅਸੀਂ ਤੁਹਾਨੂੰ ਕਿਹਾ ਕਿ ਅਸੀਂ ਵੀਡੀਓ 'ਚ ਡੰਗੋ ਡੰਗ 2 ਟਾਈਮ ਦੁੱਧ ਚੋਵਾਂਗੇ ਤੇ ਤੁਹਾਨੂੰ ਦਿਖਾਵਾਂਗੇ ਕਿ ਸਾਡੀ ਆਹ ਜਿਹੜੀ ਚਰਾਈ 'ਚ ਕਿੰਨਾ ਫਰਕ ਆ ਤੇ ਤੁਹਾਡੇ ਵਾਲੀ ਖੁਰਾਕ 'ਚ ਕਿੰਨਾ ਫਰਕ ਆ ਜਾਨਵਰ ਦੇ ਦੁੱਧ ਦਾ। ਬਿਲਕੁਲ ਸਹੀ। ਉਹ ਤੁਹਾਨੂੰ ਦੱਸਾਂਗੇ ਇਨਸ਼ਾਅੱਲਾ ਵੀਡੀਓ ਦੇ ਵਿੱਚ। ਸਾਹਿਬ ਇੱਕ ਤੁਸੀਂ ਉਹ ਕੰਡੇ ਵਾਲੀ ਵੀ ਕੋਈ ਗੱਲ ਕਰਦੇ ਪਏ ਸੀ, ਕੰਡੇ ਦੀ ਕੀ ਗੱਲ ਕਰਦੇ ਪਏ ਸੀ ਕਿ ਕੰਡੇ ਤੇ ਤੋਲ ਕੇ ਜਾਨਵਰ ਇਦਾਂ ਕੁਝ ਇਦਾਂ ਵੀ ਕੋਈ ਗੱਲ ਕਰਦੇ ਵੀ ਕੰਡੇ ਤੇ ਤੋਲ ਕੇ ਦੁੱਧ ਵਿਖਾਵਾਂਗੇ ਨਾ ਵੀ ਕਿੰਨੇ ਕਿਲੋ ਦੁੱਧ ਬੱਕਰੀ ਨੇ ਦਿੱਤਾ ਵਾ। ਠੀਕ ਆ। ਵੀ ਚੁਆਈ ਦੋਸਤੋ ਕਹਿੰਦੇ ਕਰਾਂਗਾ ਤੇ ਕੰਡੇ ਤੇ ਤੁਹਾਡੇ ਸਾਹਮਣੇ ਉੱਤੇ ਰੱਖ ਦੇਣਾ, ਤੁਹਾਡੇ ਸਾਹਮਣੇ ਚੋਕੇ ਦੇ ਉੱਤੇ ਰੱਖ ਦੇਣਾ ਤੇ ਨਾਲੇ ਅਗਲੀ ਵੀਡੀਓ 'ਚ ਤੁਹਾਨੂੰ ਆਪਾਂ ਬਰੀਡਰਾਂ ਦਾ ਵੀ ਸ਼ੌਕ ਕਰਵਾਵਾਂਗੇ ਤੇ ਨਾਲੇ ਦੁੱਧ ਤੋਲ ਕੇ ਦਿਖਾਵਾਂਗੇ ਤੁਹਾਨੂੰ, ਇਹਨਾਂ ਦੇ ਸ਼ੌਕ ਦਾ ਸਹੀ ਲਾਈਵ ਅੰਦਾਜ਼ਾ ਕਰਵਾਵਾਂਗੇ ਕਿ ਯਾਰ ਇਹ ਬੰਦਾ ਵਾਕਈ ਸ਼ੌਕੀਨ ਆ, ਜਿਹੜੀਆਂ ਇਹ ਗੱਲਾਂ ਕਰਦਾ ਵਾ ਹਕੀਕਤ ਦੇ ਨਾਲ ਕਿੰਨੀਆਂ ਕੁ ਮੈਚ ਕਰਦੀਆਂ, ਗੱਲ ਸਹੀ ਆ ਜਾਂ ਗਲਤ ਆ। ਹਾਂਜੀ, ਬਾਹਰ ਦੀ ਚਰਾਈ ਦੇ ਨਾਲ ਵੀ ਦੁੱਧ ਵਿਖਾਵਾਂਗੇ ਤੇ ਤੁਹਾਡੀ ਫਾਰਮਾਂ ਵਾਲੀ ਚਰਾਈ ਵੀ ਪਾ ਕੇ ਤੇ ਦੁੱਧ ਵਿਖਾਵਾਂਗੇ। ਤੇ ਚਲੋ ਅਸੀਂ ਪਹਿਲੇ ਤੇ ਇੱਕ ਵਾਰੀ ਤਜਰਬਾ ਕੀਤਾ ਵਾ ਇਸ ਚਰਾਈ ਨਾਲ, ਲੇਕਿਨ ਸਾਨੂੰ ਫਾਰਮ ਵਾਲੀ ਚਰਾਈ ਨੇ ਕੁੱਖ ਨਹੀਂ ਦਿੱਤਾ ਜਿੰਨੀ ਬਾਹਰ ਦੀ ਚਰਾਈ ਨੇ ਤੇ ਸਾਡੀ ਆਪਣੇ ਫਾਰਮੂਲੇ ਨੇ ਦਿੱਤਾ ਵਾ। ਲੇਕਿਨ ਇਨਸ਼ਾਅੱਲਾ ਹੁਣ ਤੁਹਾਨੂੰ ਭਰਾਵਾਂ ਨੂੰ ਦੁਬਾਰਾ ਆ ਭਾਈ ਜੀ ਨੂੰ ਮਿਲੇ ਆ, ਅੱਗੇ ਤੇ ਸਾਨੂੰ ਨਹੀਂ ਮਿਲੇ ਸੀਗੇ ਤੇ ਸਾਡੇ ਵੀ ਮਾਈਂਡ ਨੇ ਅਜੇ ਤੱਕ ਨਹੀਂ ਇਹ ਸੋਚਿਆ ਸੀਗਾ ਵੀ ਕਿਉਂਕਿ ਆਪਣੇ ਕਾਰੋਬਾਰ ਦੇ ਵਿੱਚ ਬੰਦਾ ਘਰਾਂ ਦੇ ਵਿੱਚ ਮਸਰੂਫ ਬਹੁਤ ਹੁੰਦਾ। ਹੁਣ ਟਾਈਮ ਕੱਢਿਆ ਵਾ, ਦੇ ਰਹੇ ਆ ਇਨਸ਼ਾਅੱਲਾ, ਲਾਜ਼ਮੀ ਭਰਾਵਾਂ ਨੂੰ ਟਾਈਮ ਦੇਵਾਂਗੇ ਤੇ ਕਿਸੇ ਸ਼ਾਇਦ ਦੀ ਕਮੀ ਪੇਸ਼ੀ ਜੋ ਵੀ ਆਈ ਤੁਹਾਡੇ ਸਾਹਮਣੇ ਹੋ ਜਾਊਗੀ ਜੀ। ਠੀਕ ਹੋ ਗਿਆ ਜੀ, ਹੋ ਗਿਆ। ਆ ਕੇ ਆਪਣਾ ਬੈਠੀ ਰਹਿਣਾ, ਖਲੋਤੀ ਰਹਿਣਾ। ਅਸੀਂ ਕਰਦਿਆਂ ਇੱਕ ਦਿਨ ਵਕਤ ਐਸਾ ਆਇਆ ਕਿ ਰਾਤ ਦੇ ਟਾਈਮ ਤੇ ਨਾ ਅੱਛਾ ਸਵਾਰੀ ਆ ਗਈ, ਉਹਨੇ ਕਿਹਾ ਜੀ ਮੈਂ ਨੌਲਾਂ ਦੀਆਂ ਝੁੱਗੀਆਂ ਤੇ ਜਾਣਾ ਨਨਕਾਣੇ। ਅੱਛਾ। ਜਿਹਦੇ 6 ਬੰਦੇ ਤੇ 7ਵੀਂ ਜਨਾਨੀ। ਉਹ ਸਲਮਾਨ ਬਾਲਾ ਮੈਂ ਕਿਹਾ ਹਾਂ ਵੀ ਮੁੱਕ ਮੁੱਕਿਆ ਕਰਦਾ, ਉਦੋਂ ਕਿਰਾਇਆ ਬੜੀ ਸ਼ਾਇਦ ਮੈਂ ਜਾਣੀ ਕਿ ਉਹਨਾਂ ਕੋਲੋਂ ਮੈਂ ਕਿਹਾ ਜੀ ਤੁਹਾਡੇ ਕੋਲ 1500 ਰੁਪਇਆ ਲੈਣਾ। ਅੱਛਾ। ਤਾਂਗੇ ਤੇ ਅੱਛਾ। ਵੱਡੇ ਮਨ ਵਾਲਿਆਂ ਮੈਂ ਉਹਨਾਂ ਨੂੰ ਭਾਇਆ। ਹਾਂ। ਕਦੋਂ ਮੈਂ ਗਿਆ ਨੌਲਾਂ ਦੀਆਂ ਝੁੱਗੀਆਂ ਤੇ ਆਪਣਾ ਨਹਿਰ ਦੇ ਨਾਲ ਆਪਣੀ ਵੱਡੀ ਤੇ ਚੜਿਆ ਨਾ ਜੀ, ਕੱਚੀ ਕੋਠੀ ਆਏ ਤੇ ਅੱਗੋਂ ਚਾਰੀ ਟਰੱਕ ਵਾਲੇ ਨੇ ਇੱਕ ਨੇ ਮੈਨੂੰ ਰੋਕਿਆ, ਉਹਨੇ ਕਿਹਾ ਅੱਗੇ ਗੱਡੀ ਖੜੀ ਕਰਤੀ, ਟਰੱਕ ਜੋ ਖੜਾ ਕੀਤਾ ਬਾਹਰ ਨੂੰ ਮੂੰਹ ਕੱਢ ਕੇ ਮੈਂ ਕਿਹਾ ਤੈਨੂੰ ਮੈਂ ਇਹਨੂੰ ਸਾਈਡ ਤੇ ਕਰ, ਮੈਨੂੰ ਰਾਹ ਦੇ। ਉਹ ਕਹਿੰਦਾ ਅੱਗੇ ਚੋਰ ਲੁੱਟਣ ਡਏ, ਡਾਕੂ ਬੈਠੇ ਨਹੀਂ ਤੇ ਬਾਅਦ ਚ ਖਲੋ ਜਾ ਹੁਣ। ਮੈਂ ਕਿਹਾ ਤੂੰ ਪਰਾਂ ਹੋ। ਉਹ ਪਰਾਂ ਹੋ ਗਿਆ, ਮੈਂ ਘੋੜੀ ਮੈਂ ਚਾਲਾ ਕਰ ਮਾਰੀਏ ਨਹਿਰ ਦੇ ਨਾਲ 3 ਮਰਬੇ ਸਫ਼ਰ ਅਲੱਗ ਤੋਂ ਅਲੱਗ ਨਹਿਰ ਦੇ ਨਾਲ ਨਾ ਸ਼ਾਰਟਕਟ ਪੈ ਗਿਆ ਨਹੀਂ ਸਫ਼ਰ ਹੀ ਏਦਾਂ ਬਣਾਇਆ ਚੰਦਰਕੋਟ ਦੀ ਝਾਲ ਦਾ। ਸਹੀ। ਉਹ ਕਦੋਂ ਉੱਥੇ ਆਏ ਨਾ ਅੱਧੇ ਚ ਤੇ ਕੋਈ ਸਾਨੂੰ ਕੋਈ ਸ਼ਾਇਦ ਟੱਕਰੀ, ਮੈਂ ਕਿਹਾ ਵੀ ਬੜੀ ਗੱਲ ਆ, ਮੈਂ ਘੋੜੀ ਉੱਥੋਂ ਹੀ ਟਪਾ ਦੇਣੀ, ਮੈਂ ਕਿਹੜਾ ਮਾਫ ਕਰਨਾ। ਖੈਰ ਜੀ ਸਾਨੂੰ ਕੋਈ ਸ਼ਾਇਦ ਟੱਕਰੀ, ਅੱਗੇ ਪੁਲ ਤੇ ਆਏ ਤੇ ਪੁਲਿਸ ਵਾਲੇ ਖਲੋਤੇ 3 ਬੰਦਿਆਂ ਨੇ ਕਿਹਾ ਕਿਉਂ ਵੀ ਬਚ ਕੇ ਆ ਗਿਆ। ਮੈਂ ਕਿਹਾ ਤੁਸੀਂ ਉੱਥੇ ਹੀ ਭੈਣੀ ਹੋਣੀ। ਹਾਂ ਕੀ ਤੁਸੀਂ ਉੱਥੇ ਹੀ ਜਾਣਾ, ਤੁਸੀਂ ਉੱਥੇ ਹੀ ਖਲੋਣਾ ਸੀ, ਕਾਹਤੋਂ ਇੱਥੇ ਆ ਗਏ। ਸਹੀ। ਉਹ ਮਨਾਲਾ ਕੀ ਆਖੇ, ਮੈਂ ਕਿਹਾ ਇਹ ਤੁਹਾਨੂੰ ਭੁਲੇਖਾ ਵਾ, ਤੁਹਾਨੂੰ ਮੈਂ ਚੁੱਕ ਮਾਰਨਾ ਇੱਥੇ ਚੰਦਰਕੋਟ ਦੀ। ਬਿਲਕੁਲ ਬਾਬਾ, ਗੱਲ ਉਹੀ ਹੈ ਜਿਹੜੇ ਬੱਕਰੀਆਂ ਵਾਲੇ ਕੋਈ ਹੈ ਨਾ ਜਿਹੜੇ ਕਹਿੰਦੇ ਨੇ ਨਾ ਜਿਹਨੂੰ ਤਰੀਕਾ ਨਹੀਂ ਹੁੰਦਾ, ਉਹ ਕਹਿੰਦਾ ਕਮਾਈ ਨਹੀਂ ਦਿੰਦੀ ਬੱਕਰੀ। ਮੈਂ ਤੁਹਾਨੂੰ ਦੱਸਦਾ ਜੀ, ਮਾਸਟਰ ਹੋਵੇ ਮੇਰੇ ਪਿੰਡ ਦਾ, ਤੇਰੇ ਤਰ੍ਹਾਂ ਮੌਜੂਦ ਹੋਵੇ, ਗੱਟ ਵਾਲੇ ਨਾ 5ਵੀਂ ਕਲਾਸ ਦਾ ਆਪਣਾ 9ਵੀਂ ਕਲਾਸ ਨੂੰ ਪੜਾਵੇ। ਉਹ ਮੇਰੇ ਕੋਲ ਨਾ ਬੱਕਰੀਆਂ ਮੈਂ ਜੇ ਘਰੋਂ ਕੱਢ ਕੇ ਮਜੋਰਾਂ ਚੁੱਪੜਿਆ 211 ਦੀ ਜਾਨੀ ਕਿ ਦੇ ਕੇ ਪਹੁੰਚਿਆ ਤੇ ਮਗਰ ਕੁੜੀ ਲੈ ਕੇ ਮੇਰੇ ਕੋਲ ਆ ਗਿਆ। ਬੱਚੀ ਉਹਨੇ ਵਾਵਾ ਏਡੀ ਸਾਰੀ ਭਾਈ ਮਗਰ ਤੇ ਆ ਗਿਆ। ਉਹਨੇ ਕਿਹਾ, ਮੈਂ ਕਿਹਾ ਹਾਂ ਜਵਾਨਾ ਤੂੰ ਕਿੱਧਰ? ਉਹਨੇ ਕਿਹਾ ਯਾਰ ਬੱਕਰੀ ਦੇ ਬੱਚੇ ਮਰ ਗਏ, ਅੰਦਰ ਉਹ ਕੱਢਣੇ ਆ ਤੇ ਆ ਬੱਚੀ ਨੂੰ ਮਾਲ ਕੋ ਖਿਲਾਰ ਤੇ ਚੱਲ ਆ ਮੇਰੇ ਨਾਲ। ਮੈਂ ਗੱਲ ਸੁਣ ਮਾਸਟਰ, ਬੱਕਰੀਆਂ ਕੋ ਲੈ ਜਾਊਗਾ ਤੇ ਮੈਂ ਮੋੜ ਲਊਂਗਾ, ਨਾ ਲੱਭਣਗੇ ਤੇ ਨਾ ਸਹੀ। ਤੇ ਆੜੀ ਧੀ ਦਾ ਧੰਨ ਇੱਜ਼ਤ ਮੈਂ ਤੇ ਨਹੀਂ ਇੱਥੇ ਖੜਾ, ਬੜੀ ਗੱਲ ਕੀਤੀ। ਇਹ ਨਹੀਂ ਮੈਂ ਇੱਥੇ ਖੜੀ ਕਰਨੀ। ਉੱਥੇ ਮੈਂ ਕਰਕੇ ਜੁੱਤੀ ਲਾਈ, ਲਾਗ ਉੱਤੇ ਸਾਫਾ ਰੱਖਿਆ, ਉੱਤੇ ਢਾਂਗੀ ਰੱਖੀ। ਮੈਂ ਕਿਹਾ ਲੈ ਕਰਮ ਵਾਲੀ ਇੱਥੇ ਬੈਠੋ ਤੇ ਮੈਂ ਹੁਣ ਆਉਣਾ। ਆਣ ਕੇ 3 ਬੱਕਰੀ ਦੇ ਬੱਚੇ ਕੱਢ ਕੇ ਬੱਕਰੀ ਦੇ ਪਿੱਛਾ ਬਾਹਰ ਮਾਰੇ। ਉਹ ਬਾਬਾ ਇਹ ਜਿਹੜੀ ਤੁਹਾਡੇ ਨਾਲ ਕੱਪੜੇ ਜਾਂ ਜੁੱਤੀ ਦੀ ਸਮੈਲ ਆਈ ਨਾ, ਉਹ ਉਹਦੀ ਕਰਕੇ ਉੱਥੇ ਉਹਨਾਂ ਦਾ ਪਛਾਣ ਕਰ ਬੈਠੀਆਂ ਰਹੀਆਂ। ਮੈਂ ਗਿਆ ਜਾ ਕੇ ਬੱਚੇ ਕੱਢ ਕੇ ਵਾਪਸ ਆਇਆ ਬੱਕਰੀਆਂ ਕੋ। ਆਣ ਕੇ ਜਨਾਬ ਬੱਕਰੀਆਂ ਜੇ ਮਾਸਟਰ ਨੇ ਮੈਨੂੰ ਵਾਪਸ ਮੋਟਰਸਾਈਕਲ ਤੇ ਜਦੋਂ ਆਣ ਕੇ ਛੱਡਿਆ, ਬੱਕਰੀਆਂ ਸੁੱਤੀਆਂ ਵੀ। ਕਹਿੰਦਾ ਇੰਜ ਤੇ ਕੁੜੀਆਂ ਸਾਡੇ ਕੋਲ ਨਿਆਣੇ ਨਹੀਂ ਪੜਦੇ ਜਦੋਂ ਤੂੰ ਬੱਕਰੀਆਂ ਪੜਾਈ। ਮਾਸ਼ਾਅੱਲਾ ਰੇਵੜ ਇੰਜ ਬਿਲਕੁਲ। ਇਹਨਾਂ ਨੂੰ ਜਦੋਂ ਸੋਟੀ ਦੇਣੀ ਇਹਨਾਂ ਨਾਲ ਪਿਆਰ ਜ਼ਰੂਰੀ ਹੈ, ਉਦੋਂ ਇਹਨਾਂ ਟੁਰਨਾ। ਜੇ ਹੁਣ ਇਹਨਾਂ ਨੂੰ ਡਾਂਗਾ ਹੀ ਫਿਰ ਉਹ ਤੇ ਗੱਲ ਕੋਈ ਨਹੀਂ।
ਉਹ ਗੱਲ ਇੰਜ ਹੀ ਹੈ। ਹੁਣ ਆਪਾਂ ਗੱਲ ਅੱਗੇ ਕਰ ਰਿਹਾ ਹੈ ਕਿ ਹਾਂਜੀ। ਬੱਕਰੀ ਕਮਾਈ ਨਹੀਂ ਦਿੰਦੀ। ਨਹੀਂ ਕਮਾਈ ਦਿੰਦੀ ਹੈ ਬੱਕਰੀ, ਅਗਰ ਤਰੀਕਾਕਾਰ ਬਣਾਇਆ ਜਾਵੇ। ਵੇਖੋ ਹੀ ਕਮਾਈ ਤੋਂ ਇਹ ਆ ਵੀ ਮੈਨੂੰ ਵਾਲਦ ਮਰੇ ਨੂੰ 40 ਸਾਲ ਹੋ ਗਿਆ। 40 ਸਾਲਾਂ ਤੋਂ ਮੈਂ ਸੋਟੀ ਫੜੀ ਆ, 7 ਬੱਕਰੀਆਂ ਤੋਂ ਮੈਂ ਟੁਰਿਆ। ਭੈਣਾ ਭਰਾ ਵੀ ਵਿਆਹੇ, ਆਪਣੀ ਸ਼ਾਦੀ ਵੀ ਕਰਾਈ ਆ, ਗਾਂ ਨਾ ਭਾਣਜੀਆਂ ਵੀ ਵਿਆਹੀਆਂ, ਭਣੇਵੇਂ ਵੀ ਵਿਆਹੇ ਆ, ਕੋਈ 10 ਮਰਲੇ ਜਗ੍ਹਾ ਵੀ ਬਣਾਈਆਂ, ਇਹਨਾਂ ਦੇ ਵਿੱਚ ਬਣਾਈ, ਇਹਨਾਂ 'ਚ ਬਣਾਈ। ਬਾਬਾ ਪਿਛਲੇ ਦਿਨਾਂ 'ਚ ਨਾ ਇੱਕ ਬੰਦੇ ਮੇਰੇ ਨਾਲ ਰਾਬਤਾ ਕੀਤਾ ਜੀ, ਮੈਨੂੰ ਆਂਦਾ ਕਿ ਮੇਰੇ ਕੋਲ 4-5 ਲੱਖ ਰੁਪਈਆ ਹੈ, ਹਾਂਜੀ ਜਗ੍ਹਾ ਵੀ ਹੈ ਤੇ ਮੈਂ ਬੱਕਰੀਆਂ ਦਾ ਸ਼ੌਕ ਕਰਨਾ ਚਾਹਨਾ, ਰੱਖਣਾ ਚਾਹਨਾ, ਮੈਂ ਕਰਾਂ ਕੀ? ਹਾਂ ਕਹਿੰਦਾ ਹੈ, ਜੇ ਮੈਂ 5 ਲੱਖ ਰੁਪਇਆ ਲਾ ਦਿੱਤਾ ਤੇ ਮੇਰੇ ਕੋਲ ਹੋਰ ਸ਼ਾਇ ਵੀ ਕੋਈ ਨਹੀਂ, ਸ਼ਾਇਦ ਵੀ ਤੇ ਮੈਨੂੰ ਤਰੀਕਾ ਉਹ ਦੱਸੀ ਕਿ ਬੱਕਰੀ ਮੈਨੂੰ ਪਹਿਲੇ ਦਿਨ ਤੂੰ ਕਮਾਈ ਦੇਵੇ। ਹਾਂਜੀ ਮੈਂ ਉਹਨੂੰ ਕਿਹਾ ਤੂੰ ਇੰਜ ਕਰ, ਤੂੰ ਮੰਡੀ ਚਲਾ ਜਾ ਜਾਂ ਇੱਥੇ ਤੂੰ 35-40 ਹਜ਼ਾਰ ਵਾਲੀ ਬੱਕਰੀ ਲੈ ਕੇ ਆ ਜਿਹੜੀ ਸਵੇਰ ਸੂਈ ਹੋਈ ਹੈ, 2 ਸਵੇਰ ਸੂਈ ਹੋਈ ਹੈ। ਸ਼ਰਤ ਇੱਕ ਉਹਦੇ ਥੱਲੇ ਦੁੱਧ ਹੋਵੇ, ਦੁੱਧ ਹੋਵੇ, ਕਿਲੋ ਹੋਵੇ, ਪਾ ਹੋਵੇ, 2 ਪਾ ਹੋਵੇ ਜਾਂ 1.5 ਕਿਲੋ ਦੁੱਧ ਹੋਵੇ। ਦੁੱਧ ਵਾਲੀ ਬੱਕਰੀ ਲੈ ਕੇ ਆ, ਉਹਨੂੰ ਪਹਿਲੇ ਦਿਨ ਤੂੰ ਚੋਣਾ ਸ਼ੁਰੂ ਕਰ। ਤੇਰੇ ਕੋ ਜਿਹੜਾ ਦੁੱਧ ਆਵੇ, ਕਿਲੋ 2 ਕਿਲੋ, 10 ਬੱਕਰੀਆਂ 5 ਬੱਕਰੀਆਂ ਦਾ 5 ਕਿਲੋ 6 ਕਿਲੋ, ਉਹ ਰੋਜ਼ਾਨਾ ਵੇਚ। ਅੱਧੇ ਖੁਦ ਖਾ, ਅੱਧੇ ਇਹਨਾਂ ਨੂੰ ਖਵਾ। ਕੀ ਬਾਤ, ਬਿਲਕੁਲ ਸਹੀ ਹੈ। ਹਾਂਜੀ, ਜਿਹੜੇ ਉਹ ਅੱਧੇ ਖੁਦ ਖਾਣੇ ਨੇ, ਉਹਦੇ ਵਿੱਚੋਂ ਇੱਕ ਥੋੜਾ ਜਿਹਾ ਹਿੱਸਾ 50-100-30 ਰੁਪਏ ਦਾ ਬਚਾ ਲੈ, 100 ਰੁਪਏ 150 ਬਚਾ ਲੈ। ਜਦੋਂ ਬੱਕਰੀਆਂ ਬਾਹਰ ਤੇ ਆਣ, ਬੱਕਰੀਆਂ ਕ੍ਰਾਸ ਕਰਾਵੇ, ਠੀਕ ਹੈ। ਜਦੋਂ 4 ਦਿਨ 6 ਮਹੀਨੇ ਬੱਕਰੀਆਂ ਨਹੀਂ ਸੁਣਾ, ਉਨੀ ਦੇਰ ਕੋ ਥੋੜੇ ਜਿਹੇ ਜਿਹੜੇ ਪੈਸੇ ਬਚਾਏ ਹੋਏ ਨੇ, ਉਹਨਾਂ ਪੈਸਿਆਂ ਦੇ ਨਾਲ ਆਪਣਾ ਗੁਜ਼ਾਰਾ ਕਰੇ। ਬਿਲਕੁਲ ਉਹ ਤਾਂ ਦੇਖੋ ਜੀ, ਜਦੋਂ ਦੁੱਧ ਪਾਉਣਾ ਨਾ ਦੁੱਧ, ਜੀ ਤੁਸੀਂ ਸਾਰੇ ਖਰਚੇ ਪੂਰੇ ਕਰ ਲੈਣ। ਬਿਲਕੁਲ। ਉਸ ਤੋਂ ਬਾਅਦ ਤੁਸੀਂ ਬੱਕਰੀਆਂ ਕ੍ਰਾਸ ਕਰਾਤੀ ਜੀ ਬਿਲਕੁਲ। ਕ੍ਰਾਸ ਕਰਾ ਕੇ ਅਗਰ ਤੁਸੀਂ ਛੋੜਦੇ ਦੇਖਦੇ ਤੇ ਇੱਕ ਬੱਕਰੀ ਵੇਚ ਕੇ ਆਪਣਾ ਟਾਈਮ ਫੇਰ ਲੰਘਾ ਲਓ। ਬਿਲਕੁਲ। ਅਗਰ ਨਹੀਂ ਛੋੜਦੇ, ਟਾਈਮ ਨਿਕਲਦਾ ਤਾਂ ਠੀਕ ਆ, ਨਹੀਂ ਨਿਕਲਦਾ ਬੱਕਰੀਆਂ ਉਹਦਾ ਇਹ ਵੀ ਤਰੀਕਾ ਕਾਰ ਹੈ। ਇੱਕ ਦੁੱਧ ਨੂੰ ਤੁਸੀਂ 6 ਮਹੀਨੇ ਦੁੱਧ ਦਿੱਤਾ ਹੈ, ਹਾਂਜੀ ਠੀਕ ਹੈ। ਉਹਨੂੰ ਤੁਸੀਂ ਕਹਿ ਦਿਓ ਭਾਈ 3 ਮਹੀਨਿਆਂ ਨੂੰ ਬੱਕਰੀਆਂ ਸੋਣਾ ਤੇ ਆ ਮੇਰੇ 3 ਮਹੀਨੇ ਕਢਾ, ਮੈਨੂੰ ਇਕੱਠੇ ਪੈਸੇ ਨਾ ਦੇ, ਮੈਨੂੰ ਮਹੀਨੇ ਦਾ 5000 ਜਾਂ 10000 15000 ਜੋ ਲੋੜ ਹੈ ਉਹ ਮੈਨੂੰ ਤੂੰ ਦੇ ਦੇ। ਜਦੋਂ ਮੇਰਾ ਦੁੱਧ ਆਏਗਾ, ਮੀਆਂ ਤੂੰ ਆਪਣਾ ਦੁੱਧ ਚੋਂ ਕੱਟ ਲਈ ਜਾਂ ਨਹੀਂ, ਤੇ ਮੇਰੀਆਂ 5-7 ਬੱਕਰੀਆਂ ਨੇ ਸੋਣਾ ਹੈ। 1-2 ਬੱਚੇ ਜਿਹੜੇ ਤੈਨੂੰ ਚਾਹੀਦੇ ਹੁਣ, ਤੂੰ ਆਪਣੇ ਬੱਚੇ ਲੈ ਲੈ। ਦੇਖੋ ਜੀ, ਉਹ ਤਾਂ ਰੌਲਾ ਹੀ ਕੋਈ ਨਹੀਂਗਾ। ਜਦੋਂ ਤੂੰ ਜ਼ਿਮੀਦਾਰ ਕੋਲੋਂ ਉਧਾਰ ਫੜ ਸਕਦਾ, ਬਿਲਕੁਲ ਜ਼ਰੂਰੀ ਦੋਧੀ ਕੋਲੋਂ ਨਹੀਂ ਫੜ ਸਕਦਾ ਕਿ ਯਾਰ ਸੱਜਣ ਕੋਲੋਂ ਉਧਾਰ ਫੜਦਾ। ਬਿਲਕੁਲ। ਬੱਕਰੀਆਂ ਜਿਵੇਂ ਸੁਣਦੀਆਂ ਹੋਵੇ ਤੂੰ ਬੱਚੇ ਵੇਚ ਕੇ ਉਹਦੇ ਪੈਸੇ ਉਹਨੂੰ ਦੇ। ਬੱਚੇ ਵੇਚ ਲਓ ਜਾਂ ਉਹਨੂੰ ਕਹੋ ਯਾਰ ਆ ਬੱਚੇ ਆ ਗਏ ਨੇ, ਦਿਲ ਕਰਦੇ ਹੀ ਨਾਲ ਰਹਿਣ ਦੇ, ਦਿਲ ਕਰਦੇ ਹੀ ਤਾਂ ਆਪਣੇ ਫੜ ਕੇ ਲੈ ਜਾ। ਨਹੀਂ ਜੀ, ਨਾ ਰੱਖਣ ਵਾਲੀ ਗੱਲ ਜਿਹੜੀ ਹੈ ਝੂਠੀ। ਹਾਂ, origignal ਜਿਹੜੀ ਇਹ ਨਹੀਂ ਗੱਲ ਹੈਗੀ। ਰੀਜਨਲ ਗੱਲ ਇਹ ਹੈ ਕਿ ਜਿਸ ਡੰਗਰ ਦਾ ਸੌਦਾ ਕਰਨਾ, ਉਹਨੂੰ ਉਸੇ ਵੇਲੇ ਉਹਦੇ ਹੱਥ ਹੀ ਫੜਾ ਦਿਓ ਕਿ ਇਹਨੂੰ ਲੈ ਜਾ। ਬਿਲਕੁਲ। ਉਹਦੀ ਜ਼ਿੰਮੇਵਾਰੀ ਨਾ ਚੁੱਕੋ। ਤੇ ਇਹਦਾ ਮਤਲਬ ਇਹ ਕਿ ਬਾਬਾ ਬਜਾਏ 5-6 ਲੱਖ ਦੀ ਇੱਕ ਮੱਝ ਲੈਣ ਦੇ, ਹਾਂਜੀ, ਜਾਂ ਇੱਕ ਗਾਂ ਲੈਣ ਦੇ, ਬਿਹਤਰ ਨਹੀਂ ਕਿ 5-10 ਬੱਕਰੀਆਂ ਬੰਦਾ ਲੈ ਲੈ। ਬੱਕਰੀਆਂ ਤੇ 5 ਹੀ ਬੜੀਆਂ ਜੇ ਇਹਨਾਂ ਨੂੰ ਕੋ ਸਾਂਭੇ ਤੇ ਸਾਂਭੇ ਤਾਂ ਨਾ ਸਾਂਭੇ ਤੇ ਕੁਝ ਵੀ ਨਹੀਂ। ਹਾਂਜੀ, 5 ਨੇ 2-2 ਬੱਚੇ ਵੀ ਦੇਣ ਨਾ, ਤੇ 10 ਜਾਨਵਰ ਹੋਰ ਇਜ਼ਾਫਾ ਹੁੰਦਾ ਵਾ। ਠੀਕ ਹੈ ਜੀ। ਤੇ ਜਿਹੜਾ ਸਹੀ ਫਾਰਮਰ ਹੈ ਨਾ, ਸਹੀ ਫਾਰਮਰ ਜਿਹੜਾ ਬੱਕਰੀ ਨੂੰ ਮੇਰਾ ਜ਼ਿੰਦਗੀ ਦਾ ਆਪਣਾ ਜਿਹੜਾ ਫੇਲ ਹੈ ਨਾ, 14-15 ਮਹੀਨਿਆਂ ਇਹ ਆ ਕਿ ਮੈਂ 2 ਸੂਏ ਲੈ ਪਹਿਲੇ ਨੰਬਰ ਤੇ ਜਦੋਂ ਸੋਟੀ ਫੜੀ ਹੈ ਨਾ, 7 ਬੱਕਰੀਆਂ ਲੱਗੇ ਲਾਈਆਂ ਤੇ ਕਸਮ ਇਹ ਖਾਦੀ ਕਿ ਲੇਲੀ ਨਹੀਂ ਵੇਚਣੀ। ਕੀ ਬਾਤ ਹੈ। ਇਸ ਗੱਲ ਦੀ ਕਸਮ ਖਾਦੀ, ਲੇਲੀ ਹੀ ਰੇਵੜ ਬਣਾਉਂਦੀ ਹੈ। ਬਿਲਕੁਲ ਸਹੀ। ਪੱਠਾ ਪਾਲੀ ਗਿਆ, ਲੇਲੇ ਵੇਚੀ ਗਿਆ, ਦੁੱਧ ਵੇਚੀ ਗਿਆ। ਜੇ 5 ਬੱਕਰੀਆਂ ਸੂਈਆਂ ਨੇ ਤੇ 2 ਬੱਕਰੀਆਂ 3 ਜਿਹੜੀਆਂ ਪਛਣਾ ਕਰ ਲਈਆਂ ਨੇ। ਸਹੀ ਹੈ। ਥੋੜੇ ਲੇਲੇ ਵੇਚ ਕੇ ਲੇਲੀਆਂ ਇੱਕ ਸਾਈਡ ਤੇ ਕਰਤੀਆਂ, ਉਹਨਾਂ ਦਾ ਦੁੱਧ ਉਹਨਾਂ ਦਾ ਵੇਚਣਾ ਸ਼ੁਰੂ ਕਰਤਾ। ਕੀ ਬਾਤ ਹੈ। ਬੜਾ ਬਿਹਤਰੀਨ ਫਾਰਮੂਲਾ ਹੈ, ਬਹੁਤ ਅੱਛਾ ਫਾਰਮੂਲਾ। ਇਹਦੇ ਤੋਂ ਹੀ ਪਤਾ ਲੱਗਦਾ ਜੀ, ਇਹਦੇ ਤੋਂ ਪਤਾ ਲੱਗਦਾ ਸਾਡੀ ਨਸਲ ਕਿੱਦਾਂ ਨਹੀਂ ਬਣਨੀ, ਕੀ ਹੋਣ ਡਿਆ ਨਾ ਵੀ ਅਸੀਂ 10 ਬੱਕਰੀਆਂ ਮੁੱਲ ਲਿਆਂਦੀਆਂ, ਉਹਦਾ ਅਸੀਂ ਐਵੇਂ ਨਜਾਇਜ਼ ਹੀ ਯਾਰ ਬੰਦੇ ਨੂੰ ਭੈਣ ਭਰਾ ਜਿਹਨੂੰ ਪਤਾ ਹੀ ਨਹੀਂ ਉਹਨੂੰ ਕਹੀ ਜਾਈਏ ਜੀ ਇਹ ਬੜੀ ਚੰਗੀ ਨਸਲ ਦੀਆਂ ਵਾ। ਇੱਕ ਤੇ ਮੈਂ ਨਹੀਂ ਵੇਖਿਆ ਪਿੱਛੇ ਮੈਂ ਕਿੱਥੋਂ ਲੈ ਗਿਆ, ਦੂਸਰਾ ਮੈਂ ਅੱਗੇ ਗਾਰੰਟੀਆਂ ਦੇ ਰਿਹਾ ਵਾ, ਤੁਸੀਂ ਲੈ ਕੇ ਜਾਣੀਆਂ ਤੁਹਾਡੇ ਵਾਸਤੇ ਨੁਕਸਾਨ। ਬਿਲਕੁਲ ਠੀਕ ਆ, ਕਿਉਂਕਿ ਤੁਸੀਂ ਮੇਰੇ ਕਹਿਣ ਤੇ ਮੇਰੇ ਤੇ ਯਕੀਨ ਕਰਕੇ ਉਹਦੇ ਉਨੇ ਪੈਸੇ ਭਰੇ ਆ ਜਿੰਨੀ ਤੁਹਾਡੀ ਤਵੱਕੋ ਕੰਮ ਨਹੀਂ ਕਰਦੀ। ਬਿਲਕੁਲ ਠੀਕ ਆ। ਤੇ ਇਸ ਤੋਂ ਇਹ ਪਤਾ ਲੱਗਦਾ ਕੋਈ ਵੀ ਭਰਾ ਨੇ ਕੋਈ ਇੱਕ ਅੱਧੀ ਵੀ ਬੱਕਰੀ ਰੱਖੀ ਨਾ, ਉਹਦੇ ਕੋਲੋਂ ਕ੍ਰਾਸਿੰਗ ਕਰਾ ਕੇ ਉਹਦੇ ਕੋਲੋਂ ਬੱਚੇ ਲਵੇ, ਉਹੀ ਨਸਲ ਗਾਂ ਬਣਾਵੇ। ਇਹ ਬੱਕਰੀ ਜਿਹੜੀ ਹੈ ਨਾ
ਉਹ ਐਨੀ ਟਾਈਮ ਤੇ ਲੱਗਦੀ 2-4 ਹਜ਼ਾਰ ਰੁਪਇਆ ਮਹਿੰਗੀ ਆ ਵੀ ਯਾਰ ਇਹ ਬੜੀ ਮਹਿੰਗੀ ਦਿੰਦੇ ਆ, ਲੇਕਿਨ ਬੱਕਰੀ ਆਪਣੇ ਪੈਸੇ ਪੂਰੇ ਕਰ ਦਿੰਦੀ ਆ। ਜੇ ਅਸੀਂ ਇਹਦੇ ਪਿੱਛੇ ਲਈਏ ਨਾ 2 ਸੂਏ ਵੀ ਲੱਖ ਰੁਪਏ ਦੀ ਬੱਕਰੀ ਲਈ, 2 ਅਗਲੇ ਸੂਆ ਤੁਸੀਂ 2 ਜਵਾਕ ਦਿੱਤੇ ਆ ਨਾ ਤੇ 6 ਮਹੀਨਿਆਂ ਦੇ ਵਿੱਚ ਤੁਹਾਡੇ ਪੈਸੇ ਪੂਰੇ ਹੋ ਗਏ। ਦੇਖੋ ਜੀ ਜਿੱਦਣ ਮੈਂ ਬੱਕਰੀਆਂ ਧਾਰ ਦਿੱਤੀਆਂ ਨਾ 9,500 ਦੀਆਂ ਬੜੇ ਬੱਲੇ ਵਕਤਾਂ ਦੀ ਗੱਲ ਹੈ। 9,500 ਦੀਆਂ ਬੱਕਰੀਆਂ ਮੈਂ 10 ਛਪੜਾਤੀਆਂ। ਕੀ ਬਾਤ। ਬੰਦੇ ਲੈ ਗਿਆ ਸਾਲ ਦੇ ਕਾਰੇ ਤੇ, ਆਪ ਘਰ ਨੂੰ ਆ ਗਿਆ। ਘਰ ਆਣ ਕੇ ਦਿਮਾਗ ਨੇ ਕੰਮ ਕੀਤਾ, ਯਾਰ ਤੂੰ ਕੋਲੋਂ ਦਿੱਤੀਆਂ ਤੇ ਹੈ ਦੇਣਾ ਨਹੀਂ ਆ, ਤੈਨੂੰ ਇੰਨੇ ਸਾਲ ਹੋ ਗਿਆ ਮਾਲ ਸਾਲ ਧਾਰ ਸਾਲ ਦੇ ਕਾਰੇ ਤੇ ਦਿੰਦੇ ਨੂੰ, ਇੱਕ ਤੂੰ ਵੀ ਲੈ ਕੇ ਵੇਖ ਵੀ ਇਹਦੇ ਚੋਂ ਕੀ ਬਚਤ ਆ। ਤੇ ਬੰਦੇ ਟਾਈਮ ਨਾਲ ਰੁਪਈਏ ਕਿਉਂ ਨਹੀਂ ਦਿੰਦੇ ਤੈਨੂੰ? ਮੈਂ ਬੱਕਰੀ 5,500 ਦੀ ਲਿਆਂਦੀ ਤਾਜੀ ਸੂਈ, ਮਗਰ 2 ਬੱਕਰੇ ਇਦੋਂ 8 ਦਿਨ ਪਹਿਲੋਂ ਦੀ ਸੂਈ। ਜਿੱਦਣ ਵੱਡੀ ਤੋਂ 8 ਦਿਨ ਪਹਿਲੇ ਸੂਈ ਆ 5.5 ਦੀ ਉਹ ਲਈ ਯਾਰ, ਖਰੀਦ ਕੀਤੀ ਕਰਕੇ ਲਿਆ ਕੇ ਘਰ ਆਉਂਦਿਆਂ ਮੈਨੂੰ ਘਰਦਿਆਂ ਗਿਆ ਕਿ ਉਹਨੇ ਕਿਹਾ ਤੂੰ 5.5 ਦੀ ਬੱਕਰੀ ਲਿਆ 5,000 ਹੋਰ ਪਾਉਣੋਂ ਮੱਝ ਲੈ ਲੈਣਾ। ਮੈਂ ਕਿਹਾ ਤੁਹਾਨੂੰ ਨਹੀਂ ਪਤਾ, ਚੁੱਪ ਕਰੋ। ਸਹੀ ਹੈ, ਤੁਸੀਂ ਆਪਣਾ ਕੰਮ ਕਰੀ ਚਲੋ, ਜਿਹੜਾ ਕਰਦੇ ਤੁਹਾਨੂੰ ਨਹੀਂ ਇਸ ਗੱਲ ਦਾ ਵੰਡ ਹੈਗੀ। ਅਖੀਰ ਉਹ ਬੱਕਰੀ ਜਿਹੜਾ ਜਦੋਂ ਸਾਲ ਆਇਆ ਪੂਰਾ ਹੋਇਆ ਵਾ, ਉਹ ਹੀ ਦੋਵੇਂ ਬੱਕਰੇ 22,000 ਦੇ ਲੇਲੇ ਵੇਚੇ ਆ। ਮਾਸ਼ਾਅੱਲਾ। ਜਿਹੜੇ ਉਹਦੇ ਮਗਰ ਸੀ ਮਾਸ਼ਾਅੱਲਾ 22,000 ਦੇ ਲੇਲੇ ਵੇਚੇ। ਇੱਕ ਲੇਲੇ ਦੀ ਲੱਤ ਟੁੱਟ ਗਈ ਸਾਡੇ ਕੋਲ ਪਿਛਲੀ ਪੱਟ ਤੋਂ, 4,000 ਦਾ 4,500 ਦਾ ਉਹ ਕਸਾਈਆਂ ਨੇ ਦਿੱਤਾ, 4,500 ਦਾ। ਯਾਨੀ ਕਿ ਉਹ 35,500 ਰੁਪਇਆ ਅਗਲੇ ਨੇ ਜਾ ਕੇ ਘਰ ਮੰਜੇ ਤੇ ਬਹਿ ਕੇ ਗਿਣ ਕੇ ਦਿੱਤਾ। 5,500 5,500 ਰੁਪਇਆ ਬੱਕਰੀ ਫੇਰ ਕੋਲ, ਬੱਕਰੀ ਫੇਰ ਕੋਲ। ਬੱਕਰੀ ਫੇਰ ਸਹੀ ਉਹਨੇ 4 ਲੈ ਲੀਆਂ ਦਿੱਤੀਆਂ। ਕੀ ਬਾਤ। ਠੀਕ ਆ, 4 ਲੈ ਲੀਆਂ ਪਾਲੀਆਂ। ਗੱਲ ਮੁੱਕਦੀ ਥਾਂ ਤੇ ਆ ਨਾ ਸਾਰੀ। ਸ਼ਾਮ ਤੇ 4 ਲੈ ਲੀਆਂ ਪਾਲੀਆਂ। ਯਾਨੀ ਕਿ ਸਾਲ ਦੇ ਜਦੋਂ ਰਕਮ ਅਦਾ ਕੀਤੀ ਆ, ਯਾਨੀ ਕਿ ਮੈਨੂੰ 1 ਬੱਕਰਾ ਤੇ 1 ਬੱਕਰੀ 2 ਮਾਂ ਪੁੱਤ ਬੱਚਤ ਦੇ ਆਏ। ਇਹਦਾ ਮਤਲਬ ਹੈ ਕਿ ਗੱਲ ਤਾਂ ਉਹੀ ਆ ਗਈ ਨਾ ਕਿ ਸਬਰ ਤੇ ਸ਼ੁਕਰ ਦੇ ਨਾਲ ਕੰਮ ਕਰਨ ਵਾਲਾ। ਇਹ ਨਹੀਂ ਹੁਣ ਇੱਕ ਡੰਗਰ ਅਸੀਂ ਲੈ ਕੇ ਅੱਗੇ ਪਿੱਛੋਂ ਮਹਿੰਗਾ ਆਉਨੇ ਆ ਧਾਰ ਦੇ ਲਾਲਚ ਨੂੰ, ਅੱਗੇ ਲਿਆ ਕੇ ਅਸੀਂ ਉਹਨੂੰ ਅਗਾ ਫੇਰ ਵੇਚ ਦਿੰਨੇ ਆ। ਉਹ ਜਦੋਂ ਨਗਦਾ ਨਾ ਵੇਚਨੇ ਆ ਸਾਨੂੰ ਅੱਧੋ ਅੱਧੀ ਉਹ ਘਾਟਾ ਪਾ ਜਾਂਦਾ। ਦੂਸਰੇ ਨੰਬਰ ਤੇ ਉਹ ਘਾਟੇ ਦੀ ਬਜਾਏ ਉਹ ਅਸੀਂ ਖਾ ਲੈਨੇ ਆ। ਜਿਹੜਾ ਘਾਟਾ ਉੱਤੇ ਚੜਿਆ ਹੁੰਦਾ ਦਿਨੋਂ ਦਿਨ ਅਸੀਂ ਥੱਲੇ ਤੁਰੇ ਜਾਣਾ। ਇਹਦਾ ਮਤਲਬ ਹੈ ਕਿ ਜਿਹੜਾ ਜਾਨਵਰ ਉਧਾਰ ਕੋਈ ਲਵੇ, ਹਾਂਜੀ, ਉਹਨੂੰ ਇਹ ਕਰਨਾ ਚਾਹੀਦਾ ਹੈ ਕਿ ਉਹਨੂੰ ਔਰ ਉਹਦੇ ਬੱਚਿਆਂ ਨੂੰ ਸਾਂਭੇ, ਦੁਬਾਰਾ ਉਹਨੂੰ ਕਰਾਸ ਕਰਾਏ। ਆਸ ਉਮੀਦ ਹੋਵੇ ਜਦੋਂ ਟਾਈਮ ਆਵੇ ਪੈਸੇ ਦੇਣ ਦਾ, ਉਹ ਪਿਛਲੇ ਬੱਚੇ ਤੇ ਅਗਲੇ ਬੱਚੇ ਪੈਸੇ ਪੂਰੇ ਕਰਕੇ ਬੰਦਾ ਸਾਈ ਨੂੰ ਹਟਾਵੇ ਤੇ ਬੱਕਰੀ ਬਚਾ ਲਵੇ। ਇਹ ਤਾਂ ਬੜਾ ਅੱਛਾ ਫਾਰਮੂਲਾ ਹੈ। ਦੇਖੋ ਇਹ ਟੋੜੇ ਵਾਲੀ ਬੱਕਰੀ ਇਹਦੇ ਨਾਲ ਤਾਂ ਸਿਰ ਬੜੇ ਬਚਦੇ ਨੇ। ਬੱਕਰੀ ਨਹੀਂ ਅੱਛੀ ਲੱਗਦੀ, ਬੱਚੇ ਅੱਛੇ ਲੱਗਦੇ। ਬੱਕਰੀ ਵੇਚ ਕੇ ਉਹਨਾਂ ਦੇ ਪੈਸੇ ਪੂਰੇ ਕਰ ਲਓ ਤੇ ਬੱਕਰੀ ਤੁਸੀਂ ਫੇਰ ਆਪਣਾ ਬੱਚੇ ਬਚਾ ਲਓ। ਸਹੀ। ਮਸਲਨ ਇੱਕ ਬੱਕਰੀ ਥੋੜੀ ਜੀ ਦੁਰਗੀ ਹੁੰਦੀ ਹੈ, ਹਾਂਜੀ, ਚੰਗੇ ਬੱਕਰੇ ਤੋਂ ਕਰਾਸ ਹੁੰਦੀ ਹੈ, ਲੇਲੀਆਂ ਸੋਹਣੀਆਂ ਦੇ ਦਿੰਦੀ। ਹਾਂਜੀ, ਵਕਤ ਆਉਂਦਾ ਬੱਕਰੀ ਪੈਸੇ ਪੂਰੇ ਕਰਦੀ ਹੈ, ਲੇਲੀਆਂ ਵੀ ਕਰਦੀਆਂ ਨੇ। ਬੰਦਾ ਬੱਕਰੀ ਦੇ ਦੇਵੇ, ਲੇਲੀਆਂ ਬਚਾ ਲੈ। ਲੇਲੀਆਂ ਅੱਛੀ ਨਸਲ ਦੀਆਂ। ਤੁਹਾਨੂੰ ਪਤਾ ਕਿ ਮੈਂ ਕਿਹਦੇ ਕੋਲੋਂ ਕਰਾਸ ਕਰਾਇਆ, ਬੱਕਰਾ ਵੀ ਅੱਛਾ ਵਾ, ਉਹਨਾਂ ਦੀਆਂ ਬੱਕਰੀਆਂ ਵੀ ਅੱਛੀਆਂ, ਤੇ ਤੁਸੀਂ ਬੱਕਰੀ ਇੱਕ ਉਹਨਾਂ ਨੂੰ ਵੇਚ ਕੇ ਤੇ ਪੈਸੇ ਪੂਰੇ ਕਰ ਦਿਓ। ਉਹ ਬਾਬਾ ਜੀ ਦਾ ਤਾਂ ਹੁਣ ਤਜਰਬਾ ਹੈ ਵੀ ਵਕਤ ਦੇ ਨਾਲ ਕਾਫੀ ਸਾਰੀਆਂ ਚੀਜ਼ਾਂ, ਹੁਣ 76-77 ਸਾਲ ਉਮਰ ਹੋ ਗਈ ਹੈ, ਹਰ ਤਰ੍ਹਾਂ ਦਾ ਇਲਾਕਾ ਵੇਖਿਆ, ਹਰ ਤਰ੍ਹਾਂ ਦਾ ਤਜਰਬਾ ਕਰਕੇ ਵੇਖਿਆ ਕਿ ਬੱਕਰੀਆਂ ਦੇ 6-5 ਬੱਕਰੀਆਂ ਤੋਂ ਕਿਵੇਂ ਰੇਵੜ ਬਣਾਏ ਜਾਂਦੇ ਨੇ। ਉਹ ਫਿਰ ਫਾਰਮੂਲਾ ਇਹੀ ਹੈ ਕਿ ਜ਼ਰਾ ਸਬਰ ਸ਼ੁਕਰ ਨਾਲ ਕੰਮ ਕੀਤਾ ਜਾਏ। ਗੱਲ ਆ ਜਾਂਦੀ ਨਾ ਸ਼ੌਕ ਤੇ, ਜਿਹੜੇ ਬੰਦੇ ਨੂੰ ਸ਼ੌਕ ਆ ਨਾ ਉਹ ਹੀ ਅੱਗੇ ਵਧਦਾ। ਮੈਂ ਦੁਪਹਿਰੇ ਵੀ ਗੱਲ ਸੁਣਾਈ ਹੈ ਕਿ ਮੁੰਡੇ ਦਾ ਬਾਪ ਮਰੇ ਨੂੰ 4ਥਾ ਸਾਲ ਆ। ਆਪਣੀ ਰਾਈ ਬਲਾਦਰੀ ਦਾ ਸ਼ਾਹੀਵਾਲ ਝਾਕਾ ਰਾਈ ਨੂੰ 4-5ਵਾਂ ਸਾਲ ਮਰੇ ਨੂੰ। ਉਹਦੇ ਮੁੰਡੇ ਨੇ ਹੁਣ ਬੱਕਰੀ ਤਿਆਰ ਕਰਕੇ ਹਰ ਚੀਜ਼ ਕਰਕੇ 35 ਲੱਖ ਦੀ 18 ਲੱਖ ਦੀ ਵੇਚੀ ਹੈ ਬੱਕਰੀ। ਬਿੱਲੂ, ਹਾਂਜੀ, ਬਿੱਲੂ ਲਿਆਇਆ ਕਾਨੀਆਂ ਵਾਲਾ, ਕਾਰ ਚ ਲੱਦ ਕੇ ਨਗਦ ਰੁਪਏ ਰੱਖ ਕੇ। ਬਹੁਤ ਰੇਟ ਆ ਜਾਨਵਰਾਂ ਦੇ। ਜਿਹੜੀ ਬੱਕਰੀ 3 ਕਿਲੋ 4 ਕਿਲੋ ਦਾ ਤੇ ਸ਼ਾਹੀਵਾਲ ਤੋਂ ਵੇਖ ਕੇ ਜੀ ਇੱਥੇ ਆਈ ਹੈ ਮਾਛੀ ਕਿਆਂ ਤੇ ਸ਼ੇਖਪੁਰੇ ਦੇ ਨਾਲ। ਨਸਲ ਦੀ ਸੀ ਉਹ ਆਪਣਾ ਕੱਕੇ ਬੱਕਰੀ ਹੈ, ਕੱਕੀ ਨਾਗਰੀ। ਅੱਛਾ, ਸਿਆਲਕੋਟੀ ਸ਼ੇਰਾ। ਹਾਂਜੀ, ਬੀਤਲ ਨਾਗਰੀ ਆ, ਬੀਤਲ ਬੱਕਰੀ ਆ, ਕੱਕਾ ਸ਼ੇਰਾ ਰੰਗ ਆ, ਯਾਨੀ ਕਿ ਕੱਕੀ ਆ, ਉਹੀ ਸਿਆਲਕੋਟੀ ਸ਼ੇਰਾ ਪ੍ਰਿੰਟ ਕਹਿੰਦੇ। ਹਾਂਜੀ, ਉਹ ਬੱਕਰੀ ਮੂੜਾਂ ਵਾਲੇ ਮੇਲੇ ਤੇ ਚੋਹਣੀ ਆ। ਅਗਰ ਜੇ ਮੂੜਾਂ ਵਾਲੇ ਤੇ ਨਾ ਚੋਈ ਸ਼ਾਹਕੋਟ ਤੇ ਫੈਸਲਾਬਾਦ ਚੋਹਣੀ ਹੈ, ਗੁਲਾਮਾਬਾਦ। ਅੱਛਾ, ਨਹੀਂ ਗੁਲਾਮਾਬਾਦ, ਨਲਿਆਂ ਵਾਲਾ ਤੇ ਸਾਲ ਨੂੰ ਆਉਣਾ। ਇਹ ਹੁਣ ਮੇਲੇ ਆਏ ਦੋਵੇਂ। ਅੱਛਾ। ਤੇ ਚਵਾਈ ਵਾਲੀ ਬੱਕਰੀ ਮੇਲਿਆਂ ਤੇ ਚਵਾਈ ਆ। ਹਾਂਜੀ, ਜਿਹੜੀ ਬੱਕਰੀ 3 ਕਿਲੋ ਤੋਂ 4 ਕਿਲੋ ਦੁੱਧ ਦੇ ਰਹੀ ਇੱਕ ਟਾਈਮ ਦਾ, ਉਹ ਬੱਕਰੀ ਮੂੰਹ ਮੰਗੇ ਰੁਪਏ ਦਿੰਦੀ ਆ। ਬਿਲਕੁਲ ਦਿੰਦੀ ਆ ਜੀ।
ਯਾਰ ਮੱਝ ਜਿਹੜੀ ਹੈ ਨਾ ਮੱਝ ਯਾਰ ਇਹਦੇ ਚ ਕਿਹੜਾ ਲੋਕੋ ਵਾਲੀ ਗੱਲ ਆ, ਸਾਡੀ ਇੱਥੇ ਪੱਠਾ 2 ਸੂਈਆਂ ਮੱਝ ਦਾ ਦੁੱਧ ਜਿਹੜੀਆਂ ਇੰਨਾ ਹੁੰਦਾ। ਆਪਣਾ ਧਿਆਨ ਗਿਆ ਆਪਾਂ ਦੁੱਧ ਦਾ ਆਪਣਾ ਕੰਡੇ ਤੇ ਚੜਾ ਕੇ ਵਿਖਾਉਣਾ ਭਰਾਵਾਂ ਨੂੰ ਵੀ ਇਹ ਕਿੰਨਾ ਦੁੱਧ ਦਿੰਦੀਆਂ ਨਾ ਇਹ ਕਿੰਨਾ ਦੁੱਧ ਦਿੰਦੀਆਂ ਵਾ। ਇਸੇ ਤੋਂ ਦਿਖਾਉਣਾ ਭਰਾਵਾਂ ਨੂੰ ਵੀ ਇਹ ਜਿਹੜੀ ਨਸਲ ਆ ਇਹ ਦੁੱਧ ਨੂੰ ਕਿਦਾਂ ਦੀ ਹੈ। ਜੀ ਠੀਕ ਹੈ ਇਹ ਜਰਾ 2.5 ਕਿਲੋ ਅਬਦੁੱਲਾ ਕੈਮਰਾ ਲੈ ਕੇ ਆਈ ਉਰੇ ਜਰਾ। ਦੋਸਤੋ ਅੱਜ ਤੁਹਾਨੂੰ ਇੱਕ ਚੀਜ਼ ਦਿਖਾਉਣ ਲੱਗੇ ਆ। ਇਹ ਤੁਸੀਂ ਦੇਖ ਰਹੇ ਹੋ ਚਾਹ, ਸਾਰੀ ਦੁਨੀਆ ਚਾਹ ਪੀਂਦੀ ਆ ਤੇ ਅਸੀਂ ਵੀ ਚਾਹ ਪੀਣ ਲੱਗੇ ਆ। ਲੇਕਿਨ ਅੱਜ ਦੀ ਚਾਹ ਦੇ ਵਿੱਚ ਇੱਕ ਖਾਸ ਗੱਲ ਆ ਜਿਹੜੀ ਮੈਂ ਦੋਸਤਾਂ ਨਾਲ ਸ਼ੇਅਰ ਕਰਨੀ ਚਾਹਾਂਗਾ। ਉਹ ਇਹ ਗੱਲ ਆ ਕਿ ਇਹ ਚਾਹ ਉਸ ਦੁੱਧ ਦੀ ਆ ਕਿ ਜਦੋਂ ਕੋਈ ਇਨਸਾਨ ਦਾ ਬੱਚਾ ਬਿਮਾਰ ਹੋ ਜਾਂਦਾ ਨਾ, ਬੱਚਾ ਪੈਦਾਇਸ਼ ਨਿਊ ਬੋਰਨ ਬੇਬੀ ਜਿਹਨੂੰ ਕਹਿੰਦੇ ਆ, ਉਹ ਬਿਮਾਰ ਹੋ ਜਾਂਦਾ ਤੇ ਉਹਨੂੰ ਮਾਂ ਦਾ ਦੁੱਧ ਨੂੰ ਰਾਸ ਨਹੀਂ ਆਂਦਾ ਤੇ ਡਾਕਟਰ ਸਭ ਤੋਂ ਪਹਿਲਾਂ ਮਸ਼ਵਰਾ ਦਿੰਦੇ ਕਿ ਬੱਕਰੀ ਦਾ ਦੁੱਧ ਇਹਨੂੰ ਪਿਲਾਓ। ਇਹ ਇੰਨਾ ਚੁਸਤ ਤੇ ਇੰਨਾ ਸ਼ਿਫਾ ਵਾਲਾ ਦੁੱਧ ਆ। ਤੇ ਅੱਜ ਅਲਹਮਦੁਲਿਲਾ ਅੱਲਾਹ ਦਾ ਸ਼ੁਕਰ ਆ, ਸਾਨੂੰ ਸਲਮਾਨ ਭਾਈ ਦੇ ਡੇਰੇ ਤੋਂ, ਰਾਏ ਸਾਹਿਬ ਦੇ ਡੇਰੇ ਤੋਂ ਸਾਨੂੰ ਇਹ ਚੀਜ਼ ਅੱਜ ਮਿਲੀ ਆ, ਤੋਹਫਾ ਆ ਸਾਡੇ ਵਾਸਤੇ, ਕਿਉਂਕਿ ਸਾਨੂੰ ਇਹ ਚੀਜ਼ ਮੁਯੱਸਰ ਨਹੀਂ ਹੈਗੀ। ਇਸ ਤੇ ਮੱਝਾਂ ਦੇ ਦੁੱਧ ਦੀ ਚਾਹ ਪੀਦੀ ਆ। ਲੇਕਿਨ ਅੱਜ ਅਲਹਮਦੁਲਿਲਾ ਮੈਂ ਕਾਫੀ ਅਰਸੇ ਬਾਅਦ ਕਹਿ ਲੋ ਕਿ ਸ਼ਾਇਦ ਪਹਿਲੀ ਵਾਰੀ ਪੀ ਪੂਰਾ ਲਿਆ ਬਦਲ ਬੱਕਰੀ ਦੇ ਦੁੱਧ ਦੀ ਚਾਹ। ਉਰਾ ਆ ਕੇ ਬਦਲ ਲਾ ਯਾਰ, ਕਿਉਂ ਬਾਰ-ਬਾਰ ਬਦਲਦੇ ਪਏ? ਤੂੰ ਪਿਆਲੀ ਇਹ ਪਹਿਲੇ ਪਾ ਕੇ ਦੇਣੀ। ਇਹ ਅੱਜ ਮੇਰੇ ਨਾਲ ਕਰਦੇ ਮਜ਼ਾਕ ਪਏ ਉਹਦੇ ਇਹ ਸਿਆਣੇ ਬੰਦੇ ਨਾ ਪਿਆਲੀ 'ਚ ਚਾਹ ਪੀ ਕੇ ਜ਼ਿਆਦਾ ਖੁਸ਼ ਨੇ। ਹਾਂਜੀ, ਉਹਨਾਂ ਨੂੰ ਸਿਦਕ ਨਹੀਂ ਹੁੰਦਾ ਹੈਗਾ ਕੱਪ 'ਚ ਪੀ ਕੇ। ਇਦਾਂ ਹੀ ਆ ਜੀ। 4 ਕੱਪ ਜਿਹੜੇ ਹਾਂਜੀ ਇਸੇ ਇਹਦੇ ਤੋਂ ਚ ਆਪਾਂ ਠੰਡੀ ਛੇਤੀ ਹੋ ਜਾਂਦੀ ਦੁੱਧ ਹੈ। ਚੋ ਕੇ ਤੋਲਣਾ ਨਾ, ਜੀ, ਇਹ ਜੀ। ਭਰਾਵਾਂ ਨੂੰ ਉਹਨਾਂ ਨੂੰ ਦੱਸਣਾ ਜਿਹੜੇ ਸਿਰਫ ਇਹ ਸਮਝਦੇ ਆ ਕਿ ਯਾਰ ਐਵੇਂ ਮਾਰੀ ਜਾਂਦੇ ਬੱਕਰੀਆਂ ਹੀ ਆ। ਬੱਕਰੀਆਂ ਹੀ ਆ। ਇਹ ਸਹੀ ਗੱਲ, ਬੱਕਰੀਆਂ ਨੇਗੀਆਂ। ਸਹੀ ਗੱਲ। ਇਹ ਜੇ ਰੀਜਨਲ ਤਰੀਕੇ ਨਾਲ ਸੋਚਿਆ ਜਾਵੇ ਨਾ, ਜੇ ਅਸੀਂ ਦੂਸਰੀ ਬੁੱਢੀ ਦਾ ਦੁੱਧ ਪੀਂਦੇ ਆ ਤੇ ਸਾਡੀ ਮਾਂ ਇਹ ਗੱਲ ਕਹਿੰਦੀ ਆ ਵੀ ਉਹ ਵੀ ਤੇਰੀ ਮਾਂ ਹੀ ਆ। ਸਮਝਿਆ ਕਿ ਨਹੀਂ? ਸਹੀ। ਤੇ ਰੱਬ ਨੇ ਸਾਨੂੰ ਬੱਕਰੀ ਦਿੱਤੀ ਆ ਕਿਸੇ ਰੂਪ ਦੇ ਵਿੱਚ, ਸਾਨੂੰ ਇੱਕ ਆਪਣਾ ਅੱਲਾਹ ਪਾਕ ਨੇ ਦਿੱਤੀ ਆ ਮਾਂ, ਦੂਸਰੀ ਨੇਮਤ। ਬਿਲਕੁਲ ਸਹੀ। ਠੀਕ ਆ। ਤੇ ਇਹ ਜਿਹੜੀ ਬੱਕਰੀ ਆ, ਜੇ ਜਿੰਨਾ ਤੁਸੀਂ ਪਾਲਣਾ ਵਾ ਉਹਨਾਂ ਤੁਸੀਂ ਲੈ ਲੈਣਾ। ਨਹੀਂ, ਅੱਲਾਹ ਜ਼ਿੰਦਗੀ ਰੱਖੇ ਇਨਸ਼ਾਅੱਲਾ ਤਾਲਾ। ਤੁਹਾਡੇ ਜਦੋਂ ਬਰੀਡਰ ਆ ਗਏ ਨਾ ਅਗਸਤ ਦੇ ਵਿੱਚ, ਤੇ ਫਿਰ ਆਪਾਂ ਚੁਆਈ ਵੀ ਪਾਵਾਂਗੇ ਬੱਕਰੀ ਦੀ, ਲਾਈਵ ਕੰਡੇ ਤੇ ਤੋਲਾਂਗੇ ਹਾਂਜੀ। ਤੇ ਨਾਲ ਫਿਰ ਬਰੀਡਰਾਂ ਦਾ ਸ਼ੌਕ ਵੀ ਕਰਾਵਾਂਗੇ ਦੋਸਤਾਂ ਨੂੰ। ਦੋਸਤੋ ਮੈਨੂੰ ਉਮੀਦ ਆ ਕਿ ਤੁਹਾਨੂੰ ਸਾਡੀ ਵੀਡੀਓ ਬੜੀ ਪਸੰਦ ਆਈ ਹੋਵੇਗੀ, ਸਾਡੀਆਂ ਗੱਲਾਂ ਬੜੀਆਂ ਪਸੰਦ ਆਈਆਂ ਹੋਣਗੀਆਂ। ਮਜ਼ੀਦ ਅਗਰ ਕੋਈ ਸਾਡੇ ਕੋਲ ਗੱਲ ਵਿੱਚ ਕਮੀ ਰਹਿ ਗਈ ਹੈ ਪੁੱਛਣ ਦੇ ਵਿੱਚ, ਇਹਨਾਂ ਨੂੰ ਲੋਕ ਦੋਸਤ ਕਮੈਂਟਾਂ 'ਚ ਪੁੱਛ ਸਕਦੇ ਆ। ਨਹੀਂ ਕਮੈਂਟਾਂ 'ਚ ਤੇ ਆਪਣਾ ਸਲਮਾਨ ਭਾਈ ਦਾ ਨੰਬਰ ਦੁਬਾਰਾ ਸ਼ੇਅਰ ਕਰ ਦਿਓ ਜ਼ਰਾ ਇੱਕ ਵਾਰੀ। ਮੇਰਾ ਨੰਬਰ ਹੈ 0326471919 ਠੀਕ ਹੋ ਗਿਆ। ਇਹ ਨੰਬਰ ਤੇ ਤੁਸੀਂ ਰਾਬਤਾ ਕਰਕੇ WhatsApp ਦੀ ਸਹੂਲਤ ਵੀ ਮੌਜੂਦ ਆ। ਤੁਸੀਂ ਜਿਹੜੀ ਵੀ ਮਾਲੂਮਾਤ ਲੈਣੀ ਚਾਹੁੰਦੇ ਹੋ ਬੇਲੌਸ ਤੁਹਾਨੂੰ ਮਾਲੂਮਾਤ ਦੇਣਗੇ। ਅਗਰ ਤੁਹਾਡੇ ਫਾਰਮ ਦਾ ਵਿਜ਼ਿਟ ਕਰਵਾਉਣਾ ਚਾਹੁੰਦੇ ਹੋ, ਤੁਸੀਂ ਆਪਣੇ ਫਾਰਮ ਦਾ ਕੋਈ ਕਮੀਆਂ ਬੇਸ਼ੀਆਂ ਦੂਰ ਕਰਵਾਉਣੀਆਂ ਚਾਹੁੰਦੇ ਹੋ, ਤੇ ਉਹਦੇ ਵਾਸਤੇ ਵੀ ਭਰਾ ਹਾਜ਼ਰ ਆ। ਇਹ ਕਹਿੰਦਾ ਮੈਂ ਬੇਲੌਸ ਕਰਾਂਗਾ, ਲੇਕਿਨ ਤੁਸੀਂ ਵੀ ਸਮਝਦਾਰ ਆ ਕਿ ਨਿਜ਼ਾਮ ਸਾਰਾ ਆ ਜਾ ਕੇ ਪੈਸੇ ਨਾਲ ਚੱਲਦਾ। ਇਹ ਉਹਨਾਂ ਨੇ ਨਹੀਂ ਗੱਲ ਕੀਤੀ, ਮੈਂ ਆਪਣੇ ਕੋਲੋਂ ਕਹਿ ਰਿਹਾ ਵਾਂ। ਜਿਹੜਾ ਵੀ ਦੋਸਤ ਮੇਰੇ ਭਰਾ ਦੀ ਰਹਿਨਮਾਈ ਲਵੇ, ਉਹ ਖਾਲੀ ਨਾਲ ਰਹਿਨਮਾਈ ਲਵੇ, ਖਰਚਾ ਪਾਣੀ ਜ਼ਰੂਰ ਦੇਵੇ, ਉਹਦੇ ਮਾਲ 'ਚ ਉਨੀ ਜ਼ਿਆਦਾ ਬਰਕਤ ਆਏਗੀ। ਇਹ ਬੰਦਾ ਕਹਿੰਦਾ ਮੈਂ ਬਗੈਰ ਪੈਸਿਆਂ ਤੋਂ ਵੀ ਆਪਣੀ ਉਹ ਜਿਹੜੀ ਨਾ ਸਰਵਿਸਿਜ਼ ਦੇਣ ਵਾਸਤੇ ਤਿਆਰ ਆ। ਲੇਕਿਨ ਮੈਂ ਮਸ਼ਵਰਾ ਦੇਵਾਂਗਾ ਜਿਹੜਾ ਵੀ ਦੋਸਤ ਇਹਨਾਂ ਨੂੰ ਬੁਲਾਵੇ, ਨਾਲ ਖਰਚਾ ਪਾਣੀ ਜ਼ਰੂਰ ਦੇਵੇ, ਤਾਂ ਕਿ ਯਾਰ ਦੇਖੋ ਅਗਰ ਤੁਸੀਂ ਕਿਸੇ ਨਾਲ ਸਿੰਸੀਅਰ ਹੋ ਕੇ ਚੱਲੋਗੇ, ਉਹ ਤੁਹਾਡੇ ਕੰਮ ਚੱਲਾ ਪਾ ਉਨੀ ਬਰਕਤ ਪਾ ਦੇਗਾ। ਤੇ ਦੋਸਤੋ ਦੁਆਵਾਂ 'ਚ ਯਾਦ ਰੱਖਣਾ ਇਨਸ਼ਾਅੱਲਾ ਤਾਲਾ। ਉਮੀਦ ਆ ਤੁਹਾਨੂੰ ਵੀਡੀਓ ਸਾਡੀ ਪਸੰਦ ਆਈ ਹੋਏਗੀ। ਅਗਰ ਤੁਹਾਨੂੰ ਸਾਡੀ ਵੀਡੀਓ ਅੱਛੀ ਲੱਗਦੀ ਹੈ, ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ, ਤੇ ਸਕਰੋਲ ਕਰਕੇ ਦੇਖ ਲਵੋ ਕਿ ਚੈਨਲ ਸਬਸਕ੍ਰਾਈਬ ਕੀਤਾ ਜਾਂ ਨਹੀਂ ਕੀਤਾ। ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਦੋਸਤੋ। ਸਾਡਾ 10,000 ਦਾ ਟਾਰਗੇਟ ਆ। ਸਾਡਾ ਟਾਰਗੇਟ ਅਚੀਵ ਹੋਏਗਾ ਤੇ ਇਨਸ਼ਾਅੱਲਾ ਤਾਲਾ ਅਸੀਂ ਤੁਹਾਨੂੰ ਮਜ਼ੀਦ ਇਸ ਤੋਂ ਵੀ ਬਿਹਤਰ ਵੀਡੀਓ ਦਿਖਾਉਣ ਦੀ ਕੋਸ਼ਿਸ਼ ਕਰਿਆ ਕਰਾਂਗੇ। ਔਰ ਜਿਹੜੀ ਚੀਜ਼ ਤੁਸੀਂ ਦੇਖਣਾ ਚਾਹੁੰਦੇ ਹੋ, ਅਸੀਂ ਉਹ ਇਨਸ਼ਾਅੱਲਾ ਤਾਲਾ ਕੈਮਰੇ ਨੂੰ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ। ਤੁਸੀਂ ਕਮੈਂਟਾਂ ਦੇ ਵਿੱਚ ਸਾਨੂੰ ਆਪਣੀ ਰਾਏ ਦਾ ਇਜ਼ਹਾਰ ਕਰ ਸਕਦੇ ਹੋ ਕਿ ਫਰੀਦ ਭਾਈ ਸਾਨੂੰ ਇਹ ਚੀਜ਼ ਦਿਖਾਓ, ਸਾਨੂੰ ਇਹ ਚੀਜ਼ ਦਿਖਾਓ, ਜਾਂ ਅਸੀਂ ਫਲਾਂ ਚੀਜ਼ ਦੇਖਣੀ ਚਾਹੁੰਦੇ ਹਾਂ, ਫਲਾਂ ਜਾਨਵਰ ਦੇਖਣਾ ਚਾਹੁੰਦੇ ਆ। ਅਸੀਂ ਕੋਸ਼ਿਸ਼ ਕਰਾਂਗੇ ਤੁਹਾਡੇ ਮਿਆਰ ਤੇ ਪੂਰਾ ਉਤਰੀਏ। ਠੀਕ ਹੈ ਜੀ, ਦੁਆਵਾਂ 'ਚ ਯਾਦ ਰੱਖਣਾ ਜੀ। ਅੱਲਾਹ ਹਾਫਿਜ਼।